ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਜੀ ਹਾਜ਼ਰ ਹੋ ਗਏ ਲੈ ਕੇ ਇਲੈਕਸ਼ਨ ਐਕਸਪ੍ਰੈਸ ਬਲਤੇਜ ਪੰਨੂ ਹੋਣਾ ਦੇ ਨਾਲ ਕਰਾਂਗੇ ਜੀ ਗੱਲਬਾਤ ਕੀ ਚੱਲ ਰਿਹਾ ਹੈ ਭਾਰਤ ਦੇ ਵਿੱਚ ਇਲੈਕਸ਼ਨ ਦੇ ਸੰਬੰਧ ਵਿੱਚ। ਤੇ ਤੁਸੀਂ ਜੀ ਸਰੋਤਿਓ ਕਾਲ ਕਰ ਸਕੋਗੇ ਤਾਂ ਆਪਣੇ ਖਬਰਾਂ ਤੋਂ ਬਾਅਦ ਜਿਹੜੇ ਸਾਡੇ ਕੁਐਸਚਨ ਆ ਉਹ ਪੁੱਛਾਂਗੇ। ਉਸ ਤੋਂ ਬਾਅਦ ਜਿਹੜੇ ਤੁਸੀਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨ ਆ ਉਹ ਤੁਸੀਂ ਬਲਤੇਜ ਪੰਨੂ ਹੋਣਾ ਨੂੰ ਕਰਕੇ ਪੁੱਛ ਸਕਦੇ ਆ ਕਿ ਤੁਹਾਡੇ ਮਨ ਦੇ ਵਿੱਚ ਕੀ ਆ ਤਾਂ ਉਹ ਉਹਨਾਂ ਦੇ ਆਨਸਰ ਕਰਨਗੇ ਜੀ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਰੇਡੀਓ ਸੈੱਟ ਤੇ ਨੈੱਟ ਤੇ ਜਾਂ ਫੋਨ ਦੇ ਜ਼ਰੀਏ ਜਾਂ ਤੁਹਾਡੇ ਕੋਲ ਜੇ ਐਪ ਹੈਗੀ ਆ ਤੇ ਤਾਂ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਸੈੱਟ ਤੇ ਸੁਣ ਲਈ ਕੈਲੀਫੋਰਨੀਆ, ਨਿਵਾਡਾ ਤੇ ਵਾਸ਼ਿੰਗਟਨ ਦੇ ਵਿੱਚ ਸੁਣ ਸਕਦੇ ਆ। ਤੇ ਫੋਨ ਨੰਬਰ ਹੈ ਜੀ ਜਿਸ ਦੇ ਜ਼ਰੀਏ ਤੁਸੀਂ ਸੁਣ ਸਕਦੇ ਆ 832 551 5029 8325515029। ਦੂਸਰਾ ਫੋਨ ਨੰਬਰ 6054756868 ਤੇ ਜੇ ਨੈੱਟ ਤੇ ਸੁਣਨਾ ਹੈ www.punjabiradiousa.com। ਜੇ ਤੁਹਾਡੇ ਕੋਲ ਸਮਾਰਟਫੋਨ ਆ ਕੋਈ ਵੀ ਆ ਤੇ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਆ ਉਸ ਨੂੰ ਡਾਊਨਲੋਡ ਕਰ ਸਕਦੇ ਆ, ਬਿਲਕੁਲ ਉਹ ਫ੍ਰੀ ਆ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ, ਇੱਥੇ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਜੀ। ਤੇ ਬਲਤੇਜ ਪੰਨੂ ਜੀ ਜਿਵੇਂ ਹੁਣ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਬੜਾ ਮਾਹੌਲ ਆ ਜਿਹੜਾ ਇਲੈਕਸ਼ਨ ਦਾ ਗਰਮਾਇਆ ਹੋਇਆ ਆ। ਤੇ ਆਪਾਂ ਸ਼ੁਰੂ ਕਰ ਲਈਏ ਜੀ NRI ਤੋਂ ਹੀ ਪਹਿਲਾਂ ਕਿ NRI ਆ ਕਿਵੇਂ ਕਿਹੜੀ ਪਾਰਟੀ ਦੀ ਕਿਸ ਤਰ੍ਹਾਂ ਹੈਲਪ ਕਰ ਰਹੇ ਆ ਪੰਜਾਬ ਦੇ ਵਿੱਚ। ਜਿਹੜੀ ਬਹੁਤੀ ਐਕਸਾਈਟਮੈਂਟ ਹੈ ਜੀ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਉਹ ਤਾਂ NRIs ਦੀ ਹੀ ਜ਼ਿਆਦਾ ਜਿਹੜੀ ਹੈ ਜੀ ਉਹ ਦਿਸਦੀ ਹੈ। ਬਹੁਤ ਦੂਰ ਬੈਠੇ ਮੁਲਕ ਤੋਂ ਉੱਥੇ ਉਹ ਫਿਕਰਮੰਦ ਨੇ ਜੀ, ਚੇਂਜ ਦੇ ਵਾਸਤੇ ਉਹ ਫਿਕਰਮੰਦ ਨੇ। ਜਿਹੜਾ ਮੁਲਕ ਕਰਪਸ਼ਨ 'ਚ ਘਿਰਿਆ ਹੋਇਆ, ਸੂਬਾ ਕਰਪਸ਼ਨ 'ਚ ਘਿਰਿਆ ਹੋਇਆ, ਉਹਦੇ ਵਾਸਤੇ ਫਿਕਰਮੰਦ ਨਜ਼ਰ ਆਉਂਦੇ ਨੇ। ਸ਼ਾਇਦ ਸੁਣਨ ਵਾਲਿਆਂ ਨੂੰ ਇਸ ਗੱਲ ਦੀ ਹੈਰਾਨੀ ਵੀ ਹੋਵੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਐਤਕੀ ਪਹਿਲੀ ਵਾਰੀ, ਸ਼ਾਇਦ ਹੋ ਸਕਦਾ ਅੱਗੋਂ ਇਹ ਪਾਰਟੀਆਂ ਜਿਹੜੀਆਂ ਉਹ ਵੀ ਇਹ ਚੀਜ਼ ਅਡੋਪਟ ਕਰਨ, ਉਹਨੇ ਇਹ ਤਰੀਕਾ ਜਿਹੜਾ ਅਪਣਾਇਆ ਜੀ ਕਿ ਉਹਦੀ ਵੈਬਸਾਈਟ ਦੇ ਉੱਤੇ ਜੋ ਤੁਸੀਂ ਜਾਂਦੇ ਹੋ ਟਾਈਮ ਉਹਨਾਂ ਨੂੰ ਦਿੱਤਾ ਹੈ ਕਿਸ ਟਾਈਮ ਤੇ ਲਾਈਨਾਂ ਖੁੱਲ੍ਹਣੀਆਂ ਨੇ, ਉਦੋਂ ਤੁਸੀਂ ਫੋਨ ਕਰੋ ਤੇ ਤੁਹਾਨੂੰ ਜਿਹੜਾ ਇਹ ਦੱਸ ਦਿਓ ਕਿਹੜੇ ਏਰੀਏ ਦੇ ਹੋ ਤੁਸੀਂ, ਤੇ ਉੱਥੋਂ ਦੇ ਫੋਨ ਨੰਬਰਾਂ ਦੀ ਲਿਸਟ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰਤੀ ਜਾਂਦੀ ਹੈ। ਟੋਲ ਫ੍ਰੀ ਨੰਬਰ ਵੀ ਪ੍ਰੋਵਾਈਡ ਕਰਤਾ ਜਾਂਦਾ ਕਿ ਉੱਥੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਫੋਨ ਕਰੋ। ਔਰ ਇਸ ਵੇਲੇ ਕੁਝ ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਬਾਹਰ ਬੈਠੇ ਲੋਕ ਨੇ ਉਹਨਾਂ ਦੇ ਟੈਲੀਫੋਨ ਦੀ ਹਨੇਰੀ ਜਿਹੜੀ ਹੈ ਜੀ ਉਹ ਆਈ ਹੋਈ ਹੈ। ਕਈਆਂ ਨੂੰ 3-3 ਫੋਨ ਵੀ ਜਿਹੜੇ ਉਹ ਆਉਂਦੇ ਨੇ, 2-2 ਫੋਨ ਵੀ ਜਿਹੜੇ ਉਹ ਆ ਰਹੇ ਨੇ ਅੱਗੇ ਤੋਂ ਅੱਗੇ। ਤੇ ਲੋਕ ਜਿਹੜੇ ਨੇ ਆਪਣੇ ਕੰਮਾਂ ਕਾਰਾਂ ਤੋਂ ਬਿਨਾਂ, ਕੰਮ ਤੋਂ ਆ ਕੇ ਕੰਮ ਤੋਂ ਜਾਣ ਤੋਂ ਪਹਿਲਾਂ ਘੰਟਾ ਜਿਹੜਾ ਜੀ ਉਹ ਆਪਣੀ ਡਿਊਟੀ ਨਿਭਾ ਰਹੇ ਨੇ। ਇਹਨੂੰ ਕਹਿੰਦੇ ਨੇ ਜੀ ਕਮਿਟਮੈਂਟ। ਉਹ ਕਿਹੜੀ ਪਾਰਟੀ ਵਾਸਤੇ ਕਰ ਰਹੇ ਨੇ ਉਹ ਆਪੋ ਆਪਣੀ ਗੱਲ ਹੈ, ਪਰ ਇਹਨਾਂ ਜ਼ਰੂਰ ਹੈ ਜੀ ਕਿ ਬਾਹਰ ਬੈਠੇ ਲੋਕ ਜਿਹੜੇ ਇੰਨੇ ਫਿਕਰਮੰਦ ਨੇ, ਸ਼ਾਇਦ ਪੰਜਾਬ ਦੇ ਇੰਨੇ ਫਿਕਰਮੰਦ ਨਹੀਂ। ਅੱਜ ਹੀ ਕਈ ਵਾਰੀ ਪੰਜਾਬ ਦੇ ਵਿੱਚ ਤਾਂ ਇਹ ਲੱਗਦਾ ਕਿ ਉਹ ਸੁੱਤੇ ਪਏ ਆ ਤੇ ਉਹਨਾਂ ਨੂੰ ਬਹੁਤਾ ਫਿਕਰ ਨਹੀਂ। ਜਦੋਂ ਕੋਈ ਗੱਲ ਵੀ ਕਰਦਾ ਹੈ ਤੇ ਉਹਨਾਂ ਦੇ ਜਿਹੜੇ ਆਨਸਰ ਹੁੰਦੇ ਆ, ਜਵਾਬ ਹੁੰਦੇ ਆ, ਤੇ ਉਹਦੇ ਤੋਂ ਬਾਹਰ ਬੈਠੇ ਬੰਦੇ ਲੋਕ ਜਿਹੜੇ ਆ ਸਾਰੇ ਉਹ ਹੈਰਾਨ ਰਹਿ ਜਾਂਦੇ ਆ। ਤੇ ਅਗਰ ਇੱਕ ਬਾਬਰੀ ਮਸਜਿਦ ਦਾ ਇੱਕ ਨਿਕਲਿਆ ਕਿ ਜਦੋਂ ਉਹਨਾਂ ਨੇ ਬਾਬਰੀ ਮਸਜਿਦ ਢਾਈ ਆ ਤੇ ਉਸ ਟਾਈਮ ਦਾ ਜਿਹੜਾ ਇੱਕ ਖੁਲਾਸਾ ਕੀਤਾ ਗਿਆ ਉਹਦੇ ਬਾਰੇ ਵੀ ਜ਼ਰੂਰ ਦੱਸੋ। ਇਹ ਐਕਚੁਅਲੀ ਖੁਲਾਸਾ ਕਈ ਦਿਨਾਂ ਤੋਂ ਜਿਹੜਾ ਹੋ ਰਿਹਾ ਜੀ, ਜਿਹੜਾ ਕੋਬਰਾ ਸਟਿੰਗ ਆਪਰੇਸ਼ਨ ਵਾਲੀ ਗੱਲ ਸੀ ਜੀ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਜਿਹੜੀ ਬਾਬਰੀ ਮਸਜਿਦ ਹੈ ਕੋਈ ਉਹ ਉਦੋਂ ਰੋਹ ਦੇ ਵਿੱਚ ਆਏ ਵਰਕਰਾਂ ਨੇ ਨਹੀਂ ਸੀ ਤੋੜ ਦਿੱਤੀ, ਬਲਕਿ ਜਿਹੜੀ RSS ਹੈ ਉਹਨੇ ਬਕਾਇਦਾ ਤੌਰ ਦੇ ਉੱਤੇ ਪਹਿਲਾਂ ਇਹਦੇ ਕੈਂਪ ਲਗਾਏ ਸਨ। ਉਹਦੇ ਵਿੱਚ ਕੁਝ ਬੰਦਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਕਿ ਕਿਵੇਂ ਇਹਨੂੰ ਜਿਹੜਾ ਤੋੜਨਾ। ਫਿਰ ਉੱਥੇ ਜਿਹੜਾ ਪ੍ਰਸ਼ਾਸਨ ਸੀਗਾ ਉਹਨੂੰ ਆਪਣੇ ਹੱਕ ਵਾਲਾ ਜਿਹੜਾ ਸੀਗਾ ਉਹ ਲਗਾਇਆ ਗਿਆ, ਔਰ ਹੱਕ ਵਾਲਾ ਜਿਹੜਾ ਪੁਲਿਸ ਵਾਲੇ ਸੀਗੇ ਉਹ ਲਗਾ ਕੇ ਉਹਨਾਂ ਨੇ ਰੋਕਿਆ ਟੋਕਿਆ ਨਹੀਂ ਤੇ ਫਿਰ ਪ੍ਰੋਪਰ ਜਿਹੜੀ ਇੱਕ ਸਾਜ਼ਿਸ਼ ਦੇ ਤਹਿਤ ਇਹਨੂੰ ਦੇਖਿਆ ਗਿਆ ਸੀ। ਇਸ ਮਾਮਲੇ ਦੇ ਉੱਤੇ ਇਹ ਕੋਬਰਾ ਪੋਸਟ ਦਾ ਜਿਹੜਾ ਸਟਿੰਗ ਆਪਰੇਸ਼ਨ ਹੈ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕਰਤਾ ਹੈ। ਔਰ ਇਹ ਰਿਪੋਰਟ ਜਿਹੜੀ ਲਿਬਰਾ ਅਯੋਧਿਆ ਕਮਿਸ਼ਨ ਦੀਆਂ ਲੱਭਤਾਂ ਦੀ ਜਿਹੜੀ ਪੁਸ਼ਟੀ ਆ ਉਹ ਵੀ ਕਰਦੀ ਹੈ। ਜਿਹੜੇ ਕੋਬਰਾ ਪੋਸਟ ਤੇ ਲਿਬਰਾ ਕਮਿਸ਼ਨ ਹੈ ਉਹਨਾਂ ਦੀ ਰਿਪੋਰਟਾਂ ਦੇ ਵਿੱਚ ਸਿਰਫ ਸਾਜ਼ਿਸ਼ ਦਾ ਕੋਣ ਜਿਹੜਾ ਉਹ ਵੱਖੋ ਵੱਖਰਾ ਜੀ। ਕੋਬਰਾ ਪੋਸਟ ਕਹਿੰਦਾ ਕਿ ਜਿਹਨਾਂ ਸਾਰੇ ਪ੍ਰਮੁੱਖ ਆਗੂਆਂ ਦੀ ਇੰਟਰਵਿਊ ਕੀਤੀ ਗਈ ਸੀ, ਸਾਰਿਆਂ ਨੇ ਇਸ ਸਰਗਰਮੀ ਦੇ ਵੱਖ-ਵੱਖ ਪਹਿਲੂ ਜਿਹੜੇ ਦੱਸੇ ਔਰ ਉਹਨਾਂ ਦੇ ਦਾਅਵਿਆਂ ਪ੍ਰਤੀ ਸੱਚ ਵਿਚਾਲੇ ਜਿਹੜਾ ਨਜ਼ਰ ਜਿਹੜਾ ਉਹ ਆਉਂਦਾ ਔਰ ਸਾਰੇ ਦੇ ਸਾਰੇ ਇਸ ਵੱਡੀ ਸਾਜ਼ਿਸ਼ ਦੇ ਉੱਤੇ ਕੰਮ ਕਰ ਰਹੇ ਸਨ ਜੀ। ਕੋਬਰਾ ਪੋਸਟ ਨੇ ਇਹ ਵੀ ਕਿਹਾ ਜੀ ਕਿ 1992 'ਚ ਬਾਬਰੀ ਮਸਜਿਦ ਢਾਏ ਜਾਣ ਦੀ ਜਾਂਚ ਕਰਨ ਵਾਲੇ ਜਸਟਿਸ
ਮਨਮੋਹਨ ਸਿੰਘ ਲੱਭਾ ਨੇ ਦੂਜੇ ਪਾਸੇ ਕਿਸੇ ਕਿਸਮ ਦੀ ਸਾਜ਼ਿਸ਼ ਰਚੇ ਜਾਣ ਦੀ ਰਿਪੋਰਟ ਜਿਹੜੀ ਉਹ ਨਹੀਂ ਕੀਤੀ, ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਕਦੇ ਕਮਿਸ਼ਨ ਨੂੰ ਦਿੱਤੀ ਨਹੀਂ ਸੀ ਗਈ। ਭਾਰਤੀ ਜਨਤਾ ਪਾਰਟੀ ਵਾਲੇ ਚੁੱਪ ਗਰੁੱਪ ਬੈਠੇ ਨੇ ਇਸ ਮਾਮਲੇ ਦੇ ਉੱਤੇ, ਪਰ ਇਹਨਾਂ ਹੈ ਕਿ ਵੋਟਾਂ ਦੇ ਦਿਨਾਂ ਦੇ ਵਿੱਚ ਇਹ ਜਿਹੜਾ ਮਸਲਾ ਹੈ ਉਹ ਤੱਪਾ ਹੁੰਦਾ ਜਾ ਰਿਹਾ ਜੀ। ਦਿਨੋਂ ਦਿਨ ਭਾਰਤੀ ਜਨਤਾ ਪਾਰਟੀ ਕੋਲ ਜਵਾਬ ਹੈ ਨਹੀਂਗਾ ਜੀ ਇਹਦਾ ਕੋਈ। ਜੀ ਤੇ ਕਰੀਏ ਜੀ ਅਮਿਤ ਸ਼ਾਹ ਦਾ ਕੀ ਮਾਮਲਾ ਚੱਲ ਰਿਹਾ ਹੈ? ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਭੜਕਾਊ ਭਾਸ਼ਣ ਜਿਹੜਾ ਸੀਗਾ ਉਹ ਕੀਤਾ ਸੀਗਾ। ਬਿਜਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੇ ਖਿਲਾਫ ਮਾਮਲਾ ਦਰਜ ਜਿਹੜਾ ਜੀ ਉਹ ਕਰ ਲਿਆ ਜੀ। ਦੱਸਿਆ ਇਹ ਗਿਆ ਜੀ ਕਿ ਜਿਹੜਾ ਅਮਿਤ ਸ਼ਾਹ ਸੀਗਾ ਉਹਨੇ ਇਹ ਗੱਲ ਕਹੀ ਸੀਗੀ ਕਿ ਤੁਹਾਡੇ ਉੱਤੇ ਕੁਝ ਲੋਕਾਂ ਨੇ ਹਮਲੇ ਜਿਹੜੇ ਕੀਤੇ ਨੇ। ਤੁਹਾਨੂੰ ਯਾਦ ਹੋਣਾ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਦੰਗੇ ਪਿੱਛੇ ਜੇ ਭਟਕੇ ਸਨ ਜਾਟਾਂ ਤੇ ਮੁਸਲਿਮ ਭਾਈਚਾਰੇ ਦੇ ਵਿਚਾਲੇ, ਜਾਟਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਹ ਟਾਈਮ ਆ ਹੁਣ ਤੁਹਾਡੇ ਕੋਲੇ ਬਦਲਾ ਲੈਣ ਦਾ, ਉਹਨਾਂ ਨੂੰ ਦੱਸ ਦਿਓ ਕਿ ਤੁਸੀਂ ਜਿਉਂਦੇ ਜਾਗਦੇ ਹੋ ਤੇ ਤੁਹਾਡੇ ਉੱਤੇ ਹਮਲਾ ਕਰਨ ਦਾ ਨਤੀਜਾ ਜਿਹੜਾ ਉਹ ਕੀ ਹੋ ਸਕਦਾ ਹੈ। ਇਹਦਾ ਭੜਕਾਊ ਭਾਸ਼ਣ ਅਮਿਤ ਸ਼ਾਹ ਵਰਗਾ ਹੀ ਕਰ ਸਕਦਾ ਤੇ ਸ਼ਾਇਦ ਨਰਿੰਦਰ ਮੋਦੀ ਦਾ ਨੇੜਲਾ ਸਾਥੀ ਹੀ ਜਿਹੜਾ ਉਹ ਕਰ ਸਕਦਾ ਹੈ। ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਪਹਿਲਾਂ ਸਥਿਤੀ ਜਿਹੜੀ ਆ ਉਹ ਖਰਾਬ ਕੀਤੀ ਗਈ ਤੇ ਹੁਣ ਜਿਹੜੀ ਉਹ ਖਰਾਬ ਹੋਈ ਸਥਿਤੀ ਆ ਉਹਦੇ ਤੋਂ ਲਾਹਾ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਵੀ ਦੰਗਾ ਪੀੜਤ ਕਈ ਲੋਕ ਜਿਹੜੇ ਨੇ ਉਹ ਕੈਂਪਾਂ ਦੇ ਵਿੱਚ ਵਿਚਾਰੇ ਰਹਿਣ ਦੇ ਵਾਸਤੇ ਮਜਬੂਰ ਹੋ ਰਹੇ ਨੇ। ਅਮਿਤ ਸ਼ਾਹ ਦੇ ਵਿਰੁੱਧ ਕੇਸ ਦਰਜ ਹੋ ਗਿਆ ਤੇ ਅੱਜ ਚੋਣ ਕਮਿਸ਼ਨ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਸੁਣਵਾਈ ਕਰੂਗਾ। ਇਸ ਗੱਲ ਦੀ ਉਮੀਦ ਹੈ ਕਿ ਅਮਿਤ ਸ਼ਾਹ ਦੇ ਉੱਤੇ ਪਰਚਾ ਦਰਜ ਹੋਣ ਤੋਂ ਬਾਅਦ ਉਹਦੀ ਅਰੈਸਟ ਜਿਹੜੀ ਆ ਹੋ ਸਕਦੀ ਹੈ ਤੇ ਅਗਲਾ ਨੰਬਰ ਜਿਹੜਾ ਉਹ ਵਸੁੰਧਰਾ ਰਾਜੇ ਸਿੰਧੀਆ ਦਾ ਹੈ, ਜਿਹੜੀ ਇਹ ਕਹਿੰਦੀ ਆ ਕਿ ਕਾਂਗਰਸੀ ਆਗੂ ਇਹ ਤਾਂ ਕਹਿੰਦਾ ਕਿ ਨਰਿੰਦਰ ਮੋਦੀ ਦੇ ਟੋਟੇ ਕਰ ਦਿਆਂਗੇ। ਉਹ ਕਹਿੰਦੀ ਇਲੈਕਸ਼ਨਾਂ ਹੋ ਲੈਣ ਦਿਓ, ਨਤੀਜੇ ਆ ਲੈਣ ਦਿਓ, ਫਿਰ ਦੇਖਣਾ ਤੁਸੀਂ ਟੋਟੇ ਹੁੰਦੇ ਕਿਹਦੇ ਜੀ। ਤੇ ਫਿਰ ਇਹ ਬਿਆਨਬਾਜ਼ੀ ਵੀ ਆ ਜਿਹੜੀ ਇਹ ਬੜੀ ਮਾੜੀ ਬਿਆਨਬਾਜ਼ੀ ਆ ਜਿਹੜੀ ਕਰਦੇ ਆ, ਇੱਥੇ ਤੱਕ ਵੀ ਨਹੀਂ ਕਰਨਾ ਚਾਹੀਦਾ। ਤੇ ਅਗਲੀ ਗੱਲ ਕਰੀਏ ਜੀ, ਜਿਵੇਂ ਆਪਾਂ ਦੁਨੀਆ 'ਚ ਪੜ੍ਹ ਲਿਖ ਰਹੀ ਆ, ਪਰ ਹੁਣ ਵੀ ਸੁਣਨੇ ਦੇ ਵਿੱਚ ਆਇਆ ਕਿ ਜਿਹੜੇ ਵੱਡੇ ਨੇਤਾ ਆ ਉਹ ਜਦੋਂ ਪੇਪਰ ਭਰਨੇ ਆ ਨਾਮਜ਼ਦਗੀ ਦੇ ਤੇ ਤਾਂ ਵੀ ਸੁਣਿਆ ਕਿ ਉਹ ਹਵਨ ਕਰਾਉਂਦੇ ਨੇ ਜੀ ਪਹਿਲਾਂ। ਇਹ ਤਾਂ ਕੋਈ ਵੀ ਘੱਟ ਨਹੀਂ ਜੀ ਇਸ ਮਾਮਲੇ ਦੇ ਉੱਤੇ। ਸਭ ਨੂੰ ਪਤਾ ਹੈ ਕਿ ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੂਰਮਹਿਲ ਵਾਲਾ ਜਿਹੜਾ ਡੇਰਾ ਜੀ ਉਹਦੇ ਖਾਸ ਪ੍ਰੇਮੀ ਨੇ ਜੀ, ਉੱਥੇ ਜਿੱਥੇ ਬਾਬਾ ਫਰੀਦ ਚਲਾਇਆ ਪਿਆ 2 ਮਹੀਨਿਆਂ ਤੋਂ ਉੱਥੇ ਜਾਂਦੇ ਨੇ ਅਕਸਰ, ਉੱਥੇ ਹੀ ਜਿਹੜਾ ਉਹ ਸ਼ੁਰੂ ਕਰਦੇ ਨੇ। ਇਸੇ ਕਰਕੇ ਪੰਜਾਬ 'ਚ ਇਹਦਾ ਕੋਈ ਬਹੁਤਾ ਵੱਡਾ ਜ਼ਿਕਰ ਨਹੀਂ ਹੋਇਆ। ਉਹਨਾਂ ਦੇ ਹਵਨ ਦੀਆਂ ਫੋਟੋਆਂ ਵੀ ਕਈ ਵਾਰੀ ਸਾਹਮਣੇ ਆਈਆਂ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹ ਬਿਨਾਂ ਹਵਨ ਵਗੈਰਾ ਕੀਤੇ ਤੋਂ, ਬਿਨਾਂ ਮੰਤਰ ਵਗੈਰਾ ਜਿਹੜੇ ਨੇ ਉਹ ਪੜ੍ਹੇ ਪੜ੍ਹਾਏ ਤੋਂ ਘਰੋਂ ਨਹੀਂ ਨਿਕਲਦੇ। ਜਿਹੜੇ ਕਪਤਾਨ ਅਮਰਿੰਦਰ ਸਿੰਘ ਹੋਰੀ ਨੇ ਘੱਟ ਉਹ ਵੀ ਨਹੀਂ। ਇਸ ਮਾਮਲੇ 'ਚ ਅਸਲ 'ਚ ਕੋਈ ਵੀ ਘੱਟ ਨਹੀਂ ਹੈ। ਹੁਣ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਵੀ ਪਰਚਾ ਭਰਨ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਹਵਨ ਦਾ ਇੰਤਜ਼ਾਮ ਕੀਤਾ। ਜਿਹੜੇ ਕੱਢਣ ਵਾਲੇ ਨੇ ਨਾ ਜੀ ਟੇਵਾ, ਉਹ ਦੱਸਦੇ ਨੇ ਕਿ ਕਿੰਨੇ ਵੱਜ ਕੇ ਕਿੰਨੇ ਮਿੰਟ ਦੇ ਉੱਤੇ ਤੁਸੀਂ ਫਾਰਮ ਜਿਹੜਾ ਉਹ ਭਰਨਾ ਹੈ। ਉਹ ਫਿਰ ਆਪਣੇ ਕਾਫਲੇ ਨੂੰ ਉਸ ਤਰੀਕੇ ਦੇ ਨਾਲ ਲੈ ਕੇ ਜਾਂਦੇ ਨੇ ਵੀ ਜੇ ਮੰਨ ਲਓ 1:53 ਮਿੰਟ ਦਾ ਟਾਈਮ ਦਿੱਤਾ ਤੇ ਉਹ ਉਸ ਹਿਸਾਬ ਨਾਲ ਤੁਰਨਗੇ ਕਿ 1:53 ਤੇ ਪੇਪਰ ਜਿਹੜੇ ਆ ਨਾ ਉਹ ਫੜਾਏ ਜਾ ਸਕਣ ਚੋਣ ਅਧਿਕਾਰੀ ਨੂੰ। ਬੜੇ ਅਜੀਬੋ-ਗਰੀਬ ਜਿਹੇ ਤਰੀਕੇ ਜਿਹੜੇ ਅਪਣਾਉਂਦੇ ਨੇ ਤੇ ਟਾਲ ਮਟੋਲ ਕਰੀ ਜਾਣਗੇ, ਫਲਾਣਾ ਨਹੀਂ ਆਇਆ ਧਮਕਾਉਣਾ ਨਹੀਂ, ਉਹਦੇ ਨਾਲ ਹੱਥ ਮਿਲਾਈ ਜਾਣਗੇ ਤਾਂ ਕਿ 1:53 ਜਾਂ ਇਹ ਤਾਂ ਮੈਂ ਉਹਦਾ ਇੱਕ ਟਾਈਮ ਦੱਸ ਰਿਹਾ ਵੀ ਜਿਹੜਾ ਟਾਈਮ ਕੱਢਿਆ ਹੁੰਦਾ ਨੇ ਜੀ ਉਹ ਲਿਆਂਦਾ ਜਾਵੇ। ਜਦੋਂ ਉਹ ਆਉਂਦਾ ਫਿਰ ਭੱਜ ਕੇ ਜਾ ਕੇ ਚੋਣ ਅਧਿਕਾਰੀ ਨੂੰ ਜਿਹੜੇ ਪੇਪਰ ਨੇ ਨਾ ਉਹ ਫੜਾ ਦਿੰਦੇ ਨੇ। ਵੋਟਰਾਂ ਤੋਂ ਵੱਧ ਭਰੋਸਾ ਇਹਨਾਂ ਨੂੰ ਇਸ ਵੇਲੇ ਉਹਨਾਂ ਪੰਡਤਾਂ ਦੇ ਹੈ ਜਿਹੜੇ ਟੇਵਾ ਲਾਉਂਦੇ ਨੇ। ਤੇ ਜੀ ਜਿਵੇਂ ਤੁਸੀਂ ਪੰਡਤਾਂ ਦੀ ਗੱਲ ਕੀਤੀ ਆ, ਇਹਨਾਂ ਨੂੰ ਇੱਕ ਪੰਡਤ ਪਰਮਿੰਦਰ ਢੀਂਡਸਾ ਲਈ ਵੀ ਜ਼ਰੂਰ ਹਾਇਰ ਕਰਨਾ ਚਾਹੀਦਾ ਆ ਕਿ ਉਹ ਜਿਵੇਂ ਵਿਚਾਰੇ ਦੀਆਂ ਪਿਕਚਰਾਂ ਦੇਖੀ ਦੀਆਂ ਜਿੱਥੇ ਵੀ ਰੈਲੀ ਕਰਨ ਜਾਂਦਾ ਤੇ ਹੁਣ ਪਤਾ ਲੱਗਾ ਸੀ ਕਿ ਉਹ ਢੀਂਡਸਾ ਦੀ ਰੈਲੀ ਦੇ ਵਿੱਚ ਕੁਰਸੀਆਂ ਵੀ ਚੱਲੀਆਂ। ਬਿਲਕੁਲ ਜੀ, ਇਹ ਰੈਲੀ ਜਿਹੜੀ ਆ ਮਲੇਰਕੋਟਲੇ ਦੇ ਵਿੱਚ ਹੋਈ। ਮਲੇਰਕੋਟਲੇ ਦੇ ਵਿੱਚ ਜਿਹੜੀ ਸ਼ਨੀਚਰਵਾਰ ਸ਼ਾਮ ਨੂੰ ਰੈਲੀ ਕੀਤੀ ਭਗਵੰਤ ਮਾਨ ਨੇ, ਉਹਦੇ ਸ਼ਾਇਦ ਜਿਹੜੀਆਂ ਸਿਆਸੀ ਰੈਲੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਰਿਕਾਰਡ ਜਿਹੜਾ ਟੁੱਟ ਗਿਆ ਜੀ। ਇੰਨੇ ਕੁ ਲੋਕ ਉਸ ਰੈਲੀ ਦੇ ਵਿੱਚ ਆਏ ਕਿਸੇ ਤਿਲ ਸੁੱਟਣ ਨੂੰ ਜਿਹੜੀ ਉਹ ਥਾਂ ਨਹੀਂ ਸੀਗੀ। ਇਸ ਭਾਈਚਾਰੇ ਦੇ ਵੱਲੋਂ ਉਮੀਦ ਤਾਂ ਸੀਗੀ ਕਿ ਉਹ ਇਸ ਪਾਸੇ ਸਪੋਰਟ ਕਰੂਗਾ, ਪਰ ਸਪੋਰਟ ਮਿਲੀ ਬਹੁਤ ਵੱਡੀ ਭਗਵੰਤ ਮਾਨ ਨੂੰ ਇੱਥੇ। ਪਰ ਦੂਸਰਾ ਦਾ ਪੱਖ ਹੁਣ ਇਹ ਦੇਖਣਾ ਕਿ ਰਾਤੀ ਜਿਹੜੀ ਰੈਲੀ ਹੋਈ ਇੱਥੇ ਮਲੇਰਕੋਟਲੇ ਦੇ ਵਿੱਚ ਅਕਾਲੀਆਂ ਦੀ, ਉਹਦੇ ਵਿੱਚ ਉਹ ਕੁਰਸੀ ਚੱਲੀ, ਉਹਨਾਂ ਨੇ ਸਾਰਾ ਪੰਡਾਲ ਹੀ ਆਪਣਾ ਭੰਨ ਲਿਆ। ਇੱਥੇ ਸਟੇਜ ਦੇ ਉੱਤੇ ਜਿਹੜੇ ਬੈਠੇ ਸਨ ਜੀ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ, ਉਹਨਾਂ ਦੀ ਪਤਨੀ ਨੂੰ ਜਦੋਂ ਪਿਛਲੀ ਵਾਰੀ ਟਿਕਟ ਜਿਹੜੀ ਉਹ ਦੇ ਦਿੱਤੀ ਗਈ ਸੀ, ਉੱਥੋਂ ਸ਼ਾਇਦ ਇਹਦਾ ਸੀਗਾ ਜਿਹੜੀ ਅਕਾਲੀ ਧੜੇਬਾਜ਼ੀ ਉੱਥੇ ਬਣੀ ਹੋਈ ਆ ਕਿ ਉਹਨਾਂ ਨੇ ਕੁਰਸੀਆਂ ਚਲਾਤੀਆਂ। ਉਸ ਟਾਈਮ ਦੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਬਹੁਤ ਚਰਚਿਤ ਸਹੁਰਾ ਸਾਹਿਬ
ਬੰਬੇ ਤੋਂ ਜਿਹੜੇ ਆਏ ਹੋਏ ਨੇ ਚੋਣ ਵੇਖਣ ਦੇ ਵਾਸਤੇ। ਮੈਂ ਬਹੁਤ ਚਰਚਿਤ ਤਾਂ ਕਿਹਾ ਕਿਤੇ ਜ਼ਿਕਰ ਕਰਾਂਗੇ ਉਹਨਾਂ ਦਾ, ਬਹੁਤ ਚਰਚਿਤ ਕਿਉਂ ਨੇ। ਉਹ ਬੈਠੇ ਹੋਏ ਸਨ, ਜਦੋਂ ਉਹਨਾਂ ਨੇ ਕੁਰਸੀਆਂ ਚੱਲਦੀਆਂ ਵੇਖੀਆਂ ਉਹ ਤਾਂ ਪਿਛਲੇ ਪਾਸਿਓਂ ਦੀ ਨਿਕਲ ਕੇ ਤੇ ਟਿੱਬ ਕੇ ਨਾਲ ਦੀ ਨਾਲ ਦੀ, ਫਿਰ ਉਹ ਉੱਥੇ ਨਹੀਂ ਮੁੜ ਕੇ ਆਏ। ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀਆਂ ਦੀ ਜਿਹੜੀ ਚੋਣਾਂ ਦੇ ਵਿੱਚ ਸਰਗਰਮੀ ਹੈ ਢੀਂਡਸਾ ਸਾਹਿਬ ਦੀ ਖਾਸ ਤੌਰ ਦੇ ਉੱਤੇ, ਕੁਝ ਪਿੰਡਾਂ ਦੇ ਵਿੱਚ ਪਰਮਿੰਦਰ ਢੀਂਡਸਾ ਨੂੰ ਬੋਲਣ ਵੀ ਨਹੀਂ ਦਿੱਤਾ ਗਿਆ। ਮਲੇਰਕੋਟਲਾ ਜਿਹੜਾ ਸੰਗਰੂਰ ਲੋਕ ਸਭਾ ਹਲਕੇ ਦੇ ਉੱਤੇ ਸਭ ਤੋਂ ਵੱਡਾ ਰੋਲ ਨਿਭਾਉਂਦਾ ਹੈ, ਤੇ ਜਿਵੇਂ ਕੁਰਸੀਆਂ ਇੱਥੇ ਚੱਲੀਆਂ ਨੇ ਲੱਗਦਾ ਕਿ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ਅਕਾਲੀਆਂ ਦੀ। ਜੀ ਬਿਲਕੁਲ, ਇਸ ਹਿਸਾਬ ਨਾਲ ਇਸੇ ਤਰ੍ਹਾਂ ਲੱਗਦਾ ਹੈ। ਤੇ ਚੋਣਾਂ ਆ ਜਿਹੜੀਆਂ, ਚੋਣਾਂ ਦਾ ਕਦ ਸ਼ੁਰੂ ਹੋ ਰਹੀਆਂ? ਪਹਿਲਾ ਗੇੜ ਜਿਹੜਾ ਚੋਣਾਂ ਦਾ ਅੱਜ ਸਟਾਰਟ ਹੋ ਗਿਆ ਜੀ, ਔਰ ਇਹ 16ਵੀਂ ਲੋਕ ਸਭਾ ਦੇ ਵਾਸਤੇ ਜਿਹੜੀਆਂ ਅਸਾਮ ਤੇ ਤ੍ਰਿਪੁਰਾ ਦੀਆਂ ਜਿਹੜੀਆਂ ਸੀਟਾਂ ਨੇ, 14 ਅਸਾਮ ਦੀਆਂ, ਇੱਥੇ ਜਿਹੜੀਆਂ ਜੀ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਵੇਰੇ 7 ਵਜੇ। ਹੁਣ ਤਾਂ 2 ਘੰਟੇ ਹੋ ਗਏ ਵੋਟਾਂ ਜਿਹੜੀਆਂ ਨੇ ਉਹ ਪੈਣ ਨੂੰ। ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ ਕੁੱਲ 51 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਜਿਹੜੀ ਹੈ ਜੀ ਉਹ ਅਜ਼ਮਾ ਰਹੇ ਨੇ। ਇਹਦੇ ਵਿੱਚੋਂ ਪ੍ਰਮੁੱਖ ਦੇ ਵਿੱਚ ਮੁੱਖ ਮੰਤਰੀ ਤਰੁਣ ਗੋਗੋਈ ਦਾ ਮੁੰਡਾ ਗੌਰਵ ਗੋਗੋਈ, ਕੇਂਦਰੀ ਮੰਤਰੀ ਪਵਨ ਸਿੰਘ ਘਾਟੋਵਾਲ, ਰਣੀਨਾਰਾ ਭਾਜਪਾ ਦੇ ਸੂਬਾ ਪ੍ਰਧਾਨ ਸਰਬਨੰਦਾ ਸੋਨੋਵਾਲ, ਅਸਮ ਗਣ ਪਰਿਸ਼ਦ ਦੇ ਸਿਟਿੰਗ ਮੈਂਬਰ ਜੋਸਫ ਟੋਪੋ ਖਾਸ ਤੌਰ ਦੇ ਉੱਤੇ ਜਿਹੜੇ ਜੀ ਉਹ ਸ਼ਾਮਲ ਨੇ। ਲੈਫਟ ਫਰੰਟ ਸ਼ਾਸਿਤ ਤ੍ਰਿਪੁਰਾ ਦੇ ਵਿੱਚ ਬਹੁਤ ਕੌਣੀ ਮੁਕਾਬਲਾ ਹੈ। CPM, ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਸਣੇ 13 ਦੇ ਕਰੀਬ ਜਿਹੜੇ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਅਗਲਾ ਜਿਹੜਾ ਗੇੜ ਹੈ ਜੀ ਉਹ 10 ਤਰੀਕ ਨੂੰ ਹੋਊਗਾ, ਤੇ 10 ਤਰੀਕ ਦੇ ਵਿੱਚ ਸਾਡਾ ਗਵਾਂਢੀ ਸੂਬਾ ਹਰਿਆਣਾ ਤੇ ਚੰਡੀਗੜ੍ਹ ਵੀ ਸ਼ਾਮਲ ਹੈ ਜੀ। ਜੀ ਇਹਦਾ ਮਤਲਬ ਕਿ ਜਿਹੜਾ ਬਿਗਲ ਆ ਉਹ ਵੱਜ ਗਿਆ ਤੇ ਚੋਣਾਂ ਜਿਹੜੀਆਂ ਸ਼ੁਰੂ ਹੋ ਗਈਆਂ ਜੀ ਇੰਡੀਆ ਦੇ ਵਿੱਚ। ਤੇ ਜੀ ਸਰੋਤਿਓ, ਤੇ ਜੀ ਅੱਗੇ ਚੱਲਦੇ ਆ। ਜਿਵੇਂ ਭਾਜਪਾ ਦਾ ਜਿਹੜਾ ਮੈਨੀਫੈਸਟੋ ਆ, ਮੈਨੀਫੈਸਟੋ ਦੀ ਬੜੇ ਚਿਰਾਂ ਤੋਂ ਗੱਲ ਤੁਰੀ ਆਈ ਆ, ਤੇ ਉਹ ਮੈਨੀਫੈਸਟੋ ਬਾਹਰ ਨਿਕਲਿਆ ਜਾਂ ਨਹੀਂ ਅਜੇ? ਨਹੀਂ ਨਿਕਲਿਆ ਜੀ, ਉਹ ਤਾਂ ਸਾਰੀ ਜੀ ਆ ਜੇ। ਕਿਹਾ ਇਹ ਜਾ ਰਿਹਾ ਸੀਗਾ BJP ਦੇ ਵੱਲੋਂ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹ ਕੀ ਨਹੀਂ ਹੋ ਪਾ ਰਹੀ, ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਉਲਝੇ ਹੋਏ ਨੇ। ਇਸ ਕਰਕੇ ਜੇ ਇਕੱਠੇ ਨਹੀਂ ਹੁੰਦੇ, ਕੋਈ ਸ਼ਾਮਲ ਨਾ ਹੋਇਆ, ਤੇ BJP ਵਾਲੇ ਕਹਿੰਦੇ ਫਿਰ ਇਹ ਮੈਸੇਜ ਆਊਗਾ ਕਿ ਜੀ ਫਲਾਨਾ ਸ਼ਾਮਲ ਨਹੀਂ ਹੋਇਆ, ਉਹ ਚੋਣ ਮੈਨੀਫੈਸਟੋ ਦੇ ਨਾਲ ਸ਼ਾਇਦ ਸਹਿਮਤ ਨਹੀਂ ਸੀਗਾ। ਰਾਮ ਮੰਦਿਰ ਮੁੱਦਾ ਤੇ ਧਾਰਾ 370 ਵਾਲੀ ਜਿਹੜੀ ਗੱਲ ਆ ਜੀ ਉਹ ਅੜਿੱਕਾ ਬਣਿਆ ਰਿਹਾ, ਜਿਹਦੇ ਕਰਕੇ ਇਹ ਚੋਣ ਮੈਨੀਫੈਸਟੋ ਲੇਟ ਹੋ ਗਿਆ। ਹੁਣ ਇਹ ਭੁਰਕੀ ਜਿਹੜੀ ਆ ਜੀ ਉਹ ਚੋਣ ਕਮਿਸ਼ਨ ਨੇ ਮਾਰੀ ਸੀ ਗੱਲ ਕਿ ਤੁਸੀਂ ਹੁਣ ਇਹ ਚੋਣ ਮੈਨੀਫੈਸਟੋ ਜਾਰੀ ਨਹੀਂ ਕਰ ਸਕਦੇ। ਕੱਲ ਜਾਰੀ ਕਰਨਾ ਸੀ ਦਿੱਲੀ ਦੇ ਵਿੱਚ, ਜਾਰੀ ਕਰ ਸਕਦੇ ਉਹ ਕਹਿੰਦੇ, ਪਰ ਮੀਡੀਆ ਨੂੰ ਉੱਥੇ ਨਹੀਂ ਸੱਦ ਸਕਦੇ। ਜੇ ਮੀਡੀਆ ਨੂੰ ਤੁਸੀਂ ਉੱਥੇ ਸੱਦਿਆ, ਇਹਦੀ ਕਿਸ ਤਰ੍ਹਾਂ ਦੇ ਉੱਤੇ ਕੋਈ ਜਿਹੜੀ ਖਬਰ ਹੈ ਉਹ ਆਈ, ਉਹਨਾਂ ਨੇ ਕਿਹਾ ਕਿ ਚੈਨਲ ਦੇ ਉੱਤੇ ਵੀ ਕੇਸ ਦਰਜ ਹੋਊਗਾ, ਕਿਉਂਕਿ 7 ਤਰੀਕ ਵਾਲਾ ਜਿੱਥੇ ਅੱਜ ਵੋਟਾਂ ਪੈ ਰਹੀਆਂ ਨੇ ਉਹ ਚੋਣ ਪ੍ਰਚਾਰ ਖਤਮ ਹੋ ਚੁੱਕਾ। ਅੱਜ ਉੱਥੇ ਪੈ ਰਹੀਆਂ ਨੇ, ਜਿਹੜਾ ਕੱਲ ਤੋਂ ਉਹਦੀ ਚੋਣ ਪ੍ਰਚਾਰ ਖਤਮ ਹੋ ਜਾਣਾ ਹਰਿਆਣੇ ਤੇ ਚੰਡੀਗੜ੍ਹ ਵਰਗੇ ਪ੍ਰਸਾਦ ਦੇ ਵਿੱਚ 10 ਨੂੰ ਵੋਟਾਂ ਪੈ ਰਹੀਆਂ ਨੇ। ਇਸ ਕਰਕੇ ਕੁਰਿੱਕੀ 'ਚ ਆ ਗਈ ਭਾਰਤੀ ਜਨਤਾ ਪਾਰਟੀ ਕਿ ਹੁਣ ਉਹ ਚੋਣ ਮੈਨੀਫੈਸਟੋ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਨਾਲ ਜਾਰੀ ਕਰੇ। ਉਹ ਥੋੜੀ ਕੋਈ ਚੋਰ ਮੋਰੀ ਜਿਹੜੀ ਹੈ ਜੀ ਲੱਭੂਗੀ, ਜਾਂ ਕੋਈ ਨਾ ਕੋਈ ਵਿੱਚੋਂ ਡੇਟ ਜਿਹੜੀ ਆ ਉਹ ਸਿਲੈਕਟ ਕਰੂਗੀ। ਬਾਕੀ ਪਾਰਟੀਆਂ ਦਾ ਚੋਣ ਮੈਨੀਫੈਸਟੋ ਆ ਚੁੱਕਾ ਹੈ, ਪਰ ਸਰਕਾਰ ਬਣਾਉਣ ਦੇ ਵਾਸਤੇ ਪਰ ਪੋਲਿਸੀ ਦਾਅਵਾ ਕਰ ਰਹੀ ਭਾਰਤੀ ਜਨਤਾ ਪਾਰਟੀ ਅਜੇ ਤੱਕ ਚੋਣ ਮੈਨੀਫੈਸਟੋ ਹੀ ਨਹੀਂ ਜਾਰੀ ਕਰ ਸਕੀ। ਲਓ ਜੀ, ਇਹਦੇ ਵਿੱਚ ਵੀ ਕੋਈ ਨਾ ਕੋਈ ਜਿਹੜੀ ਗੱਲਬਾਤ ਆ ਉਹ ਨਿਕਲ ਆਉਣੀ ਹੈ। ਤੇ ਅੱਗੇ ਭਾਜਪਾ ਦੀ ਗੱਲ ਕਰਦੇ ਆ ਜੀ, ਇਹਨਾਂ ਦੀ ਕਿ ਗੁਰਦਾਸਪੁਰ ਦੇ ਵਿੱਚ ਪਤਾ ਲੱਗਾ ਕਿ ਇੱਕ ਹੋਰ ਭਾਜਪਾ ਦਾ ਨੇਤਾ ਖੜ ਗਿਆ, ਉੱਥੇ ਕੀ ਇਹ ਦੁਫਾੜ ਹੋ ਗਏ ਨੇ? ਜੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨੂੰ ਇੱਕ ਵੱਡੀ ਸੈਟਬੈਕ ਕਹੀ ਜਾ ਸਕਦੀ ਹੈ ਜੀ। ਗੁਰਦਾਸਪੁਰ ਤੋਂ ਉੱਥੇ ਇਹ ਫਟ ਗਏ ਨੇ, ਔਰ ਵਿਨੋਦ ਖੰਨੇ ਦੀ ਮੁਸ਼ਕਿਲ ਜਿਹੜੀ ਹੈ ਨਾ ਜੀ ਉਹ ਵੱਧ ਗਈ ਹੈ, ਕਿਉਂਕਿ ਇੱਥੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜਕਾਰਨੀ ਹੈ ਜੀ ਉਹਦੇ ਰਾਸ਼ਟਰੀ ਕਾਰਜਕਾਰਨੀ ਜਿਹੜੀ ਹੈ ਜੀ ਉਹਦੇ ਮੈਂਬਰ ਤੇ ਪੰਜਾਬ ਬਾਲ ਅਧਿਕਾਰ ਜਿਹੜਾ ਇੱਥੇ ਬਣਿਆ ਹੋਇਆ ਕਮਿਸ਼ਨ ਉਹਦੇ ਚੇਅਰਮੈਨ ਸਵਰਨ ਸਲਾਰੀਆ, ਉਹਨੇ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਸਵਰਨ ਸਲਾਰੀਆ ਨੇ ਕਿਹਾ ਕਿ 9 ਅਪ੍ਰੈਲ ਨੂੰ ਉਹ ਆਪਣੇ ਕਾਗਜ਼ ਜਿਹੜੇ ਆ ਉਹ ਦਾਖਲ ਕਰੂਗਾ, ਜਿੱਦਣ ਵਿਰੋਧ ਖੰਨੇ ਨੇ ਇਹ ਕਾਗਜ਼ ਜਿਹੜੇ ਨੇ ਉਹ ਦਾਖਲ ਕਰਨੇ ਨੇ। 8 ਸਾਲਾਂ ਤੋਂ ਗੁਰਦਾਸਪੁਰ ਹਲਕੇ ਦੇ ਵਿੱਚ ਕਾਫੀ ਭੱਜ-ਨੱਠ ਜਿਹੜੀ ਹੈ ਜੀ ਉਹ ਸਵਰਨ ਸਲਾਰੀਆ ਕਰ ਰਿਹਾ, ਪਰ ਵਿਰੋਧ ਖੰਨਾ ਉਹਦੀ ਇੱਕਦਮ ਫੇਰ ਆ ਕੇ ਚੋਣਾਂ ਦੇ ਮੌਕੇ ਦੇ ਉੱਤੇ ਟਿਕਟ ਲੈ ਗਏ ਨੇ। ਵਿਰੋਧ ਖੰਨੇ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਇੱਥੇ ਵੱਧ ਸਕਦੀਆਂ ਨੇ। ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਜ਼ਰੂਰ ਥੋੜੀਆਂ ਕੱਛਾਂ ਵਜਾ ਰਹੇ ਹੋਣਗੇ। ਜੀ ਬਿਲਕੁਲ। ਤੇ ਪਹਿਲਾਂ ਅਸੀਂ ਸੁਣਾਂਗੇ ਜੀ ਇਹਨਾਂ ਤੋਂ ਅਜ਼ਨਾਮਾ ਜੀ ਬਲਤੇਜ ਪੰਨੂ ਜੀ, ਅੱਜ ਦਾ ਅਜ਼ਨਾਮਾ। ਠੀਕ ਹੈ, ਵਕਤ ਜੰਗ ਦਾ ਹੋਵੇ ਤਾਂ ਬੈਠ ਪਿੱਛੇ ਲੀਡਰ ਤਿੱਖੇ ਦਬਾਕੜੇ ਮਾਰਦੇ। ਵਕਤ ਜੰਗ ਦਾ ਹੋਵੇ ਤਾਂ ਬੈਠ ਪਿੱਛੇ ਲੀਡਰ ਤਿੱਖੇ ਦਬਾਕੜੇ ਮਾਰਦੇ ਹੀ ਪੁੱਤਰ ਆਪਣਾ ਰੱਖ ਕੇ ਲੀਡਰੀ ਨੂੰ ਦੂਜੇ ਲੋਕਾਂ ਨੂੰ ਪਏ ਲਲਕਾਰਦੇ।
ਮੌਕਾ ਚੋਣ ਦਾ ਹੋਵੇ ਤਾਂ ਜੰਗ ਵਾਂਗੂ ਪੁੱਤਰ ਵਿੱਚ ਮੈਦਾਨ ਉਤਾਰਦੇ ਹੀ ਮੂਰਖ ਮੰਨਿਆ ਉਹਨਾਂ ਨੇ ਵੋਟਰਾਂ ਨੂੰ, ਨਾਲ ਗੱਲਾਂ ਦੇ ਉਹਨਾਂ ਨੂੰ ਚਾਲਦੇ ਹੀ। ਭੁੱਕੀ ਡੋਡੇ ਸਮੈਕ ਬਈ ਵੰਡਦੇ ਹੀ, ਚੋਗਾ ਨੋਟਾਂ ਦਾ ਵੱਖ ਇਹ ਸੁੱਟਦੇ ਹੀ। ਭੁੱਕੀ ਡੋਡੇ ਸਮੈਕ ਬਈ ਵੰਡਦੇ ਹੀ, ਚੋਗਾ ਨੋਟਾਂ ਦਾ ਵੱਖ ਇਹ ਸੁੱਟਦੇ ਹੀ। ਮੇਲਾ ਲੁੱਟ ਦਾ ਮਾਣ ਗੁਰਦਾਸ ਗਾ ਕੇ, ਭਾਸ਼ਣ ਝਾੜ ਕੇ ਵੋਟਾਂ ਨੂੰ ਲੁੱਟਦੇ ਹੀ। ਜੀ ਜੀ, ਬਹੁਤ ਵਧੀਆ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਜੀ ਸਰੋਤਿਓ, ਹੁਣ ਤੁਸੀਂ ਕਾਲ ਕਰ ਸਕਦੇ ਆ ਤੇ ਲੈਣੇ ਜੀ ਸਾਡੇ ਪਹਿਲੇ ਕਾਲਰ ਨੇ ਕੁਲਵਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਕੌਰ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰੇ ਜੀ ਸਵਾਲ ਨੇ, ਇੱਕ ਤਾਂ ਕਾਫੀ ਅਫਵਾਹ ਜੀ ਅੱਜ ਦੀ ਫੈਲੀ ਹੋਈ ਕਿ ਇੰਡੀਆ ਦੀ ਇਲੈਕਸ਼ਨ ਦੇ ਵਿੱਚ ਕੋਈ ਇਹੋ ਜਿਹਾ ਕੋਈ ਇਹਨਾਂ ਦਾ ਨੈਟ ਸਿਸਟਮ ਹੈਗਾ ਕਿ ਕੋਈ ਵੀ ਬਟਨ ਦਬਾਓ ਤੇ ਉਹ ਆਟੋਮੈਟਿਕਲੀ ਜਿਹੜੀ ਇਹ ਵੋਟ ਆ ਉਹ ਭਾਜਪਾ ਨੂੰ ਹੀ ਪਏਗੀ। ਕੀ ਇਹ ਸੱਚ ਆ ਜਾਂ ਅਫਵਾਹ ਹੈ ਜੀ? ਦੂਸਰਾ ਮੇਰਾ ਸਵਾਲ ਹੈਗਾ ਜੀ, ਸਵਾਲ ਨਹੀਂ ਹੈਗਾ ਵੈਸੇ ਮੈਂ ਪੁੱਛ ਰਿਹਾ ਇਹਨੂੰ, ਬਠਿੰਡਾ ਦੇ ਵਿੱਚ ਕਿਹੋ ਜਿਹੀ ਸਿਚੁਏਸ਼ਨ ਹੈ ਜੀ? ਥੈਂਕ ਯੂ ਕੁਲਵਿੰਦਰ ਸਿੰਘ ਜੀ। ਜੀ ਬਲਤੇਜ ਜੀ। ਨਹੀਂ, ਜਿਹੜੇ ਤਾਂ ਵਾਹ ਮਸ਼ੀਨ ਵਾਲੀ ਹੈ ਜੀ, ਇਹ ਮਸ਼ੀਨਾਂ ਦੇ ਬਾਰੇ ਦੇ ਵਿੱਚ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਉੱਡਦੀਆਂ ਰਹੀਆਂ ਨੇ। ਇੱਕ ਗੱਲ ਤਾਂ ਮੰਨਣ ਵਾਲੀ ਹੈ ਕਿ ਜੇ ਵਿਕਸਿਤ ਮੁਲਕ ਅਮਰੀਕਾ, ਕੈਨੇਡਾ ਨੇ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਨਕਾਰੀਆਂ ਹੋਈਆਂ ਨੇ ਤੇ ਇੱਥੇ ਕਿਉਂ ਚੱਲ ਰਹੀਆਂ ਨੇ? ਇਹਨਾਂ ਦੇ ਵਿੱਚ ਹੇਰਾਫੇਰੀ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਰਹਿੰਦੀਆਂ ਨੇ। ਪਰ ਜਿਹੜੀ ਉਹ ਖਬਰ ਉੱਡੀ ਸੀ ਉਹ ਇੱਕ ਦੋ ਮਸ਼ੀਨਾਂ ਦੇ ਵਾਸਤੇ ਸੀ, ਸਾਰੀਆਂ ਮਸ਼ੀਨਾਂ ਦੇ ਉੱਤੇ ਇਹ ਲਾਗੂ ਨਹੀਂ ਹੁੰਦਾ। ਦੂਸਰੀ ਕਿਹੜੀ ਸੀਟ ਦੇ ਬਾਰੇ ਪੁੱਛਿਆ ਨਾ? ਬਠਿੰਡਾ ਦੀ। ਹਾਂਜੀ, ਬਠਿੰਡੇ ਦੇ ਵਿੱਚ ਇਹ ਹੈ ਜੀ ਕਿ ਟੱਕਰ ਜਿਹੜੀ ਆ ਉਹ ਬਹੁਤ ਫਸਵੀਂ ਹੈ ਇਸ ਵੇਲੇ। ਮੁਕਾਬਲਾ ਜਿਹੜਾ ਜੀ ਦੋ ਦਲੀ ਭਾਰਾ, ਹਾਲਾਂਕਿ ਆਮ ਆਦਮੀ ਪਾਰਟੀ ਦੇ ਜੱਸੀ ਜਸਰਾਜ ਨੂੰ ਬੜਾ ਲੇਟ ਉੱਥੇ ਉਤਾਰਿਆ ਹੈ, ਪਰ ਅਸਲ ਮੁਕਾਬਲਾ ਕੋਈ ਪੁੱਛੋ ਤਾਂ ਮਨਪ੍ਰੀਤ ਸਿੰਘ ਤੇ ਹਰਸਿਮਰਤ ਕੌਰ ਦੇ ਵਿਚਾਲੇ ਹੈ ਜੀ। ਜੀ, ਤੇ ਸਾਡੇ ਅਗਲੇ ਕਾਲਰ ਨੇ ਮੁਖਤਾਰ ਸਿੱਧੂ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਦਾ ਵੀ ਉਹ ਦੱਸ ਦਿੱਤਾ ਅੱਗੇ ਵੀ ਆ ਜਿਹੜੀਆਂ ਮਸ਼ੀਨਾਂ ਖਰਾਬ ਜਿਹੜੀਆਂ ਪਹਿਲੀਆਂ ਚੋਣਾਂ ਹੋਈਆਂ ਉਹਦੇ 'ਚ ਨਹੀਂ ਗੜਬੜੀ ਚੱਲ ਪਈ? ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ 'ਚ ਤਿੰਨਾਂ ਚੋਂ ਸੂਬਿਆਂ ਜਿੱਤੀ ਜਿਹੜੀ ਆ ਭਾਜਪਾ ਜੀ। ਦੇਖੋ, ਇਹ ਇਲਜ਼ਾਮ ਤਾਂ ਇਹ ਲੱਗਦੇ ਰਹੇ ਨੇ, ਪਰ ਕਿਤੇ ਵੀ ਨਾ ਤਾਂ ਇਹਨਾਂ ਦੀ ਕਦੀ ਜਾਂਚ ਹੋਈ ਹੈ ਜੀ, ਨਾ ਕੋਈ ਏਦਾਂ ਦੀ ਗੜਬੜੀ ਜਿਹੜੀ ਆ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੀਆਂ ਮਸ਼ੀਨਾਂ ਜਿਹੜੀਆਂ ਗਲਤ ਨੇ। ਮੈਂ ਇਹ ਜ਼ਰੂਰ ਦੱਸ ਦਵਾਂ ਕਿ ਇਸ ਵਾਰੀ ਇੱਕ ਅਮੈਂਡਮੈਂਟ ਹੋਈ ਹੈ ਮਸ਼ੀਨਾਂ ਦੇ ਵਿੱਚ, ਦੋ ਅਮੈਂਡਮੈਂਟ ਹੋਈਆਂ ਨੇ ਐਕਚੁਅਲੀ। ਪੰਜਾਬ ਦੇ ਵਿੱਚ ਜਿਹੜੀਆਂ ਮਸ਼ੀਨਾਂ ਲਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਹੁਣ ਜਿਹੜੇ ਨੇਤਰਹੀਣ ਨੇ ਉਹ ਵੀ ਆਪਣੀ ਵੋਟ ਜਿਹੜੀ ਹੈ ਉਹ ਪਾ ਸਕਣਗੇ। ਉਹਨਾਂ ਦੇ ਵਾਸਤੇ ਬ੍ਰੇਲ ਲਿਪੀ ਜਿਹੜੀ ਹੈ ਜੀ ਉਹਦਾ ਨਾਲ ਪ੍ਰਬੰਧ ਜਿਹੜਾ ਕੀਤਾ। ਪਹਿਲਾਂ ਜਿਹੜੇ ਨੇਤਰਹੀਣ ਨੇ ਉਹਨਾਂ ਨੂੰ ਕਿਸੇ ਨਾਲ ਲਿਜਾ ਕੇ ਵੋਟ ਜਿਹੜੀ ਉਹ ਪਾਉਣੀ ਪੈਂਦੀ ਸੀ, ਇਹ ਚੇਂਜ ਹੋਈ ਆ। ਦੂਜੀ ਇਹ ਹੈ ਕਿ ਜੇ ਮੰਗ ਕੀਤੀ ਜਾਵੇ, ਬਠਿੰਡੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਮਸ਼ੀਨਾਂ ਜਿਹੜੀਆਂ ਉਹ ਦਿੱਤੀਆਂ ਜਾਣ, ਜਿਹੜੀ ਕਿ ਰਸੀਦ ਕੱਢਦੀ ਹੈ ਜੀ। ਜਦੋਂ ਤੁਸੀਂ ਵੋਟ ਪਾਤੀ ਉਹ ਰਸੀਦ ਤੁਸੀਂ ਸੰਭਾਲ ਕੇ ਰੱਖ ਸਕਦੇ ਹੋ, ਉਹ ਇਹ ਕਨਫਰਮ ਕਰਦੀ ਹੈ ਕਿ ਤੁਸੀਂ ਕਿਹਨੂੰ ਵੋਟ ਪਾਈ। ਜੀ, ਵਾਕਈ ਬਹੁਤ ਵਧੀਆ ਕੰਮ ਹੈ ਇਹ। ਹਾਂ, ਜਿਨ੍ਹਾਂ ਦੇ ਕੋਲ ਆਈਫੋਨ ਆ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਆ। ਸਾਡੇ ਅਗਲੇ ਕਾਲਰ ਨੇ ਜਤਿੰਦਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਸੀਗਾ, ਪਹਿਲਾਂ ਖਬਰ ਆਈ ਸੀਗੀ ਵੀ ਸਮਾਜਵਾਦੀ ਪਾਰਟੀ ਕੇਜਰੀਵਾਲ ਹੋਣਾ ਦੇ ਖਿਲਾਫ ਬੰਦਾ ਨਹੀਂ ਖੜਾ ਕਰ ਰਹੀ ਕੋਈ, ਪਰ ਹੁਣ ਥੋੜੇ ਦਿਨਾਂ ਤੋਂ ਖਬਰ ਆ ਰਹੀ ਹੈ ਵੀ ਸ਼ਾਇਦ ਉਹ ਬੰਦਾ ਖੜਾ ਕਰ ਰਹੇ ਆ। ਇਸ ਬਾਰੇ ਪੰਨੂ ਸਾਹਿਬ ਸਾਫ਼ ਕਰਨਗੇ ਵੀ ਕੀ ਹੋ ਰਿਹਾ ਵਾਰਾਣਸੀ ਦੇ ਵਿੱਚ? ਤੁਹਾਨੂੰ ਪਤਾ ਕਿਹੜੀ ਜਗ੍ਹਾ ਤੋਂ? ਵਾਰਾਣਸੀ ਜੀ। ਵਾਰਾਣਸੀ, ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਵਾਰਾਣਸੀ ਬਹੁਤ ਚਰਚਿਤ ਸੀਟ ਹੈ ਜੀ, ਹਰੇਕ ਨੂੰ ਨਾਮ ਯਾਦ ਹੋ ਗਿਆ ਬਨਾਰਸ ਜੀ। ਬਨਾਰਸ ਕੇ ਠੰਡ ਵਾਲੀ ਗੰਗੀ ਜਿਹੜੀ ਜੀ ਉਹ ਵੀ ਫੇਮਸ ਗੁਰਬਾਣੀ ਦੇ ਵਿੱਚ ਤੁਕ ਹੈ ਜੀ। ਇੱਥੇ ਵਾਰਾਣਸੀ ਦੇ ਵਿੱਚ ਸਮਾਜਵਾਦੀ ਪਾਰਟੀ ਕਹਿ ਰਹੀ ਹੈ ਜੀ ਕਿ ਬੰਦਾ ਜਿਹੜਾ ਉਹ ਆਪਣਾ ਖੜਾ ਕਰੂਗੀ। ਪਹਿਲਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਮੁਲਾਇਮ ਸਿੰਘ ਯਾਦਵ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੇ ਬੰਦਾ ਖੜਾ ਨਹੀਂ ਕਰਨਾ ਅਰਵਿੰਦ ਕੇਜਰੀਵਾਲ ਦੇ ਖਿਲਾਫ। ਅਰਵਿੰਦ ਕੇਜਰੀਵਾਲ ਦਾ ਇੱਕੋ ਜਿਹੜੀ ਥਿਊਰੀ ਸੀ ਉੱਥੋਂ ਦੀ, ਤਾਂ ਨਰਿੰਦਰ ਮੋਦੀ ਨੂੰ ਉਹਨੇ ਸ਼ਾਇਦ ਡਰਾਤਾ ਜੀ, ਇਸੇ ਕਰਕੇ ਭੱਜ ਕੇ ਜਾ ਕੇ ਨਰਿੰਦਰ ਮੋਦੀ ਹੋਰਾਂ ਨੇ ਦੂਜੀ ਜਿਹੜਾ ਪਰਚਾ ਦੀ ਉਹ ਵਡੋਦਰਾ ਤੋਂ ਜਾ ਕੇ ਭਰ ਦਿੱਤਾ, ਕਿਉਂਕਿ ਪਹਿਲਾਂ ਉਹਨਾਂ ਨੂੰ ਜਾਣਦਾ ਸੀ ਕਿ ਵਾਰਾਣਸੀ ਵਾਲੀ ਜਿਹੜੀ ਸੀਟ ਹੈ, ਕਿਉਂਕਿ ਉੱਥੇ ਬ੍ਰਾਹਮਣ ਵੋਟ ਬਹੁ ਗਿਣਤੀ ਦੇ ਵਿੱਚ ਹੈ, ਪਰ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਨੇ ਜੇ ਉਹ ਟੋਟਲ ਰਲਾ ਲਈਆਂ ਜਾਣ ਤਾਂ ਨਰਿੰਦਰ ਮੋਦੀ ਨੂੰ ਖਤਰਾ ਖੜਾ ਕਰ ਸਕਦੇ ਨੇ ਉੱਥੋਂ ਅਰਵਿੰਦ ਕੇਜਰੀਵਾਲ ਹੋਰੀ। ਪਰ ਕਾਂਗਰਸ ਨੇ ਵੀ ਕਿਹਾ ਕਿ ਅਸੀਂ ਆਪਣਾ ਉਮੀਦਵਾਰ ਖੜਾ ਕਰਨਾ, ਤੇ ਹੁਣ ਸਮਾਜਵਾਦੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਆਪਣਾ ਉਮੀਦਵਾਰ ਖੜਾ ਕਰਨਾ ਜੀ। ਗੱਜਨ ਸਿੰਘ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀ ਜੀ, ਪਿੱਛੇ ਜਾਏ ਨਹੀਂ ਯੂਪੀਏ ਸਰਕਾਰ ਨੇ ਆਰਡਰ ਕੀਤਾ ਸੀਗਾ ਵੀ ਫੌਜੀਓ, ਸਾਬਕਾ ਫੌਜੀਓ, ਤੁਸੀਂ ਸਾਰੀਆਂ ਵੋਟਾਂ ਸਾਨੂੰ ਦਿਓ, ਅਸੀਂ ਤੁਹਾਡੀ ਬੰਨ ਪੈਨਸ਼ਨ ਬੰਦ ਰੈਂਕ ਕਰ ਦੇਣੀ ਆ। ਤੇ ਇਹਦੇ ਬਾਰੇ ਕੀ ਤੁਹਾਡਾ ਵਿਚਾਰ ਹੈ? ਲਾਰਾ ਹੀ ਲਾਉਂਦੇ ਆ ਜਾਂ ਕੁਛ ਕਰਨਗੇ? ਥੈਂਕ ਯੂ ਜੀ। ਨਹੀਂ, ਹੋ ਗਿਆ ਜੀ, ਉਹ ਤਾਂ ਹੋ ਗਿਆ ਜੀ। ਠੀਕ ਹੈ ਜੀ, ਠੀਕ ਹੈ। ਸਾਡੇ ਅਗਲੇ ਕਾਲਰ ਨੇ ਬਲਵਿੰਦਰ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਜਿਹੜੀ ਬਠਿੰਡੇ ਵਾਲੀ ਸੀਟ ਤੇ ਕਹਿੰਦੇ ਨਾ ਵੀ ਮਨਪ੍ਰੀਤ ਸਿੰਘ ਬਾਦਲ ਇੱਕ ਹੋਰ ਖੜਾ ਕਰਨਾ ਹੈ,
ਅੱਜ ਕੱਲ੍ਹ ਉਹ ਮਨਪ੍ਰੀਤ ਸਿੰਘ ਬਾਦਲ ਇੱਕ ਹੋਰ ਖੜਾ ਕਰਦੇ ਨੇ ਜਾਂ ਹਰਸਿਮਰਤ ਕੌਰ ਬਾਦਲ ਇੱਕ ਹੋਰ ਖੜਾ ਕਰਦੇ ਨੇ। ਚੋਣ ਨਿਸ਼ਾਨ ਤਾਂ ਉਹਨਾਂ ਦਾ ਤੱਕੜੀ ਹੋਵੇਗਾ, ਪੰਜਾ ਹੋਊਗਾ, ਉਹਦੇ ਨਾਲ ਕੀ ਭੰਬਲ ਭੂਸਾ ਪਊਗਾ, ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ। ਜ਼ਰੂਰ ਜੀ, ਥੈਂਕ ਯੂ। ਇੱਕ ਮਨਪ੍ਰੀਤ ਸਿੰਘ ਬਾਦਲ ਤਾਂ ਖੜਾ ਜੀ ਜਿਹੜਾ ਹੁਣ ਕਾਂਗਰਸ ਦਾ ਉਮੀਦਵਾਰ ਹੈ। ਦੂਜਾ ਇੱਕ ਮਨਪ੍ਰੀਤ ਸਿੰਘ ਜਿਹੜਾ ਉਹ ਹੋਰ ਖੜਾ ਕੀਤਾ ਹੋਇਆ ਆਜ਼ਾਦ। ਮੈਂ ਕੱਲ ਸਾਂਝਾ ਕੀਤਾ ਸੀਗਾ ਕਿ ਇੱਕ ਤੀਜਾ ਮਨਪ੍ਰੀਤ ਹੋਰ ਜਿਹੜਾ ਜੀ ਉਹ ਖੜਾ ਕਰਨ ਦੇ ਚੱਕਰਾਂ 'ਚ ਆ ਜਿਹੜੀ ਸੱਤਾਧਾਰੀ ਧਿਰ ਹੈ। ਦੇਖੋ ਇਹ ਤੁਹਾਡੀ ਗੱਲ ਠੀਕ ਹੈ ਕਿ ਚੋਣ ਨਿਸ਼ਾਨ ਜਿਹੜਾ ਜੀ ਉਹਦੇ ਨਾਲ ਫਰਕ ਤਾਂ ਪੈਂਦਾ, ਪਰ ਜਦੋਂ ਪ੍ਰਚਾਰ ਦੀ ਗੱਲ ਆਉਂਦੀ ਹੈ ਨਾ ਜੀ, ਪ੍ਰਚਾਰ ਦੇ ਵਿੱਚ ਭੰਬਲ ਭੂਸਾ ਜਿਹੜਾ ਉਹ ਖੜਾ ਹੋਊਗਾ। ਜਿੱਥੇ ਚੋਣ ਨਿਸ਼ਾਨ ਆਉਂਦਾ ਜੀ ਕਹਿ ਦਊਗਾ ਕਿ ਮੈਂ ਮਨਪ੍ਰੀਤ ਹੈ, ਬਾਹਰ ਮੰਨ ਲਓ ਕਿਸੇ ਨੇ ਦੇਤੀ ਮੈਂ ਮਨਪ੍ਰੀਤ ਮੇਰਾ ਚੋਣ ਨਿਸ਼ਾਨ ਆਇਆ। ਹੁਣ ਸਾਰੇ ਤੁਹਾਡੇ ਵਰਗੇ ਸੁਚੇਤ ਸਿਰ ਨਹੀਂ ਨਾ ਹੈਗੇ ਜੀ, ਜਿਹੜੇ ਇਹ ਵੀ ਨਾਲ ਦੇਖਣਗੇ ਕਿ ਮਨਪ੍ਰੀਤ ਬਾਦਲ ਦਾ ਤਾਂ ਜੋ ਚੋਣ ਨਿਸ਼ਾਨ ਹੈ ਉਹ ਪੰਜਾ। ਉਹਦੇ ਵਿੱਚ ਕੁਝ ਲੋਕ ਤਾਂ ਭੰਬਲ ਭੂਸੇ ਦੇ ਵਿੱਚ ਆ ਜਾਣਗੇ ਕਿ ਸਾਨੂੰ ਮਨਪ੍ਰੀਤ ਦੇ ਬੰਦੇ ਆਏ ਸੀ, ਉਹ ਮਿਲੇ ਸੀ, ਉਹ ਕਹਿੰਦੇ ਸੀ ਆਹ ਚੋਣ ਨਿਸ਼ਾਨ ਹੈ, ਅਸੀਂ ਇਹਦੇ ਉੱਤੇ ਜਿਹੜੀ ਆ ਉਹ ਜਾ ਕੇ ਬਟਨ ਦੱਬਣਾ। ਇਹ ਤਾਂ 100% ਹੈ ਜੀ ਕਿ ਭੰਬਲ ਭੂਸਾ ਤਾਂ ਖੜਾ ਹੋਊਗਾ। ਸਾਰੇ ਇਹਦੇ ਸੁਚੇਤ ਨਹੀਂ ਹੁੰਦੇ ਜੀ ਜਿਵੇਂ ਤੁਸੀਂ ਸੁਚੇਤ ਹੋ। ਜਿਵੇਂ ਆਪਾਂ ਨੂੰ ਜੀ ਜਿਵੇਂ ਤੇ ਤੁਸੀਂ ਵਾਕਈ ਸੱਚ ਕਿਹਾ ਆ ਕਿ ਜੇ 2-3 ਮਨਪ੍ਰੀਤ ਹੋ ਗਏ ਤੇ ਉਹਨਾਂ ਨੂੰ ਬਹੁਤ ਔਖਾ ਹੋਊਗਾ ਵੀ ਕਿਹੜੇ ਮਨਪ੍ਰੀਤ ਨੂੰ ਅਸੀਂ ਵੋਟ ਪਾਈਏ। ਜਗਤਾਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਪੰਜਾਬ ਏਰੀਏ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਪੁੰਨੂ ਭਾਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਜਿਹੜੇ ਲੋਕ ਆ, ਜਿੱਦਾਂ ਹੁਣ ਮਤਲਬ ਰੀਸੈਂਟਲੀ ਇੱਕ ਖਬਰ ਆਈ ਆ ਕਿ ਇੱਕ ਸਰਪੰਚ ਨੇ ਸ਼ਰੇਆਮ ਕੁੜੀ ਦੇ ਚਪੇੜਾਂ ਮਾਰੀਆਂ। ਉਹ ਮਤਲਬ ਕਿ ਲੈਕਚਰ ਸੁਣਨ ਗਈ ਸੀ ਹਰਸਿਮਰਤ ਕੌਰ ਦਾ, ਤੇ ਉਸ ਤੋਂ ਬਾਅਦ ਜਿਹੜੀ ਰਹੀ ਇਹ ਬਾਦਲਾਂ ਦੀ ਗੱਲ, ਇਹ ਸਾਰੇ ਚੱਟੇ ਬੱਟੇ ਤਾਂ ਇੱਕੋ ਹੀ ਆ। ਤੇ ਜੇ ਆਪਾਂ ਇਹ ਕਹਿ ਦਈਏ ਵੀ ਮਨਪ੍ਰੀਤ ਸਿੰਘ ਬਾਦਲ ਬਹੁਤ ਹੀ ਮਤਲਬ ਵਧੀਆ ਬੰਦਾ ਹੋਊਗਾ, ਕਿਉਂਕਿ ਪਹਿਲਾਂ ਤਾਂ ਇਹ ਚੁੱਪ ਸੀਗਾ, ਮਤਲਬ ਜਦੋਂ ਇਹਦੇ ਕੋਲ ਮਿਨਿਸਟਰੀ ਸੀਗੀ ਜਾਂ ਜੋ ਵੀ ਇਹਦੇ ਕੋਲ ਅਦਾਰਾ ਦਿੱਤਾ ਹੋਇਆ ਸੀ ਉਹਨਾਂ ਨੇ ਬੜਾ ਚੁੱਪ ਸੀ। ਤੇ ਉਹ ਤਾਂ ਸਿਰਫ ਜਦੋਂ ਉਹਨੇ ਆਪਣਾ ਮੁੰਡਾ ਗਾਂਹ ਕਰ ਦਿੱਤਾ ਬਾਦਲ ਸਾਹਿਬ ਨੇ ਵੱਡੇ ਨੇ, ਤੇ ਉਦੋਂ ਜਾ ਕੇ ਇਹਨਾਂ ਦਾ ਦਰਾੜ ਪਿਆ ਆ ਵੀ ਇਹ ਜਿਹੜੇ ਲੋਕ ਆ ਇਹ ਸਟਿਲ ਬੇਵਕੂਫ ਬਣੀ ਜਾਣਗੇ ਜਾਂ ਕਿੱਦਾਂ। ਮਤਲਬ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇਸ ਵੇਲੇ ਮਨਪ੍ਰੀਤ ਸਿੰਘ ਬਾਦਲ ਕਰ ਰਿਹਾ, ਇਹ ਕਿਸੇ ਜ਼ਮਾਨੇ ਗਿਆਨੀ ਜੈਲ ਸਿੰਘ ਨੇ ਕੀਤੀਆਂ ਸੀ ਤੇ ਉਹਦਾ ਵਿਰੋਧ ਹਰਕਿਸ਼ਨ ਸਿੰਘ ਸਰਜੀਤ ਸਾਡਾ ਤਾਂ ਅੰਕਲ ਲੱਗਦਾ। ਹੁਣ ਲਈ ਤੁਹਾਡਾ ਕੀ ਕੁਐਸਚਨ ਹੈ? ਹੁਣ ਸਾਡਾ ਕੁਐਸਚਨ ਇਹ ਆ ਕਿ ਇਹਨਾਂ ਲੋਕਾਂ ਨੂੰ ਮਤਲਬ ਪਛਾਣਨਗੇ ਕਦੋਂ ਲੋਕ ਵੀ ਇੱਦਾਂ ਹੀ ਜੁੱਤੀਆਂ ਖਾਈ ਜਾਣਗੇ ਜਾਂ ਮਤਲਬ ਇਹਨਾਂ ਨੂੰ ਪਛਾਣ ਲੈਣਗੇ ਵੀ ਇਹ ਉਹੀ ਲੋਕ ਆ ਚੱਟੇ ਬੱਟੇ। ਥੈਂਕ ਯੂ ਜੀ। ਜੀ ਨਹੀਂ, ਉਮੀਦ ਹੈ ਜੀ ਕਿ ਕੁਝ ਚੇਂਜ ਤਾਂ ਜਿਹੜੀ ਆਊਗੀ। ਮੈਂ ਇੱਕ ਗੱਲ ਜ਼ਰੂਰ ਦੱਸਾਂ ਕਿ ਜਿਹੜੇ ਨਵੇਂ ਵੋਟਰ ਨੇ ਨਾ ਜੀ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪੰਜਾਬ ਦੇ ਵਿੱਚ ਵੀ ਇਸ ਵਾਰੀ ਬਹੁਤ ਨੇ। ਉਮੀਦ ਨਵੇਂ ਵੋਟਰਾਂ ਤੋਂ ਕਾਫੀ ਜ਼ਿਆਦਾ ਹੈ ਜੀ, ਜਿਹੜੇ ਸ਼ਾਇਦ ਪਰਿਵਾਰਵਾਦ ਨੂੰ ਕਿਤੇ ਨਾ ਕਿਤੇ ਪਿੱਛੇ ਜਿਹੜਾ ਉਹ ਧੱਕਣਗੇ। ਮੈਂ ਹੁਣੇ ਜਿਹੜਾ ਅੱਜ ਨਵਾਂ ਸ਼ੇਅਰ ਕੀਤਾ ਜੀ ਉਹਦੇ 'ਚ ਇਹੀ ਹੈ ਨਾ, ਜੰਗ ਦੇ ਵਾਸਤੇ ਤਾਂ ਲੋਕਾਂ ਦੇ ਪੁੱਤ ਤੇ ਜਦੋਂ ਚੋਣਾਂ ਫਿਰ ਆਪਣੇ ਪੁੱਤ। ਜੀ ਜੀ। ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਪੰਨੂ ਭਾਜੀ ਨੂੰ ਸਵਾਲ ਹੈ ਇੱਕ ਆਪਣੇ ਮਨਪ੍ਰੀਤ ਬਾਦਲ ਉਹਨਾਂ ਦਾ, ਜਿਹੜੇ ਆਪਣੇ ਭਗਤ ਸਿੰਘ ਦੇ ਭਤੀਜੇ ਆ, ਉਹਨਾਂ ਨੇ ਇਹਨਾਂ ਦੇ ਬਰਖਲਾਫ ਬਿਆਨ ਤੇ ਕਿਤੇ ਅਖਬਾਰ ਦੇ ਵਿੱਚ ਉਹ ਸਿਚੁਏਸ਼ਨ ਚੈੱਕ ਮੈਂ ਪੁੱਛਣਾ ਮੰਗਦਾ, ਰੋਜ਼ ਹੀ ਆਪਣੇ ਪਾਰਟੀਆਂ ਬਦਲਦੇ ਲੋਕ ਇਹ ਸੱਚੀਆਂ ਬਦਲਦੇ ਵੀ ਆ ਜਾਂ ਉਦਾਂ ਹੀ ਬਿਆਨ ਦਿੰਦੇ ਆ? ਕਿਉਂ ਮੇਰੇ ਪਿੰਡ ਦੇ ਬੰਦੇ ਵੀ ਆ, ਮੇਰਾ ਪਿੰਡ ਦਾ MLA ਆ ਡਾਕਟਰ ਰਾਮ ਸੂੰਡ, ਉਸ ਪਿੰਡ ਦੇ ਵਿੱਚੋਂ ਵੀ ਅੱਗੇ ਅਕਾਲੀਆਂ ਨੂੰ ਸਿਰਫ 70 ਵੋਟਾਂ ਪਈਆਂ ਸੀ ਮੋਹਨ ਲਾਲ ਨੂੰ। ਹੁਣ ਉਹ ਪਿੰਡ ਦੇ ਵਿੱਚ ਕਾਫੀ ਬੰਦਿਆਂ ਦਾ ਰੌਲਾ ਪਿਆ ਵੀ ਉਹ ਕਾਂਗਰਸ ਛੱਡ ਕੇ ਜਾ ਰਹੇ, ਸੱਚੀ ਜਾ ਰਹੇ ਆ ਜਾਂ ਕੇ ਝੂਠੇ ਜਾ ਗੱਲਾਂ? ਇਹਦੇ ਬਾਰੇ ਇਹਨਾਂ ਦਾ ਪੁੱਛਣਾ ਜੀ। ਚੋਣਾਂ ਦੇ ਮੌਕੇ ਦੇ ਉੱਤੇ ਇਹ ਕੁਛ ਤਾਂ ਹੁੰਦਾ ਹੀ ਹੁੰਦਾ ਜੀ। ਕੱਲ ਮੈਂ ਇੱਕ ਜਲਸਾ ਦੇਖ ਰਿਹਾ ਸੀਗਾ, ਜਦੋਂ ਉਹ ਅਕਾਲੀ ਲੀਡਰ ਸੀ ਉਹ ਜਾਣ ਲੱਗੇ ਤੇ ਉਹਨਾਂ ਦੇ ਕੋਲੇ ਇੱਕ ਬੰਦਾ ਜਿਹੜਾ ਸ਼ਾਇਦ ਮੈਂਬਰ ਪੰਚਾਇਤ ਆ ਜੀ, ਉਹ 8-10 ਬੰਦੇ ਨਾ ਭੀੜ ਦੇ ਵਿੱਚੋਂ ਮਸੀਂ ਕੋਲੇ ਲੈ ਕੇ ਆਇਆ, ਨਾਲ ਉਹਨੇ ਆਪਣੇ ਹੱਥ 'ਚ ਸਰੂਪੇ ਫੜੇ ਹੋਏ ਸੀ। ਲੀਡਰ ਸਾਹਿਬ ਨੂੰ ਫੜਾਤੇ ਜੀ, ਪਾ ਦਿਓ ਇਹਨਾਂ ਦੇ ਗੱਲ 'ਚ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਉਂਝ ਵੈਸੇ ਸਰੂਪੋ ਜਿਹੜਾ ਜੀ ਉਹਦੀ ਬੜੀ ਮਹਾਨਤਾ ਹੈ, ਇੱਕ ਬਹੁਤ ਉੱਚੀ ਸੁੱਚੀ ਚੀਜ਼ ਹੈ। ਕਿਸੇ ਦਾ ਉੱਥੇ ਉਹੀ ਸੀ ਢੱਕਿਆ ਹੋਇਆ ਜੀ। ਜਿਹੜੇ ਅਕਾਲੀ ਲੀਡਰ ਸਨ ਉਹਨਾਂ ਨੇ ਵੀ ਉੱਦਾਂ ਹੀ ਜੁੱਤੀਆਂ ਜਿਹੜੀਆਂ ਪਾਈਆਂ ਹੋਈਆਂ ਸੀ, ਉਹਨਾਂ ਨੇ ਵੀ ਪਾਸ ਰੋਪਾ ਫੜ ਕੇ ਜਿਹੜਾ ਲੈ ਕੇ ਆਇਆ ਸੀ ਉਹਨਾਂ ਦੇ ਹੱਥੋਂ, ਤੇ ਬੋਲੇ ਹੀ ਸੋ ਨਾਲ ਨਾਲ ਦੀ ਨਾਲ ਫੋਟੋਆਂ ਖਿੱਚ ਲਈਆਂ। ਤੇ ਅੱਜ ਕਿਸੇ ਨਾ ਕਿਸੇ ਪਰਚੇ ਦੇ ਵਿੱਚ ਜਿਹੜਾ ਸ਼ਾਮਲ ਹੋਊਗਾ, ਲੱਗਿਆ ਹੋਣਾ ਕਿ ਇੰਨੇ ਪਰਿਵਾਰ ਜਿਹੜੇ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਗਏ। ਇਹ ਤਾਂ ਡਰਾਮੇਬਾਜ਼ੀਆਂ ਨੇ ਜੀ, ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੀ ਹੁੰਦੀਆਂ ਰਹੀਆਂ ਨੇ ਤੇ ਹੁਣ ਵੀ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਜੀ। ਤੇ ਸਾਡੇ ਅਗਲੇ ਕਾਲਰ ਨੇ ਗੁਰਸ਼ਰਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਫਿਰ ਜਿਹੜਾ ਕੋਬਰਾ ਪੁਲਿਸ ਦਾ ਸਟਿੰਗ ਆਪਰੇਸ਼ਨ ਹੋਇਆ ਸੀ, ਮੈਂ ਵੀ ਉਹਦੇ ਵਿੱਚ ਥੋੜਾ ਦੇਖਿਆ ਸੀ ਉਹਨੂੰ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਬਹੁਤੇ ਜਿਹੜੇ MP ਜਿਹੜੇ ਬਿਲੋਂਗ ਕਰਦੇ ਸੀ ਬਜਰੰਗ ਦਲ ਨੂੰ ਜਾਂ ਫਿਰ BJP ਦੇ ਨਹੀਂ, ਉਸ ਟਾਈਮ ਦਾ ਮੁੱਖ ਮੰਤਰੀ ਕਲਿਆਣ ਸਿੰਘ ਵੀ
ਤੇ ਜਿਹੜੇ ਪ੍ਰਧਾਨ ਮੰਤਰੀ ਸੀ ਆਪਣੇ ਪੀਵੀ ਨਰਸਿਮਹਾ ਰਾਓ, ਅਡਵਾਨੀ, ਐਲ.ਕੇ. ਅਡਵਾਨੀ, ਇਹ ਸਾਰੇ ਇਹ ਵਾਲੀ ਸਾਜ਼ਿਸ਼ ਦੇ ਵਿੱਚ ਇਨਵੋਲਵ ਸਨ। ਤੇ ਜਦੋਂ ਆਪਾਂ ਨਰਸਿਮਹਾ ਰਾਓ ਦਾ ਜਿਹੜਾ ਵੇਖਦੇ ਹਾਂ ਰੋਲ, ਤੇ ਕਿਉਂਕਿ ਜਦੋਂ 1984 ਦੇ ਵਿੱਚ ਵੀ ਜਦੋਂ ਦਿੱਲੀ 'ਚ ਕਤਲੇਆਮ ਹੋਇਆ ਤੇ ਉਦੋਂ ਇਹ ਗ੍ਰਹਿ ਮੰਤਰੀ ਸੀ ਤੇ ਉਦੋਂ ਦੇਸ਼ ਦੇ ਜਿਹੜਾ ਰਾਸ਼ਟਰਪਤੀ ਸੀ ਉਹਦਾ ਫੋਨ ਵੀ ਨਹੀਂ ਸੀ ਚੁੱਕਦਾ। ਤੇ ਉਦੋਂ ਵੀ ਇਹ ਕਾਫੀ ਬੰਦਾ ਫਿਰਕੂ ਆ ਵੀ ਜੇ ਅਕਿਊਜ਼ ਬਣਦੇ ਨੇ ਤੇ ਕਿੱਦਾਂ ਆ ਇਹਨਾਂ ਮਰਨ ਉਪਰੰਤ ਵੀ ਇਹਨਾਂ ਨੂੰ ਵੀ ਮਤਲਬ ਸੂ ਕੀਤਾ ਜਾਊਗਾ, ਇਹਨਾਂ ਦਾ ਕੇਸ ਚੱਲੂਗਾ ਕਿ ਨਹੀਂ ਚੱਲੂਗਾ। ਦੂਜਾ ਮੇਰਾ ਕੁਐਸਚਨ ਛੋਟਾ ਜਿਹਾ ਇਹ ਆ ਕਿ ਜਿਹੜੇ ਆਪਣੇ ਕੈਪਟਨ ਸਾਹਿਬ ਆ ਤੇ ਜੇ ਆਪਣੇ ਸੁਨੀਲ ਜਾਖੜ ਨੇ ਜਿਹੜੇ ਪੰਜਾਬ ਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ, ਇਹਨਾਂ ਨੇ ਜਦੋਂ ਮੁੱਖ ਮੰਤਰੀ ਆਪਣੇ ਮਜੀਠੀਆ ਦੇ ਉੱਤੇ ਜਦੋਂ ਭੋਲੇ ਨੇ ਦਿੱਤਾ ਸੀ ਤੇ ਇਹਨਾਂ ਨੇ ਉਦੋਂ ਇਹਦੇ ਵਿੱਚ ਆਪਣੀ ਵਿਧਾਨ ਸਭਾ ਦੇ ਵਿੱਚ ਸੁਨੀਲ ਜਾਖੜ ਉਹਨਾਂ ਨੇ ਕਿਹਾ ਸੀ ਵੀ ਨਹੀਂ ਜੀ ਮਜੀਠੀਆ ਦੇ ਬਹੁਤ ਚੰਗੇ ਪਰਿਵਾਰ ਨੂੰ ਬਿਲੋਂਗ ਕਰਦਾ ਆ, ਸੋ ਇਹਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹ ਇਹੋ ਜਿਹਾ ਕੰਮ ਨਹੀਂ ਕਰਦਾ। ਤੇ ਹੁਣ ਜਦੋਂ ਕੈਪਟਨ ਸਾਹਿਬ ਮਜੀਠੀਆ ਨੇ ਕਿਹਾ ਵੀ ਤੁਹਾਡੀ ਧੌਣ ਮਰੋੜਾਂਗੇ, ਧੌਣ ਤੇ ਗੋਡਾ ਰੱਖਾਂਗੇ, ਤੇ ਹੁਣ ਉਹਨਾਂ ਨੂੰ ਵੀ ਆ ਗਿਆ ਵੀ ਇਹ ਤੇ ਡਰੱਗ ਦੇ ਵਿੱਚ ਇਨਵੋਲਵ ਸੀ, ਪਹਿਲੋਂ ਉਹਨਾਂ ਨੂੰ ਉਹ ਕਲੀਨ ਚਿੱਟ ਦਿੰਦੇ ਰਿਹਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਜੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਕਪਤਾਨ ਸਾਹਿਬ ਨੇ ਸਿੱਧਾ ਜਿਹੜਾ ਹਮਲਾ ਉਹ ਮਜੀਠੀਏ ਤੇ ਬੋਲਿਆ, ਇਹ ਕਿਹਾ ਕਿ ਇਹਦੇ ਜਿਹੜੇ ਸੰਬੰਧ ਨੇ ਉਹ ਸਮਗਲਰਾਂ ਦੇ ਨਾਲ ਨੇ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਵਰਡਿੰਗ ਆ, ਉਹਨਾਂ ਨੇ ਇਹ ਵੀ ਕਿਹਾ ਕਿ ਬਿਨਾਂ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਇੰਨੀ ਸਮਗਲਿੰਗ ਜਿਹੜੀ ਆ ਉਹ ਕਿਵੇਂ ਹੋ ਸਕਦੀ ਹੈ। ਹੁਣ ਕਪਤਾਨ ਸਾਹਿਬ ਤੇ ਜਿਹੜੇ CBI ਨੂੰ ਜਾਂਚ ਨਾ ਦੇਣ ਵਾਲੀ ਜਿਹੜੀ ਗੱਲ ਆਉਂਦੀ ਜੀ, ਇੱਥੇ ਪ੍ਰੋਬਲਮ ਇਹ ਆ ਮੀਡੀਆ ਦੇ ਵਿੱਚ, ਕਿਸੇ ਮੀਡੀਆ ਵਾਲੇ ਨੂੰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤ ਸਾਰਿਆਂ ਨੂੰ ਕਾਊਂਟਰ ਕੁਐਸਚਨ ਕਰਨਾ ਨਹੀਂ ਆਉਂਦਾ। ਉਹ ਬੋਲ ਕੇ ਚਲੇ ਜਾਂਦੇ ਨੇ, ਲੋਕ ਜਿਹੜੇ ਉਹ ਛਾਪ ਦਿੰਦੇ ਨੇ। ਛਾਪਣ ਦੀ ਵੀ ਗੱਲ ਇਹ ਆ ਕਿ ਪ੍ਰੈਸ ਰਿਲੀਜ਼ ਹੀ ਹੁਣ ਤਾਂ ਬਹੁਤੀਆਂ ਜਿਹੜੀਆਂ ਉਹ ਕਰਦੀਆਂ ਨੇ, ਉਹਨਾਂ ਨੇ ਆਪੋ ਆਪਣੇ ਬੰਦੇ ਟਾਈਪ ਕਰਨ ਵਾਲੇ ਰੱਖੇ ਹੋਏ ਨੇ, ਉਹ ਭੇਜ ਦਿੰਦੇ ਨੇ। ਇਸੇ ਕਰਕੇ ਡਿਫਰੈਂਟ ਫਲੇਵਰ ਦੀਆਂ ਖਬਰਾਂ ਤੁਹਾਨੂੰ ਨਹੀਂ ਲੱਭਦੀਆਂ ਕਿਤੇ ਵੀ। ਖਬਰ ਜਿਹੜੀ ਆ ਉਹ ਇੱਕੋ ਜਿਹੇ ਤਰੀਕੇ ਨਾਲ ਹੀ ਹੁੰਦੀ, ਜਿਹੜਾ ਪਾਰਟੀ ਨੇ ਬਣਾ ਕੇ ਭੇਜਿਆ ਹੁੰਦਾ ਉਹ ਦੇ ਦਿੰਦੇ ਨੇ। ਜੇ ਪ੍ਰੈਸ ਕਾਨਫਰੰਸ ਹੋਵੇ ਉਹਦੇ 'ਚ ਕਾਊਂਟਰ ਕੁਐਸਚਨ ਹੋਣ ਤੇ ਤੁਹਾਡੀ ਗੱਲ ਦਰੁਸਤ ਹੈ, ਇਹ ਲੋਕ ਮਿੰਟੋ ਮਿੰਟੀ ਜਿਹੜਾ ਉਹ ਘਿਰ ਸਕਦੇ ਨੇ। ਦੂਜੀ ਗੱਲ ਤੁਸੀਂ ਪੁੱਛੀ ਆ ਨਰਸਿਮਹਾ ਰਾਓ ਵਾਲੀ। ਨਰਸਿਮਹਾ ਰਾਓ ਨੂੰ ਕਦੀ ਵੀ ਸਫਲ ਸ਼ਾਸਕ ਦੇ ਤੌਰ ਦੇ ਉੱਤੇ ਮੈਂ ਨਹੀਂ ਦੇਖਦਾ ਜੀ। ਉਹ ਤਾਂ ਇੱਕ ਅਸਫਲ ਸ਼ਾਸਕ ਸੀਗਾ ਜੀ। ਹਾਂ, ਹਾਲਾਤ ਕੁਛ ਇਹੋ ਜਿਹੇ ਸਨ, ਜਾਂ ਇਹ ਕਹਿ ਲਓ ਕਿ ਡਾਕਟਰ ਮਨਮੋਹਨ ਸਿੰਘ ਦੀਆਂ ਕੁਛ ਪਾਲਿਸੀਜ਼ ਸਨ ਉਦੋਂ, ਜਿਹਦੇ ਕਰਕੇ ਨਰਸਿਮਹਾ ਰਾਓ ਜਿਹੜਾ ਸੀ ਉਹ ਆਪਣੀ ਸਰਕਾਰ ਜਿਹੜੀ ਹੈ ਉਹ ਚਲਾ ਗਿਆ। ਜਿੱਥੋਂ ਤੱਕ ਗੱਲ ਹੈ ਕਿ ਹੁਣ ਉਹ ਦੁਨੀਆ ਤੇ ਹੈ ਨਹੀਂ ਗਾ, ਕਿ ਉਸ ਤੋਂ ਬਾਅਦ ਵੀ ਜਿਹੜਾ ਜੀ ਕੋਈ ਕੇਸ ਜਿਹੜਾ ਉਹਦੇ ਉੱਤੇ ਬਾਬਰੀ ਮਸਜਿਦ ਵਾਲੇ ਮਾਮਲੇ ਦੇ ਵਿੱਚ ਚੱਲ ਸਕਦਾ ਆ, ਨਹੀਂ ਮੈਨੂੰ ਨਹੀਂ ਲੱਗਦਾ। ਹੋ ਸਕਦਾ ਹੋਵੇ ਤੇ ਕਿਸੇ ਤਰੀਕੇ ਨਾਲ ਬੁਲਾ ਕੇ ਪਾਏ ਲਓ ਜੀ। ਆਤੇ ਜੀ ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਪੰਨੂ ਹੁਣਾਂ ਨੂੰ ਇਹੋ ਹੀ ਡਾਇਰੈਕਟ ਸਵਾਲ ਕਰਨਾ ਸੀ ਜੀ ਕਿ ਆਪਣੇ ਕੇਸਰੀਵਾਲ ਵੀਰ ਜੀ ਇੱਧਰ ਟਾਂਡਾ ਦਸੂਹਾ ਇਸ ਸਾਈਡ ਤੇ ਵੀ ਆਪਣਾ ਰੋਡ ਸ਼ੋਅ ਲੈ ਕੇ ਜਾਣਗੇ? ਕਿਉਂਕਿ ਉਸ ਸਾਈਡ ਤੇ ਵੀ ਸਾਡੇ ਸੱਜਣ ਬਹੁਤ ਤੀਬਰਤਾ ਨਾਲ ਉਹਨਾਂ ਦੀ ਵੇਟ ਕਰਦੇ ਵੀ ਇੱਧਰ ਜੇ ਕਰਨ ਤਾਂ ਬਹੁਤ ਚੰਗਾ ਹੋਏਗਾ। ਕੀ ਇਸ ਦੇ ਬਾਰੇ 'ਚ ਇਹਨਾਂ ਨੂੰ ਕੁਛ ਹੈ ਪਤਾ? ਠੀਕ, ਥੈਂਕ ਯੂ ਜੀ। ਬਿਲਕੁਲ ਜਾ ਰਹੇ ਨੇ ਜੀ, 13 ਦੀਆਂ 13 ਸੀਟਾਂ ਦੇ ਉੱਤੇ ਜਾਣਗੇ। ਹੁਸ਼ਿਆਰਪੁਰ ਤਾਂ ਉਹਨਾਂ ਕਿਉਂਕਿ ਇੱਕ ਲੇਡੀਜ਼ ਨੂੰ ਜਿਹੜੀ ਸੀਟ ਦਿੱਤੀ ਹੋਈ ਆ, ਤੇ ਆਈ ਥਿੰਕ ਹਰ ਹਾਲਤ ਜਾਣਗੇ ਜੀ। ਜਿੱਥੋਂ ਤੱਕ ਪਤਾ ਮੈਨੂੰ ਲੱਗ ਰਿਹਾ ਜੀ ਕਿ 3 ਪਿੰਡ ਵਿੱਚ ਉਹਨਾਂ ਨੇ 13 ਸੀਟਾਂ ਜਿਹੜੀਆਂ ਨੇ ਉਹ ਕੱਢਣੀਆਂ ਨੇ, ਔਰ ਹੁਸ਼ਿਆਰਪੁਰ ਵਾਲੀ ਸੀਟ ਦੇ ਉੱਤੇ ਜਾਣਗੇ ਜੀ। ਅਗਲੇ ਸਾਡੇ ਕਾਲਰ ਨੇ ਜੀ ਭੋਗਲ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਅੰਮ੍ਰਿਤਸਰ ਤੋਂ ਪੁੱਛਣਾ ਚਾਹੁੰਦਾ ਵੀ ਜਿਹੜੇ ਅਕਾਲੀਆਂ ਦੇ ਤੇ ਉਹ ਮੈਨੂੰ ਪਤਾ ਲੱਗਾ ਵੀ ਉਹਨਾਂ ਦੀਆਂ ਲੱਤਾਂ ਕੰਬਦੀਆਂ ਆ, ਉਹਨਾਂ ਨੂੰ ਨੱਠਣ ਨੂੰ ਜਗ੍ਹਾ ਨਹੀਂ ਮਿਲਦੀ, ਤੇ ਉਹ ਨਾਲੇ ਹੋਰ ਕਿਤੇ ਯਾਨੀ ਕਿ ਭਰਨੇ ਨੂੰ ਫਿਰਦੇ ਆ ਕੋਲ ਚੋਣ ਤੇ ਇੱਕ ਬਠਿੰਡੇ ਵਾਲੀ ਤੇ। ਥੈਂਕ ਯੂ ਜੀ। ਲੱਤਾਂ ਕੰਬਣ ਵਾਲੀ ਤਾਂ ਇੱਕ ਸਿਆਸੀ ਬਿਆਨ ਹੋਊਗਾ। ਹਾਂ, ਇੰਨਾ ਜ਼ਰੂਰ ਹੈ ਕਿ ਕਪਤਾਨ ਦੇ ਅੰਮ੍ਰਿਤਸਰ ਤੋਂ ਆਉਣ ਦੇ ਨਾਲ ਇਹ ਸੀਟ ਜਿੱਥੇ ਚਰਚਿਤ ਹੋ ਗਈ ਆ, ਉੱਥੇ ਹੌਟ ਸੀਟ ਜਿਹੜੀ ਹੈ ਜੀ ਉਹ ਗਿਣੀ ਜਾਣ ਲੱਗੀ ਹੈ। ਦੇਖੋ, ਇੱਕ ਗੱਲ ਦੇ ਉੱਤੇ ਬੜਾ ਕੁਛ ਨਿਰਭਰ ਕਰਦਾ ਹੈ ਕਿ 30 ਅਪ੍ਰੈਲ ਤੱਕ ਕਪਤਾਨ ਇਸੇ ਤਰੀਕੇ ਦੇ ਨਾਲ ਟਿਕਿਆ ਰਹੇ ਅੰਮ੍ਰਿਤਸਰ ਦੇ ਵਿੱਚ। ਉਹਨਾਂ ਦਾ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਭਾਰਤ ਤੇ ਚਲੇ ਜਾਂਦੇ ਆ। ਜੇ ਉੱਪਰ ਨੂੰ ਚੜ ਗਏ ਤੇ ਫਿਰ ਜਿਹੜੀ ਸੀਟ ਆ ਇਹ ਔਖੀ ਹੋ ਸਕਦੀ ਹੈ। ਨਹੀਂ ਤਾਂ ਅਦਰਵਾਈਜ਼ ਜਿਹੜੇ ਤਰੀਕੇ ਦੇ ਨਾਲ ਮਿਹਨਤ ਕਰ ਰਹੇ ਨੇ ਕਪਤਾਨ ਅਮਰਿੰਦਰ ਸਿੰਘ ਹੋਣੀ, ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਇੰਨੀ ਅਰਲੀ ਉੱਠੇ ਹੋਣਗੇ ਕਿ ਉਹ ਸੈਰ ਦੇ ਉੱਤੇ ਜਾ ਕੇ ਵੀ ਲੋਕਾਂ ਨੂੰ ਪਾਰਕ ਦੇ ਵਿੱਚ ਜਿਹੜਾ ਜੀ ਉਹ ਮਿਲ ਰਹੇ ਨੇ। ਜੇ ਉਹ ਮਿਹਨਤ ਜਾਰੀ ਰੱਖਦੇ ਨੇ ਤੇ ਮੇਰੇ ਚਾਚੇ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੋਂ ਹਰਾਉਣਾ ਬੜਾ ਔਖਾ ਹੋਊਗਾ। ਪਰ ਉਹ ਆਪਣੀਆਂ ਆਦਤਾਂ ਕਰਕੇ ਬੜੇ ਮਸ਼ਹੂਰ ਨੇ। ਉਹ ਨਾ ਹੋਵੇ ਜੀ ਕਿ ਜਦੋਂ ਲੜਾਈ ਪੂਰੀ ਮੱਘ ਜਾਵੇ ਤੇ ਪਤਾ ਲੱਗੇ ਕਪਤਾਨ ਸਾਹਿਬ 5 ਦਿਨ ਦੀ ਛੁੱਟੀ ਤੇ ਚਲੇ ਗਏ ਜੀ। ਤੇ ਲੈਣੇ ਆਪਣੇ ਕਾਲਰ ਜੀ ਬਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਜੀ ਫਤਿਹ ਜੀ।
ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਆਪਾਂ ਪੁੱਛਣਾ ਸ੍ਰੀ ਹਰਗੋਬਿੰਦਪੁਰ ਤੋਂ ਇੰਨਾ ਵੀ ਕੌਣ ਆ ਆਪਣੇ ਆਮ ਪਾਰਟੀ ਤੋਂ? ਸ੍ਰੀ ਹਰਗੋਬਿੰਦਪੁਰ ਤੋਂ, ਠੀਕ ਹੈ ਹਾਂਜੀ, ਠੀਕ ਹੈ। ਹਰਗੋਬਿੰਦਪੁਰ ਤੋਂ ਵਿਧਾਨ ਸਭਾ ਹਲਕਾ ਜੀ, ਇਹ ਲੋਕ ਸਭਾ ਦੀਆਂ ਚੋਣਾਂ ਨੇ। ਪਰ ਉੱਥੇ ਵੀ ਇਹਨਾਂ ਦਾ ਹੈਗਾ ਨਾ ਧੁੱਗਾਵਾ ਤੋਂ ਤੇ ਆਪਣੇ ਇੱਧਰ ਨਹੀਂ ਹੈਗਾ ਕੋਈ ਵੀ ਇਹਨਾਂ ਦਾ ਸਾਡੇ ਇਲਾਕੇ 'ਚ ਸ੍ਰੀ ਹਰਗੋਬਿੰਦਪੁਰ 'ਚ। ਤੁਸੀਂ ਗੁਰਦਾਸਪੁਰ 'ਚ ਪੈਂਦੇ ਹੋ ਜੀ? ਹਾਂਜੀ ਹਾਂਜੀ, ਗੁਰਦਾਸਪੁਰ 'ਚ ਆ, ਪਰ ਸਾਡੇ ਇੱਧਰ ਹੈ ਨਹੀਂ ਕੋਈ ਵੀ। ਜਦੋਂ ਕਿਸੇ ਨੂੰ ਕਾਲ ਕਰੀ ਤੇ ਉਹ ਕਹਿੰਦੇ ਇੱਧਰ ਹੈ ਹੀ ਨਹੀਂ ਇਹਨਾਂ ਦਾ ਕੋਈ ਵੀ ਨਾਂ ਨਿਸ਼ਾਨ ਆਮ ਪਾਰਟੀ ਦਾ। ਪਤਾ ਨਹੀਂ, ਜਾਂ ਤਾਂ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਪਾਲ ਰਹੇ ਨੇ। ਸੁੱਚਾ ਸਿੰਘ ਛੋਟੇਪੁਰ ਉਹਨਾਂ ਨੇ ਤਾਂ ਨੇਰੀ ਲਿਆਂਦੀ ਪਈ ਹੈ ਗੁਰਦਾਸਪੁਰ ਲੋਕ ਸਭਾ ਸੀਟ ਤੋਂ। ਉਹਨਾਂ ਦਾ ਤੇ ਪਤਾ ਵਾ, ਉਹਨਾਂ ਦਾ ਤੇ ਮੈਨੂੰ ਪਤਾ, ਪਰ ਇੱਧਰ ਇਲਾਕੇ 'ਚ ਹੈ ਨਹੀਂ ਇਹਨਾਂ ਦਾ ਆਮ ਪਾਰਟੀ ਦਾ ਵੀ ਜ਼ੋਰ ਜਿੰਨਾ ਵੀ। ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਸਾਡੇ ਵੀ, ਕਿਉਂਕਿ ਸਾਡੇ ਪਹਿਲੋਂ ਵੀ ਬਾਦਲ ਸਾਹਿਬ ਬਹੁਤ ਚਿਰ ਤੋਂ ਆ, ਪਰ ਕੁਛ ਨਹੀਂ ਸਵਾਰਿਆ ਸਾਡੇ ਇਲਾਕੇ 'ਚ। ਸੜਕਾਂ 'ਚ ਟੋਏ ਪਏ, ਬੁਰੀ ਹਾਲਤ ਆ। ਅਸੀਂ ਗਏ 2-3 ਸਾਲ ਹੋ ਗਏ, ਉਦੋਂ ਵੀ ਦੇਖਿਆ, ਹੁਣ ਵੀ ਜਦੋਂ ਕਾਲ ਕਰੀ ਦੀ ਕੁਛ ਨਹੀਂ ਸਵਾਰਿਆ ਇਹਨਾਂ ਨੇ। ਸੁੱਚਾ ਸਿੰਘ ਛੋਟੇਪੁਰ ਹੋਰੀ ਆਮ ਆਦਮੀ ਪਾਰਟੀ ਤੋਂ ਨੇ ਜੀ। ਜੇ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਸਮਝਦੇ ਹੋ ਕਿ ਚੇਂਜ ਲਿਆਉਣੀ ਆ ਤੇ ਇੰਨੀ ਕੁ ਖੇਚਲ ਤੁਸੀਂ ਕਰੋ ਨਾ ਜੀ, ਬਜਾਏ ਉਹਦੇ ਕਿ ਕੋਈ ਉੱਥੋਂ ਬਾਹਰੋਂ ਲਿਆ ਕੇ ਥੋਪਿਆ ਜਾਵੇ। ਤੁਸੀਂ ਨਵੀਂ ਜਿਹੜੀ ਪੀੜ੍ਹੀ ਆ ਉਹਨੂੰ ਤੋਰੋ ਉਸ ਪਾਸੇ ਕਿ ਮੁੰਡਾ ਜਿਹੜਾ ਜੀ ਤੁਹਾਡੇ ਏਰੀਆ ਦੇ ਵਿੱਚ ਕੋਈ ਇੱਕ ਦਾ ਕੋਈ ਲੜਕੀ ਜਿਹੜੀ ਆ ਉਹ ਖੜੀ ਹੋਵੇ। ਲੋੜ ਤਾਂ ਇਸ ਵੇਲੇ ਸੱਦਾ ਦੇਣ ਦੀ ਹੈ ਨਾ ਜੀ, ਕਿ ਜਿਹੜੇ ਇਸ ਵੇਲੇ ਖੜੇ ਹੋ ਗਏ ਨੇ ਜਿੰਨੇ ਥਾਵਾਂ ਦੇ ਉੱਤੇ ਵਰਕਰ ਜਿਹੜੇ ਨੇ ਖਾਸ ਤੌਰ ਦੇ ਉੱਤੇ, ਉਹਨਾਂ ਨੂੰ ਕਿਹੜਾ ਕੋਈ ਸੱਦਣ ਗਿਆ ਸੀਗਾ ਜੀ। ਇਹ ਤਾਂ ਲੜਾਈ ਆਪਣੀ ਸਮਝ ਕੇ ਤੁਹਾਨੂੰ ਜਿਹੜੀ ਹੈ ਜੀ ਉਹ ਲੜਨੀ ਪਊਗੀ। ਜੇ ਤੁਸੀਂ ਚੇਂਜ ਦੇ ਵਾਸਤੇ ਲੜਨਾ ਹੈ ਤਾਂ ਫਿਰ ਇੱਕ ਵਾਰੀ ਝੋਕੋ ਜੀ ਆਪਣੇ ਪੁੱਤਾਂ ਧੀਆਂ ਨੂੰ ਜਿਹੜੇ ਇੱਥੇ ਰਹਿੰਦੇ ਨੇ, ਕਿਉਂਕਿ ਅਸੀਂ ਸਾਰੇ ਉਹਨਾਂ ਦੇ ਫਿਊਚਰ ਦੀ ਗੱਲ ਹੀ ਕਰ ਰਹੇ ਹਾਂ। ਇਹ ਨਾਲ ਦੀ ਕੋਈ ਕਿ ਕੇਜਰੀਵਾਲ ਦਿੱਲੀ ਤੋਂ ਕੋਈ ਲਿਆ ਕੇ ਬੰਦਾ ਉੱਤੇ ਟਿੱਟ ਕਰੂਗਾ ਫਿਰ ਉਹਦੇ ਮਗਰ ਤੁਰਾਂਗੇ। ਹਾਂ ਬਿਲਕੁਲ ਪੰਨੂ ਸਾਹਿਬ, ਅਸੀਂ ਵੀ ਗੁਜ਼ਾਰਿਸ਼ ਕਰਨੇ ਚਾਹੁੰਦੇ ਹਾਂ ਕਿ ਜੇ ਤੁਸੀਂ ਵਾਕਿਆ ਹੀ ਚੇਂਜ ਚਾਹੁੰਦੇ ਆ, ਕਿਉਂਕਿ ਜਿਵੇਂ ਛੋਟੇਪੁਰ ਦੀ ਗੱਲ ਕਰਦੇ ਆ ਤੇ ਉਹ ਜੇ ਹੋਰ ਉੱਥੇ ਥੋੜ੍ਹਾ ਜਿਹਾ ਜ਼ੋਰ ਤੁਸੀਂ ਵੀ ਲਾਓਗੇ ਤੇ ਉਹ ਵੈਸੇ ਉਹਦੀ ਸੀਟ ਦੀ ਇਸ ਤਰ੍ਹਾਂ ਆ ਰਹੇ ਆ ਕਿ ਉਹ ਜਿੱਤ ਸਕਦੇ ਆ। ਸੰਗਰੂਰ ਵਾਲੀ ਸੀਟ ਤੇ ਗੁਰਦਾਸਪੁਰ ਵਾਲੀ ਸੀਟ ਆਮ ਆਦਮੀ ਪਾਰਟੀ ਜਿੱਤ ਸਕਦੀ ਆ, ਪਰ ਜੇ ਤੁਸੀਂ ਚੇਂਜ ਚਾਹੁੰਦੇ ਤਾਂ ਤੁਸੀਂ ਵੀ ਥੋੜ੍ਹਾ ਬਹੁਤਾ ਜ਼ੋਰ ਲਾ ਸਕਦੇ ਆ। ਬਿਲਕੁਲ ਤੁਹਾਡਾ ਜਿਹੜਾ ਤੁਸੀਂ ਗੱਲ ਕੀਤੀ ਹੈ, ਮੈਦਾਨ ਖਾਲੀ ਪਿਆ ਆ, ਤੁਸੀਂ ਲੋਕਾਂ ਨੂੰ ਤੋਰ ਸਕਦੇ ਆ ਚੇਂਜ ਲਿਆਉਣ ਲਈ। ਸਾਡੇ ਅਗਲੇ ਕਾਲਰ ਨੇ ਜਗਤਾਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਕਾ ਖਾਲਸਾ ਜੀ। ਮੈਂ ਪੰਨੂ ਸਾਹਿਬ ਤੋਂ ਮੈਂ ਦੁਬਾਰਾ ਇਹ ਪੁੱਛਣਾ ਚਾਹੁੰਦਾ ਵੀ ਉਹ ਦਰਵਾਜ਼ਿਆਂ ਦੀ ਜਿਹੜੀ ਗੱਲ ਆ, ਉਹ ਸੋਮਨਾਥ ਦੇ ਮਤਲਬ ਜਿਹੜੇ ਦਰਵਾਜ਼ੇ ਸੀ ਉਹ ਅਹਿਮਦ ਸ਼ਾਹ ਅਬਦਾਲੀ ਲੈ ਗਿਆ ਸੀ ਤੇ ਆਪਣੇ ਬਘੇਲ ਸਿੰਘ ਤੇ ਜੱਸਾ ਸਿੰਘ ਉਹਨਾਂ ਨੇ ਤੇ ਹੋਰ ਆਪਣੇ ਵਿਨੋਦ ਸਿੰਘ ਵਰਗੇ ਜਰਨੈਲਾਂ ਨੇ ਉਹ ਖੋਏ ਸੀਗੇ। ਉਹ ਅਮਾਨਤ ਬਾਦਲ ਦੀ ਨਹੀਂ ਆ ਵੀ ਉਹਦੇ ਵਾਸਤੇ ਲੋਕ ਸੌ ਜਾਣਗੇ ਜਾਂ ਲੋਕ ਸਾਡੇ ਅੰਨੇ ਹੋ ਜਾਣਗੇ ਵੀ ਜੇ ਮਤਲਬ ਉਹ ਸ਼ਰੇਆਮ 2 ਸਾਲ ਹੋ ਚੱਲਿਆ ਕੋਈ ਸੌਦਾਗਰ ਸੌਦਾ ਕੀਤਾ, ਇਹਨੇ ਸੌਦਾਗਰ ਬਣ ਗਿਆ ਕਿ ਉਹ ਦਰਵਾਜ਼ੇ ਵੇਚ ਦਿੱਤੇ ਗਏ ਆ। ਉਹਦਾ ਪਤਾ ਤਾਂ ਲੱਗਣਾ ਚਾਹੀਦਾ ਨਾ ਥੋੜਾ ਤਾਂ ਵੀ ਉਹ ਲੋਕਾਂ ਨੂੰ ਇਹ ਜਾਗਰਤੀ ਹੋਵੇ ਵੀ ਸਾਡੇ ਤਾਂ ਇਹ ਗੁਰਦੁਆਰੇ ਨੂੰ ਵੀ ਵੇਚਣ ਤੇ ਪੈ ਗਏ ਆ। ਜੀ ਪੰਨੂ ਸਾਹਿਬ, ਜੋ ਮਹਿਸੂਸ ਕਰਦਾ ਆ, ਕਿਉਂਕਿ ਜਦੋਂ ਜੇ ਹੋਂਦ ਰਹਿ ਗਈ ਨਾ ਜੀ ਸਾਡੀ ਸਾਰਿਆਂ ਦੀ, ਤੇ ਫਿਰ ਅਸੀਂ ਇਹੋ ਜਿਹੇ ਜਿਹੜੇ ਮੁੱਦੇ ਨੇ ਨਾ ਉਹਨਾਂ ਦੇ ਹੱਲ ਸਾਰਿਆਂ ਦੇ ਕੱਢ ਲਾਂਗੇ। ਯਕੀਨ ਕਰਨਾ, ਮੈਂ ਬੜੀ ਇੱਕ ਜਿਹੜੀ ਭਾਵਨਾਤਮਕ ਗੱਲ ਆ ਤੁਹਾਡੇ ਨਾਲ ਕਰੂੰਗਾ ਕਿ ਅੱਜ ਜਿਹੜੀ ਜ਼ਰੂਰਤ ਆ ਨਾ ਜੀ ਸਾਨੂੰ ਕੈਂਸਰ ਤੋਂ ਬਚਣ ਦੀ ਹੈ ਜੀ। ਪੂਰੀ ਦੀ ਪੂਰੀ ਬੈਲਟ ਜਿਹੜੀ ਆ ਪੰਜਾਬ ਦੀ ਕੈਂਸਰ ਪੀੜਤ ਹੋ ਗਈ। ਪੰਜਾਬ ਦੀ ਇੱਕ ਬੈਲਟ ਜਿਹੜੀ ਆ ਏਡਜ਼ ਵੱਲੋਂ ਬੜੀ ਤੇਜ਼ੀ ਦੇ ਨਾਲ ਧੱਕੀ ਜਾ ਰਹੀ ਹੈ। ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰ ਦਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਰਿਹਾ। ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਨਾ ਜੀ ਉਹ ਹੈ ਪੰਜਾਬ ਦੀ ਹੋਂਦ ਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਹਦੇ ਨਾਲ ਸਾਡੀਆਂ ਭਾਵਨਾਵਾਂ ਬੜੀਆਂ ਜੁੜੀਆਂ ਹੋਈਆਂ ਨੇ। ਦਰਬਾਰ ਸਾਹਿਬ ਕੋਈ ਅੰਮ੍ਰਿਤਸਰ ਸਿੱਖੀ ਦਾ ਘਰ ਜਿਹੜਾ ਕਿਹਾ ਜਾਂਦਾ ਜਾਂ ਸਿੱਖੀ ਦਾ ਧੁਰਾ ਜਿਹੜਾ ਜੀ ਉਹ ਕਿਹਾ ਜਾਂਦਾ ਹੈ। ਮੇਰੀਆਂ ਵੀ ਭਾਵਨਾਵਾਂ ਉਹਦੇ ਨਾਲ ਉਨੀਆਂ ਹੀ ਜੁੜੀਆਂ ਹੋਈਆਂ ਨੇ, ਪਰ ਮੈਂ ਇਹ ਸਮਝਦਾ ਕਿ ਮੇਰੀਆਂ ਭਾਵਨਾਵਾਂ ਪੰਜਾਬ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਉਨੀਆਂ ਹੀ। ਅੱਜ ਕਿਉਂ ਇਸ ਗੱਲ ਦੇ ਵਾਸਤੇ ਸਾਡੀ ਮਸ਼ਹੂਰੀ ਹੋ ਰਹੀ ਹੈ ਕਿ ਇੱਕ ਪੂਰੀ ਦੀ ਪੂਰੀ ਟ੍ਰੇਨ ਜਾਂਦੀ ਹੈ ਜਿਹਨੂੰ ਕੈਂਸਰ ਟ੍ਰੇਨ ਕਿਹਾ ਜਾ ਰਿਹਾ। ਅਸੀਂ ਇਹਨਾਂ ਅਹਿਮ ਮੁੱਦਿਆਂ ਦੇ ਉੱਤੇ ਪਹਿਲਾਂ ਜਿਹੜੀ ਇਹਨਾਂ ਦੀ ਗੱਲ ਕਰ ਲਈਏ। ਜੇ ਸਾਡੇ ਪੰਜਾਬ ਦੀ ਹੋਂਦ ਬਚ ਗਈ, ਸਾਡੀ ਹੋਂਦ ਜਿਹੜੀ ਬਚ ਗਈ ਜਿਹਦੇ ਕਰਕੇ ਅਸੀਂ ਜਾਣੇ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਇਹ ਜਿਹੜੇ ਮਸਲੇ ਨੇ ਨਾ ਇਹਨਾਂ ਸਾਰਿਆਂ ਦਾ ਹੱਲ ਜਿਹੜਾ ਉਹ ਨਿਕਲ ਸਕਦਾ। ਅੱਜ ਅਸੀਂ ਅਸਲ ਮਸਲਿਆਂ ਵੱਲ ਜਿਹੜਾ ਧਿਆਨ ਦਈਏ, ਨਹੀਂ ਤਾਂ ਉਹਦੇ ਤੋਂ ਜੇ ਅਸੀਂ ਪਾਸੇ ਹੋ ਗਏ ਤਾਂ ਯਕੀਨ ਕਰਨਾ ਡਰੱਗ ਵਾਲਾ ਮਾਮਲਾ ਹੈ। ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਏਰੀਏ ਦੇ ਵਿੱਚ ਤੁਸੀਂ ਸਰਹੱਦੀ ਖੇਤਰ 'ਚ ਜਾਓ, ਮੈਨੂੰ ਕੋਈ ਨਿਸ਼ਾਨੀ ਲਾ ਕੇ ਘਰ ਦੱਸੋ ਜਿੱਥੇ ਮੌਤ ਨਹੀਂ ਹੋਈ ਜਾਂ ਜਿੱਥੇ ਮੌਤ ਹੋਣ ਦੀ ਤਿਆਰੀ ਨਹੀਂ ਹੈਗੀ। ਇੰਨੀ ਡਰੱਗ ਜਿਹੜੀ ਖਿੱਲਰ ਚੁੱਕੀ ਹੈ। ਕੈਂਸਰ ਵਾਲੀ ਬੈਲਟ ਹੈ, ਨਰਮਾ ਬੈਲਟ ਦੇ ਵਿੱਚ ਆ ਕੇ ਤਾਂ ਦੇਖੋ 70 ਵਿਸ਼ੇ ਪਏ ਨੇ। ਕਿੰਨੇ ਲੋਕਾਂ ਦੀ ਡੈਥ ਹੋ ਚੁੱਕੀ ਹੈ, ਕਿੰਨੇ ਲੋਕ ਮੰਜਿਆਂ ਦੇ ਉੱਤੇ ਪਏ ਨੇ। ਉਹਨਾਂ ਦਾ ਇਹਨਾਂ ਮਸਲਿਆਂ ਦੇ ਠੀਕ ਹੈ ਧਾਰਮਿਕ ਭਾਵਨਾਵਾਂ ਕਰਕੇ ਤਾਂ ਲੈਣਾ ਦੇਣਾ ਹੋ ਸਕਦਾ ਹੈ, ਪਰ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵਿਚਾਰਿਆਂ ਨੂੰ ਖਤਰਾ ਜਿਹੜਾ ਉਹ ਖੜਾ ਹੋ ਗਿਆ। ਆਹ ਰਲ ਕੇ ਜਿਹੜਾ ਨਾ ਜੀ ਹੋਂਦ ਦੇ ਵਾਸਤੇ ਇੱਕ ਮਨੁੱਖੀ ਚੇਨ ਬਣਾ ਕੇ ਅਸੀਂ ਮਨੁੱਖਾਂ ਵਾਸਤੇ ਪਹਿਲਾਂ ਲੜੀਏ, ਉਸ ਤੋਂ ਬਾਅਦ ਜਿਹੜੇ ਇਹ ਮਸਲੇ ਨੇ ਇਹ ਆਪਾਂ ਜ਼ਰੂਰ ਕੱਢ ਲਾਂਗੇ ਰਲ ਮਿਲ ਕੇ।
ਬਿਲਕੁਲ ਜੀ ਪੰਨੂ ਸਾਹਿਬ, ਜਿਵੇਂ ਬਾਦਲ ਸਾਹਿਬ ਨੇ ਬਿਨਾਂ ਸ਼ਰਤ ਬਿਨਾਂ ਕੁਝ ਮੰਗੇ ਦੇ ਉਹਨਾਂ ਜਿਵੇਂ ਬੀਜੇਪੀ ਨੂੰ ਆਪਣੀ ਜਿਹੜੀ ਸਪੋਰਟ ਆ ਦਿੱਤੀ ਹੋਈ ਆ, ਉਹਨਾਂ ਨੇ ਕੁਝ ਨਹੀਂ ਮੰਗਿਆ। ਜਿਵੇਂ ਤੁਸੀਂ ਜਿੰਨੀਆਂ ਬਿਮਾਰੀਆਂ ਗਿਣਾ ਦਿੱਤੀਆਂ ਆ, ਤੁਸੀਂ ਪਾਣੀ ਦੀ ਗੱਲ ਕੀਤੀ ਆ ਕਿ ਅਸੀਂ ਤੇ ਬਾਹਰੋਂ ਜਾ ਕੇ NRI ਆ ਜਿਹੜੇ ਬੋਤਲਾਂ ਲੈ ਕੇ ਗੁਜ਼ਾਰਾ ਕਰ ਲੈਂਦੇ ਆ, ਪਾਣੀ ਪੀ ਲੈਂਦੇ ਆ, ਜਿਵੇਂ 6 ਵੀਕ ਰਹਿਣਾ, 2 ਮਹੀਨੇ ਰਹਿਣਾ ਆ। ਪਰ ਉੱਥੇ ਦੇ ਲੋਕਾਂ ਬਾਰੇ ਜ਼ਰੂਰ ਸੋਚੋ ਜੀ, ਉੱਥੇ ਦੇ ਲੋਕ ਆ ਉਹ ਕਿਵੇਂ ਉਹ ਜਿਹੜਾ ਪਾਣੀ ਆ ਉਹ ਖਰੀਦ ਕੇ ਪੀ ਸਕਣਗੇ। ਇਸ ਕਰਕੇ ਜਿਵੇਂ ਮੁੱਦਿਆਂ ਦੀ ਗੱਲ ਆ, ਪੰਜਾਬ ਦੇ ਵਿੱਚ ਕੋਈ ਮੁੱਦਿਆਂ ਦੀ ਗੱਲ ਨਹੀਂ, ਉਹ ਸਿਰਫ ਇੱਕ ਦੂਜੇ ਤੇ ਟੋਟ ਕੇ ਲਾ ਕੇ ਇਲੈਕਸ਼ਨਾਂ ਜਿਹੜੀਆਂ ਲੜ ਰਹੇ ਆ। ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਕਹਿੰਦੇ ਆ ਤੇ ਜ਼ਰੂਰ ਇਸ ਚੀਜ਼ ਵੱਲ ਖਿਆਲ ਕਰੋ ਕਿ ਸਾਡੇ ਮੁੱਦੇ ਹੀ ਕੋਈ ਨਹੀਂ ਗੇ। ਲਸ਼ਕਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਮੈਂ ਪੰਨੂ ਸਾਹਿਬ ਨੂੰ ਇੱਕ ਛੋਟਾ ਜਿਹਾ ਸਵਾਲ ਪੁੱਛ ਰਿਹਾ ਜੀ। ਇੱਥੇ ਅਸੀਂ ਕੈਨੇਡਾ ਸਰੀ ਰਹਿੰਦੇ ਆ, ਕਦੇ ਫੇਸਬੁੱਕ ਖੋਲ ਲਓ ਜਾਂ ਕੋਈ ਮੀਡੀਆ ਦਾ ਪੇਪਰ ਖੋਲ ਲਓ, ਕੋਈ ਟੈਲੀਵਿਜ਼ਨ ਸੁਣ ਲਓ, ਲੋਕੀ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਆ ਜਿੱਦਾਂ ਇਸ ਵੇਲੇ ਅਕਾਲੀਆਂ ਦਾ। ਔਰ ਇਹਦਾ ਕੀ ਅਸਰ ਇਹ ਪੰਜਾਬ ਦੀਆਂ ਵੋਟਾਂ ਤੇ ਪਾ ਸਕਣਗੇ? ਇਹਦੀ ਲੋੜ ਬਹੁਤ ਜ਼ਿਆਦਾ ਵੈਸੇ ਕਿ ਇਹਦਾ ਕੁਛ ਇਫੈਕਟ ਪਊਗਾ ਜਾਂ ਕੋਈ ਸਿਸਟਮੈਟਿਕਲੀ ਹੋਰ ਕੋਈ ਤਰੀਕਾ ਅਪਣਾਉਣਾ ਪਊਗਾ ਤਾਂ ਕਿ ਲੋਕੀ ਜਾਗਰਤ ਹੋ ਕੇ, ਜਿੱਦਾਂ ਤੁਸੀਂ ਹੁਣੇ ਕਹਿ ਕੇ ਹਟੇ ਆ ਕਿ ਇਹੋ ਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ? ਜੀ ਪੰਨੂ ਜੀ, ਕਦੇ ਇੱਦਾਂ ਹੈ ਕਿ ਬਹੁਤ ਸਾਰੇ ਲੋਕ ਬੈਠੇ ਨੇ ਇੱਥੇ, ਆਉਂਦੇ ਵੀ ਨੇ ਪੰਜਾਬ ਦੇ ਵਿੱਚ। ਜੇ ਹਿੰਮਤ ਕਰ ਸਕਦੇ ਹੋ ਤਾਂ ਆਓ ਆਪੋ ਆਪਣੇ ਹਲਕੇ ਦੇ ਵਿੱਚ ਹੀ, ਉੱਥੇ ਆ ਕੇ ਕੁਝ ਵੋਟਾਂ ਤਾਂ ਤੁਸੀਂ ਜਿਹੜੀਆਂ ਉਹ ਪ੍ਰੇਰ ਸਕੋਗੇ। ਮੈਨੂੰ ਪਤਾ ਮਜਬੂਰੀਆਂ ਨੇ, ਹਰ ਬੰਦੇ ਦੀਆਂ ਮਜਬੂਰੀਆਂ ਜਿਹੜੀਆਂ ਹੁੰਦੀਆਂ ਨੇ, ਪਰ ਜਦੋਂ ਵੱਡੀਆਂ ਲੜਾਈਆਂ ਲੜੀਦੀਆਂ ਨੇ ਫਿਰ ਮਜਬੂਰੀ ਜਿਹੜੀ ਇਹਨਾਂ ਦੀ ਉਹ ਪਾਸੇ ਵੀ ਕਰਨੀ ਪੈਂਦੀ ਹੈ। ਮੈਨੂੰ ਸਿਰਫ ਤੁਹਾਨੂੰ ਪਤਾ ਕਿ ਸਰੀ ਨਗਰ ਕੀਰਤਨ ਤੇ ਜਾਣਾ ਪੈ ਰਿਹਾ, ਪਰ ਇੱਕੋ ਦਿਨ ਦੇ ਵਾਸਤੇ ਮੇਰਾ ਜਾਣ ਵੀ ਉਹ ਜਹਾਜ਼ 'ਚ ਹੈ ਜੀ। ਉਹ ਸਰੀ ਦਾ ਨਗਰ ਕੀਰਤਨ ਉੱਧਰੋਂ ਅਗਲੇ ਦਿਨ ਫੇਰ ਜਹਾਜ਼ 'ਚ ਹੈ ਜੀ। ਸਿਰਫ ਇਸੇ ਕਰਕੇ ਕਿ ਮੈਂ ਵੀ ਚਾਹੁੰਦਾ ਕਿ ਮੈਂ ਹਫ਼ਤਾ 1.5 ਹਫ਼ਤਾ ਤੋਂ ਉੱਥੇ ਰਹਿ ਕੇ ਆਉਣਾ ਜੀ, ਤਾਂ ਕਿ ਮਹਿਮਾਨ ਨਵਾਜ਼ੀ ਜਿਹੜੀ ਇਹਨਾਂ ਦੀ ਉਹ ਚਾਹੁਣ ਵਾਸਤੇ ਲਈ ਜਾ ਸਕੇ। ਪਰ ਉਹ ਸਾਰੀਆਂ ਚੀਜ਼ਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਇਹ ਕਿਸੇ ਤਰ੍ਹਾਂ ਆਪਾਂ ਵੇਰ ਕਰ ਲਾਂਗੇ। ਜੇ ਆ ਸਕਦੇ ਹੋ, ਜੇ ਮਦਦ ਕਰ ਸਕਦੇ ਹੋ, ਆਪੋ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰੋ, ਤੁਹਾਡੀ ਗੱਲ ਸੁਣਦੇ ਨੇ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਸਾਈਟ ਦੇ ਉੱਤੇ, ਸੋਸ਼ਲ ਨੈਟਵਰਕ ਸਾਈਟ ਸਾਰੀਆਂ ਦੇ ਉੱਤੇ ਇਸ ਵੇਲੇ ਬਹੁਤ ਕੁਝ ਲਿਖਿਆ ਪੜਿਆ ਜਾ ਰਿਹਾ, ਪਰ ਡਰ ਸਿਰਫ ਮੈਨੂੰ ਇੱਕ ਗੱਲ ਦਾ ਸਤਾਉਂਦਾ ਹੈ ਕਿ ਇਹੋ ਜਿਹਾ ਕੁਝ ਹੀ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਹੁੰਦਾ ਸੀਗਾ, ਜਦੋਂ ਮਸ਼ੀਨਾਂ ਬੋਲੀਆਂ ਗਈਆਂ ਵਿੱਚੋਂ ਉਹਦੇ ਕੱਖ ਨਹੀਂ ਨਿਕਲਿਆ। ਕਿਤੇ ਇਹ ਦੁਬਾਰਾ ਨਾ ਹੋ ਜਾਵੇ। ਜੇ ਇਹ ਦੁਬਾਰਾ ਹੋ ਜਾਵੇ, ਮੈਂ ਭਗਵੰਤ ਹੋਰਾਂ ਦੇ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ, ਅਸੀਂ ਦੋਨੋਂ ਗੱਡੀ ਜਾ ਰਹੇ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਗਵੰਤ ਜੀ ਇੱਕ ਹੈ ਕਿ ਜੇ ਐਤਕੀ ਪਿਛਲੀ ਵਾਰ ਵਾਲਾ ਹੋ ਗਿਆ ਨਾ, ਤਾਂ ਮੇਰੀ ਤੁਹਾਨੂੰ ਇੱਕ ਨਿੱਜੀ ਸਲਾਹ ਆ ਕਿ ਚੁੱਪ ਕਰਕੇ ਇਹ ਲਾਈਨ ਛੱਡ ਕੇ ਆਪਣੇ ਕਾਮੇਡੀ ਵਾਲੇ ਖੇਤਰ 'ਚ ਆ ਜਾਓ ਤੇ ਆਪਣੇ ਬੱਚੇ ਆਰਾਮ ਨਾਲ ਪਾਲਿਓ। ਤੇ ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੰਨੇ ਆਪਾਂ NR ਭਰਾ ਆ, ਇਹ ਜੇ ਹਿੰਮਤ ਕਰਨ ਤੇ ਕੀ ਨਹੀਂ ਕਰ ਸਕਦੇ। ਇੱਥੇ ਫੋਨ ਤੇ ਗੱਲਾਂ ਤੁਹਾਡੇ ਨਾਲ ਕਰੀ ਜਾਂਦੇ ਆ, ਉੱਥੇ ਤਾਂ ਕੋਈ ਤੁਰਦਾ ਨਹੀਂ ਜੀ। ਇੰਡੀਆ ਜਾ ਕੇ ਆਮ 5-5 6-6 NR ਜਾ ਕੇ ਇੱਕ ਰੋਜ਼ ਦਾ ਪਿੰਡ ਲੈਣ ਤੱਕ ਕਿੰਨੀਆਂ ਵੋਟਾਂ ਭੰਨ ਸਕਦੇ ਆ। ਜਿਹਨੂੰ ਬਣਾਉਣਾ ਬਣਾ ਸਕਦੇ ਆ ਜੀ। ਕੋਈ ਹੋਰ ਵੀ ਕੁਐਸਚਨ ਹੈ ਤੁਹਾਡਾ ਜੀ? ਹੋਰ ਕੁਐਸਚਨ ਇਹ ਆ ਵੀ ਜਲੰਧਰ ਤੋਂ ਕਿਹੜਾ ਬੰਦਾ ਅੱਗੇ ਜਾ ਰਿਹਾ ਜੀ? ਜਲੰਧਰ ਸੀਟ ਤੋਂ। ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਇਹ ਵੀ ਦੱਸਦਾ ਕਿ ਇਹ ਨਹੀਂ ਹੈ ਕਿ ਆਏ ਨਹੀਂ, ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਏ ਹੋਏ ਨੇ। ਫਰੀਦਕੋਟ ਵਾਲੀ ਸੀਟ ਦੇ ਉੱਤੇ ਆਸਟ੍ਰੇਲੀਆ ਤੋਂ ਆਏ ਨੌਜਵਾਨ ਮੁੰਡੇ ਜਿਹੜੇ ਜੀ, ਉਹ ਜਿੰਨੀ ਹਿੰਮਤ ਦੇ ਨਾਲ, ਜਿੰਨੀ એનર્ਜੀ ਦੇ ਨਾਲ ਭੱਜੇ ਫਿਰਦੇ ਨੇ, ਉਹ ਵੇਖਣਯੋਗ ਹੈ। ਸੰਗਰੂਰ ਵਾਲੀ ਸੀਟ ਤੋਂ ਇੱਕ ਵੱਖਰਾ ਕਾਫਲਾ ਜਿਹੜਾ ਨੌਜਵਾਨਾਂ ਦਾ ਫਿਰਦਾ, ਜਿਹਦੇ ਵਿੱਚ ਤੁਹਾਡੇ ਕੈਲੀਫੋਰਨੀਆ ਦੇ ਵੀ ਮੈਨੂੰ 2 ਕੁ ਨੌਜਵਾਨ ਜਿਹੜੇ ਉਹ ਜੀ, ਪੂਰੇ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਈਵਨ ਨਿਊਜ਼ੀਲੈਂਡ ਤੋਂ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ। ਇੱਕ ਜਿਹੜੀ ਅਪਰੋਕਸੀਮੇਟਲੀ ਗਿਣਤੀ ਦੇ ਮੁਤਾਬਕ ਕਰੀਬ 10,000 ਦੇ ਜਿਹੜਾ NRI ਹੈ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ। ਤੁਸੀਂ ਜਲੰਧਰ ਵਾਲੀ ਸੀਟ ਦਾ ਪੁੱਛਿਆ ਜੀ, ਜਲੰਧਰ ਵਾਲੀ ਸੀਟ ਸਮਹੋ ਅਜੇ ਤੱਕ ਜਿਹੜੀ ਹੈ ਜੀ ਉਹ ਭਖ ਨਹੀਂ ਸਕੀ। ਪਵਨ ਕੁਮਾਰ ਟੀਨੋ ਔਰ ਸੰਤੋਖ ਸਿੰਘ ਚੌਧਰੀ ਜਿਹੜੇ ਨੇ ਉਹ ਉੱਥੋਂ ਕਾਂਗਰਸ ਦੇ ਉਮੀਦਵਾਰ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਵੀਂ ਬੀਬੀ ਜਿਹੜੀ ਹੈ ਜੀ, ਟੀਚਰ ਹੈ, ਉਹ ਇਮਾਨਦਾਰ ਅਲੀਮਾਨ ਸੋ, ਉਹਨੂੰ ਟਿਕਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਥੋੜਾ ਜਿਹਾ ਉਲਟ ਫੇਰ ਜਿਹਾ ਹੁੰਦਾ ਰਿਹਾ ਆਮ ਆਦਮੀ ਪਾਰਟੀ ਦਾ, ਜਿਹਦੇ ਕਰਕੇ ਟਿਕਟ ਥੋੜੀ ਲਮਕੀ ਹੋਈ ਹੈ। ਪਰ ਜਿਹੜਾ ਮੁਕਾਬਲਾ ਉਹ ਮੇਨ ਇਸ ਵੇਲੇ ਟੀਨੋ ਤੇ ਜਿਹੜੇ ਸੰਤੋਖ ਸਿੰਘ ਚੌਧਰੀ ਆ ਉਹਨਾਂ ਦੇ ਵਿਚਾਲੇ ਆ, ਪਰ ਅਜੇ ਇਹ ਸੀਟ ਭਖੀ ਨਹੀਂ ਜੀ। ਪਤਾ ਨਹੀਂ ਕੀ ਕਾਰਨ ਹੈ, ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ। ਬਿਲਕੁਲ ਜੀ। ਹੁਸ਼ਿਆਰਪੁਰ ਜਲੰਧਰ ਦੀਆਂ ਸੀਟਾਂ ਜਿਹੜੀਆਂ ਬਹੁਤੀਆਂ ਦੋਨੇ ਬਹੁਤ ਜ਼ਿਆਦਾ ਨਹੀਂ ਭਖੀਆਂ, ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਆ। ਅਤੇ ਜੀ ਸਰੋਤਿਓ, ਜਿਵੇਂ ਬਲਤੇਜ ਪੰਨੂ ਹੋਣੀ ਦੱਸਿਆ ਆ, ਇਹ ਹੋ ਸਕਦਾ ਹੈ ਕਿ ਤੁਹਾਨੂੰ ਐਵੇਂ ਲੱਗੇ ਕਿ ਮੈਂ ਇੱਥੇ ਬੈਠੀ ਗੱਲਾਂ ਕਰਦੀ ਹਾਂ ਜਾਂ ਤੁਸੀਂ ਕੁਐਸਚਨ ਪੁੱਛਦੇ ਆ, ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਗਏ ਹੋਏ ਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ। ਮੈਂ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰਦੀ,
ਉਹ ਬਿਲਕੁਲ ਚੋਣ ਪ੍ਰਚਾਰ ਕਰ ਰਿਹਾ। ਬਾਹਰ ਬੈਠਿਆਂ ਨੂੰ ਬਹੁਤ ਫਿਕਰ ਆ ਉੱਥੇ ਦਾ ਕਿ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਆ, ਬਿਮਾਰੀਆਂ ਫੈਲ ਰਹੀਆਂ ਆ, ਕਿ ਬਿਮਾਰੀਆਂ ਜਿਹੜੀ ਆ ਬਹੁਤ ਵੱਡੀ ਬਿਮਾਰੀ ਸਾਡੀ ਜਿਹੜੀ ਪੋਲੀਟਿਕਸ ਦੇ ਵਿੱਚ ਜਿਹੜਾ ਸੁਧਾਰ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਗਏ ਆ ਜੀ, ਤੁਸੀਂ ਇੱਥੋਂ ਬੈਠੇ ਵੀ ਬਹੁਤ ਹੈਲਪ ਕਰ ਸਕਦੇ ਆ, ਇੱਥੋਂ ਬੈਠੇ ਕਾਲਾਂ ਕਰ ਸਕਦੇ ਆ, ਜਿਸ ਨੂੰ ਵੀ ਜਾਣਦੇ ਆ ਉਹਨੂੰ ਕਾਲ ਕਰਕੇ ਜ਼ਰੂਰ ਰਾਈਟ ਡਾਇਰੈਕਸ਼ਨ ਦਿਓ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਜਿਹੜੇ ਤੁਹਾਡੇ ਭਾਜੀ ਪਹਿਲਾਂ ਕਹਿ ਕੇ ਗਏ ਨਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ, ਹਲਕਾ ਉਹ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਹੁਸ਼ਿਆਰਪੁਰ ਚ ਆਉਂਦਾ ਜੀ। ਕਿਹੜੇ ਪਿੰਡ ਦਾ ਕਹਿੰਦੇ ਸੀ ਉਹ ਕਹਿੰਦੇ ਨਾ ਸ੍ਰੀ ਹਰਗੋਬਿੰਦਪੁਰ। ਸ੍ਰੀ ਹਰਗੋਬਿੰਦ ਜੀ, ਹਾਂਜੀ, ਉਹ ਹਲਕਾ ਲੋਕ ਸਭਾ ਹੁਸ਼ਿਆਰਪੁਰ ਦੀ ਸੀਟ ਹੈ ਜੀ। ਠੀਕ ਹੈ ਜੀ, ਠੀਕ ਹੈ। ਉੱਥੋਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦੇ ਵੀ ਕੋਈ ਆਮ ਆਦਮੀ ਪਾਰਟੀ ਦਾ ਕੌਣ ਹੈ ਉਮੀਦਵਾਰ ਜੀ? ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਹੁਸ਼ਿਆਰਪੁਰ ਸੀਟ ਤੋਂ ਉਹ ਹੁਸ਼ਿਆਰਪੁਰ ਚ, ਠੀਕ ਹੈ, ਥੈਂਕ ਯੂ ਜੀ। ਇੱਥੇ ਜਿਹੜੀ ਉਹਨਾਂ ਨੂੰ ਦਿੱਤੀ ਹੋਈ ਆਮ ਆਦਮੀ ਪਾਰਟੀ ਨੇ ਜਿਹੜੀ ਟਿਕਟ ਹੁਸ਼ਿਆਰਪੁਰ ਤੋਂ, ਕਿਉਂਕਿ ਇਹ ਸੀਟ ਬੀਜੇਪੀ ਦੇ ਹਿੱਸੇ ਦੇ ਵਿੱਚ ਹੈ, ਔਰ ਜਿਹੜੇ ਕਾਂਗਰਸ ਦੀ ਤਰਫੋਂ ਕਰੀ ਜਲੰਧਰ ਤੋਂ ਪੱਟ ਕੇ ਮਹਿੰਦਰ ਸਿੰਘ ਕੇਪੀ ਹੋਰਾਂ ਨੂੰ ਜਿਹੜਾ ਦੀ ਉੱਥੇ ਲਿਜਾਇਆ ਗਿਆ। ਕਾਫੀ ਇੱਥੇ ਬੀਜੇਪੀ ਦੇ ਵਿਚਾਲੇ ਜਿੱਥੇ ਘਮਸਾਨ ਚੱਲ ਰਹੀ ਹੈ, ਕਿਉਂਕਿ ਸੀਟ ਦੀ ਉਲਟ-ਫੇਰ ਹੋਈ ਹੈ, ਪਰ ਕਾਂਗਰਸ ਦੇ ਵਿਚਲੀ ਵੀ ਸਥਿਤੀ ਜਿਹੜੀ ਉਹ ਚੰਗੀ ਨਹੀਂ ਹੈ। ਪਿਛਲੀ ਵਾਰੀ ਜਿਹੜੀ ਬੀਬੀ ਜਿਹੜੇ ਕਿ ਇੱਥੇ ਕੇਂਦਰ ਦੇ ਵਿੱਚ ਮਿਨਿਸਟਰ ਵੀ ਰਹੇ ਨੇ, ਉਹ ਆਪਣਾ ਰੋਸ ਜਤਾ ਰਹੇ ਨੇ, ਹਾਲਾਂਕਿ ਉਹ 80 ਵਿਆਹ ਤੋਂ ਟੱਪ ਗਏ ਨੇ। ਇੰਨੀ ਦੇਰ ਕਾਂਗਰਸ ਨੇ ਉਹਨਾਂ ਨੂੰ ਜਿਹੜੀ ਰਿਸਪੈਕਟ ਵੀ ਦਿੱਤੀ ਹੈ, ਮੰਤਰੀ ਵੀ ਬਣਾਇਆ, ਪਰ ਉਹ ਅੱਗੋਂ ਆਪਣੇ ਪੁੱਤ ਵਾਸਤੇ ਟਿਕਟ ਜਿਹੜੀ ਮੰਗ ਰਹੇ ਸਨ। ਜਿੱਥੇ ਬੀਜੇਪੀ ਦੇ ਵਿਚਾਲੇ ਘਮਸਾਨ ਹੈ, ਉੱਥੇ ਕਾਂਗਰਸ ਦੇ ਵਿਚਾਲੇ ਵੀ ਘਮਾਸਾਨ ਜਿਹੜਾ ਦੀ ਉਹ ਛਿੜਿਆ ਹੋਇਆ। ਇਹਨਾਂ ਦੋਹਾਂ ਦਾ ਲਾਹਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਵੋਟਾਂ ਤੋੜ ਕੇ ਕਿੰਨਾ ਕੁ ਲੈਂਦੀ ਹੈ, ਇਹ ਜਿਹੜਾ ਦੇਖਣਾ ਪਊਗਾ। ਪਰ ਜਿਵੇਂ ਭਾਜੀ ਹੋਰੀ ਕਹਿ ਰਹੇ ਸਨ ਕਿ 2 ਸੀਟਾਂ ਨੇ ਜਿੱਥੇ ਅਜੇ ਮਾਮਲਾ ਭਖ ਨਹੀਂ ਰਿਹਾ ਪੂਰੇ, ਉਹ ਚਰਚਿਤ ਨਹੀਂ ਹੋਈਆਂ, ਇੱਕ ਜਲੰਧਰ ਵਾਲੀ ਹੈ ਤੇ ਇੱਕ ਹੁਸ਼ਿਆਰਪੁਰ ਵਾਲੀ ਹੈ। ਜੀ ਤੇ ਅਗਲੇ ਸਾਡੇ ਕਾਲਰ ਨੇ ਗੁਰਚਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੰਨੂ ਸਾਹਿਬ ਨੂੰ ਪਿਛਲੇ ਦਿਨਾਂ ਮੈਂ ਕਿਹਾ ਪੰਨੂ ਸਾਹਿਬ ਜਿਵੇਂ ਬਾਦਲ ਦਲ ਵੱਲੋਂ ਮੂਰਖ ਬਣਾ ਕੇ ਲੋਕਾਂ ਨੂੰ ਦੂਸਰੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ ਆ, ਤੇ ਜਿਹੜੇ ਆਮ ਸਿੱਖ ਹਲਕੇ ਆ ਜਾਂ ਪੇਂਡੂ ਲੋਕ ਨੇ ਉਹ ਭਾਵੁਕ ਹੋ ਕੇ ਵੀ ਪੰਥ ਨੂੰ ਵੋਟ ਪਾਉਣੀ ਆ ਤੇ ਬਾਦਲ ਦਲ ਨੂੰ ਵੋਟ ਪਾ ਦਿੰਦੇ ਆ ਭੁਲੇਖੇ ਨਾਲ ਹੀ ਪੰਥ ਦੇ ਨਾਂ ਦੇ ਉੱਤੇ। ਪਰ ਜਿਵੇਂ ਬਜ਼ੁਰਗਾਂ ਨੇ ਕਿਹਾ ਸੀ ਵੀ ਜੇ ਆਪਾਂ ਉਹ ਵਾਲੇ ਮੁੱਦੇ ਨੂੰ ਹਾਈਲਾਈਟ ਕਰਦੇ ਆ ਵੀ ਜਿਹੜੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਸੀ ਉਹ ਗਏ ਕਿੱਥੇ, ਤੇ ਆਮ ਲੋਕੀ ਜਦੋਂ ਇਹ ਗੱਲ ਸੁਣਨਗੇ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਪੰਥ ਦਾ ਕੋਈ ਨਹੀਂ ਆ, ਇਹ ਬੰਦਾ ਜਿਹੜਾ ਵਿਕਿਆ ਹੋਇਆ ਆ। ਤੇ ਉਹਦੇ ਨਾਲ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਪਾ ਦਿੰਦੇ ਆ ਭੋਲੇ ਭਾਲੇ ਲੋਕ, ਉਹਨਾਂ ਜਾਗਰੂਕ ਹੋਣਗੇ ਤੇ ਉਹਨਾਂ ਦੀਆਂ ਅੱਖਾਂ ਤੋਂ ਵੀ ਪਰਦਾ ਉੱਠ ਜਾਏਗਾ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਬਸ ਇਸ ਇੱਕ ਮੁੱਦੇ ਨਾਲ ਜੋੜ ਕੇ ਧਾਰਮਿਕ, ਕਿਉਂਕਿ ਉਹ ਭਾਵੁਕ ਹੋ ਕੇ ਧਰਮ ਦੇ ਆਧਾਰ ਤੇ ਉਹ ਬਾਦਲ ਨੂੰ ਵੋਟ ਪਾਉਂਦੇ ਆ। ਪਰ ਜੇ ਆਪਾਂ ਇਹਨੂੰ ਵੀ ਹਾਈਲਾਈਟ ਕਰਦੇ ਹਾਂ ਤਾਂ ਉਹਨਾਂ ਨਾਲ ਮਤਲਬ ਇਹ ਆ ਵੀ ਆਮ ਲੋਕ ਜਿਹੜੇ ਭੋਲੇ ਭਾਲੇ ਨੇ ਉਹਨਾਂ ਨੂੰ ਬਾਦਲ ਦਲ ਤੋਂ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਪੰਥ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਇਹ ਪੰਥ ਨਹੀਂ ਆ, ਇਹ ਆਮ ਇੱਕ ਪਾਰਟੀ ਆ। ਇਸ ਕਰਕੇ ਮੈਂ ਚਾਹੁੰਦਾ ਵੀ ਵੈਸੇ ਬਜ਼ੁਰਗਾਂ ਦੀ ਗੱਲ ਠੀਕ ਸੀ ਜਿਹੜੀ ਉਹਨਾਂ ਨੇ ਦਰਵਾਜ਼ਿਆਂ ਬਾਰੇ ਕਹੀ ਆ, ਵੀ ਆਪਾਂ ਉਹਨੂੰ ਹਾਈਲਾਈਟ ਕਰ ਸਕਦੇ ਹਾਂ ਬਸ। ਤੇ ਦੂਜਾ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਆਪਣੇ ਤੁਸੀਂ ਕਿਹਾ ਸੀ ਆਮ ਆਦਮੀ ਪਾਰਟੀ ਦੇ ਨੰਬਰ ਆ ਆਪਣੀ ਫੇਸਬੁੱਕ ਦੇ ਉੱਤੇ ਉਹਨੂੰ ਲਿਖੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਅਸੀਂ ਵੀ ਸ਼ੇਅਰ ਕਰ ਸਕੀਏ ਵੀ ਜਿਹੜੇ ਆਪਣੀ ਏਰੀਆ 'ਚ ਬੰਦੇ ਕਾਲਾਂ ਕਰ ਸਕਦੇ ਆ ਨਾ, ਇਹ ਰਿਕੁਐਸਟ ਕਰਨੀ ਸੀ ਜੀ ਪੰਨੂ ਸਾਹਿਬ। ਹਾਂਜੀ, ਇੱਕ ਤਾਂ ਜੀ ਆਮ ਆਦਮੀ ਪਾਰਟੀ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਸਕਦੇ ਹੋ ਜੇ ਕਿਸੇ ਨੇ ਲੈਣਾ, ਬਜਾਏ ਕਿ ਮੈਂ ਫੇਸਬੁੱਕ ਤੇ ਪਾਵਾਂ, ਤੁਸੀਂ ਉਹਨਾਂ ਦੀ ਵੈਬਸਾਈਟ ਤੇ ਚਲਦੇ ਪੂਰੀ ਦੀ ਪੂਰੀ ਇਨਫੋਰਮੇਸ਼ਨ ਜਿਹੜੀ ਆ ਉਹ ਪਈ ਹੈ। ਜਿਹੜੀ ਤੁਸੀਂ ਗੱਲ ਕੀਤੀ ਭੋਲੇ ਭਾਲੇ ਲੋਕਾਂ ਦੀ, ਤੁਸੀਂ ਜੋ ਮਰਜ਼ੀ ਕਹਿ ਲਓ, ਉਹਨਾਂ ਨੂੰ ਸਮਝ ਨਹੀਂ ਆਉਣੀ। ਜਿਹੜੇ ਲੋਕ ਇਹ ਸਮਝਦੇ ਨੇ ਕਿ ਜਲੰਧਰੋਂ ਛਪਣ ਵਾਲੀ ਅਖਬਾਰ ਅੱਜ ਵੀ ਪੰਥਕ ਹੈ, ਉਹਨਾਂ ਨੂੰ ਤੁਸੀਂ ਬਾਦਲ ਸਾਹਿਬ ਦੇ ਬਾਰੇ ਕਿਵੇਂ ਦੱਸ ਸਕਦੇ ਹੋ ਕਿ ਉਹ ਪੰਥਕ ਨਹੀਂ ਹੈਗੇ? ਇੱਕ ਅਕਾਲ ਤਖਤ ਤਾਂ ਇੱਕ ਸਰਕਾਰ ਨੇ ਢਾਇਆ ਸੀਗਾ ਬਿਲਡਿੰਗ ਦੇ ਰੂਪ ਦੇ ਵਿੱਚ, ਇੱਕ ਲੋਕਾਂ ਦੇ ਦਿਲਾਂ ਦੇ ਵਿੱਚੋਂ ਕਿਹਨੇ ਢਾਇਆ? ਜੇ ਇੰਨਾ ਕੁਛ ਹੋਣ ਦੇ ਬਾਵਜੂਦ ਅੱਜ ਤੱਕ ਲੋਕ ਨਹੀਂ ਸਮਝਦੇ ਕਿ ਜਥੇਦਾਰ ਜਿਹੜੇ ਉਹ ਕਿੱਥੋਂ ਲਿਆ ਕੇ ਲਾਏ ਜਾਂਦੇ ਨੇ, ਜਾਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਉਹਨਾਂ ਦੇ ਮੁਖੀ ਜਿਹੜੇ ਨੇ ਉਹ ਰਾਤੋਂ ਰਾਤ ਫੈਸਲੇ ਕਰਕੇ ਕਿੱਥੋਂ ਲਿਆ ਕੇ ਲਾਏ ਜਾਂਦੇ ਨੇ, ਜਿਨ੍ਹਾਂ ਨੇ ਬੇੜਾ ਕਰਕੇ ਰੱਖ ਦਿੱਤਾ। ਆਮ ਕਿਤੇ ਭੋਲੇ ਭਾਲੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਤੰਬਾਕੂ ਸਮੁੱਚੀ ਮੁਲਕ ਦੇ ਵਿੱਚੋਂ ਕਿਹੜੇ ਸੂਬੇ 'ਚ ਸਸਤਾ ਹੈ। ਭੋਲੇ ਭਾਲੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਜਿੰਨੇ ਪਿੰਡ ਨੇ ਉਦੋਂ ਦੁੱਗਣੇ ਠੇਕੇ ਇੱਥੇ ਪੰਜਾਬ ਦੇ ਵਿੱਚ ਖੁੱਲ੍ਹੇ ਹੋਏ ਨੇ। ਭੋਲੇ ਭਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਪੋਤੀ ਸਮੈਕ ਪੀ ਕੇ ਮਰ ਰਹੇ ਨੇ ਤੇ ਸਮੈਕ ਵੇਚਣ ਵਾਲੇ ਕੌਣ ਨੇ? ਕਿੰਨਾ ਕੁ ਦੱਸੋਗੇ ਇਹਨਾਂ ਭੋਲੇ ਭਾਲੇ ਲੋਕਾਂ ਨੂੰ? ਮੈਂ ਤਾਂ ਇਹ ਹੋਏਗਾ ਕਿ ਬੜਾ ਭੋਲਾ ਹੋਣਾ ਤੇ ਉੱਦਾਂ ਭੋਲਾ ਹੋਣਾ ਕੋਈ ਬਹੁਤਾ ਫਰਕ ਜਿਹਾ ਨਹੀਂ ਮੈਨੂੰ ਲੱਗਦਾ। ਜਿਹੋ ਜਿਹਾ ਭੋਲਾ ਉਹ ਸਮੈਕ ਵੇਚਣ ਵਾਲਾ, ਉਹੋ ਜਿਹੇ ਭੋਲੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਭੋਲੇ ਆ, ਪੰਥ ਨੂੰ ਵੋਟ ਪਾਉਣੀ ਹੈ। ਇਹ ਪੰਥ ਜਿਹੜਾ ਜੀ ਉਹ ਕਿੰਨੀ ਕੁ ਦੇਰ ਉਹਨਾਂ ਨੂੰ ਨਹੀਂ ਦਿਸੂਗਾ। ਜਿਹੜੇ ਲੋਕ ਮੁੰਡੇ ਜਿਹੜੇ ਮਰ ਰਹੇ ਨੇ ਸਮੈਕ ਪੀ ਕੇ, ਉਹ ਇਹਨਾਂ ਭੋਲੇ ਲੋਕਾਂ ਦੇ ਹੀ ਨੇ। ਉਹਨਾਂ ਨੂੰ ਸਭ ਨੂੰ ਪਤਾ ਕਿ ਅੱਜ ਪਾਣੀ ਦੀ ਡਿਲੀਵਰੀ ਤਾਂ ਕਿਤੇ ਹੈ ਨਹੀਂ ਗੀ, ਬੀਅਰ ਦੀ ਡਿਲੀਵਰੀ ਹੈਗੀ ਹੈ। ਸਮੈਕ ਜਿਹੜੀ ਉਹ ਘਰਾਂ ਦੇ ਵਿੱਚ ਪਹੁੰਚ ਰਹੀ ਹੈ। ਐਡੇ ਭੋਲੇ ਲੋਕ ਨਹੀਂ ਹੈਗੇ ਜੀ ਜਿੰਨੇ ਤੁਸੀਂ ਸਮਝ ਰਹੇ ਹੋ।
ਕਿ ਉਹਨਾਂ ਨੂੰ ਪਤਾ ਨਹੀਂ ਗਾ ਇਹਨਾਂ ਚੀਜ਼ਾਂ ਦਾ। ਪਰ ਕਿਉਂਕਿ ਉਹਨਾਂ ਨੇ ਆਪਣੇ ਜ਼ਮੀਰ ਵਿਕਾਊ ਕਰ ਲਏ ਨੇ, ਉਹਨਾਂ ਦੇ ਹੱਥ ਅੱਡੇ ਹੀ ਰਹਿੰਦੇ ਨੇ ਕਿ ਲੀਡਰ ਆਇਆ ਕੀ ਲੈ ਕੇ ਆਇਆ, ਜੇ ਜਾ ਰਿਹਾ ਤਾਂ ਕੀ ਲੈ ਕੇ ਜਾ ਰਿਹਾ। ਲੋਕ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਮੁਫਤ ਜਿਹੜੀ ਬਿਜਲੀ ਨਹੀਂ ਚਾਹੀਦੀ, ਸਾਨੂੰ ਬਿਜਲੀ ਚਾਹੀਦੀ ਹੈ ਜਿਹੜੀ ਕਿ 12 ਘੰਟੇ ਸਾਨੂੰ ਮਿਲੇ। ਲੋਕ ਇਹ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਆਟਾ ਦਾਲ ਨਹੀਂ ਚਾਹੀਦਾ, ਅਸੀਂ ਆਟਾ ਦਾਲ ਆਪੇ ਲੈ ਲਾਂਗੇ, ਸਾਨੂੰ ਨੌਕਰੀ ਦਿਓ, ਅਸੀਂ ਤਾਂ ਇਮਾਨਦਾਰੀ ਦੀ ਰੋਟੀ ਖਾਣੀ ਚਾਹੁੰਦੇ ਹਾਂ। ਤੁਹਾਨੂੰ ਇਹਨਾਂ ਨੂੰ ਤਾਂ ਇਹ ਭੋਲੇ ਭਾਲੇ ਕਹੇ ਜਾਣ ਵਾਲੇ ਲੋਕਾਂ ਨੂੰ ਤਾਂ ਮੰਗਤੇ ਬਣਾ ਦਿੱਤਾ ਇਹਨਾਂ ਸਰਕਾਰਾਂ ਨੇ। ਉਹਨਾਂ ਦੇ ਠੂਠੇ ਜਿਹੜੇ ਨੇ ਨਾ ਉਹ ਸਾਹਮਣੇ ਰੱਖੇ ਹੋਏ ਨੇ ਕਿ ਬਾਦਲ ਸਾਹਿਬ ਦਾ ਬਿਆਨ ਸੀਗਾ ਕਿ 1.5 ਲੱਖ ਬੰਦਾ ਆਟਾ ਦਾਲ ਸਕੀਮ ਦੇ ਵਿੱਚ ਹੋਰ ਜੁੜ ਗਿਆ। ਮੈਂ ਤਾਂ ਕਿਹਾ ਸੀਗਾ ਵੀ ਇਹ ਤਰੱਕੀ ਤਾਂ ਨਾ ਹੋਈ, ਤਰੱਕੀ ਤਾਂ ਹੁੰਦੀ ਜੇ 1.5 ਲੱਖ ਬੰਦਾ ਆਟਾ ਦਾਲ ਸਕੀਮ ਦੇ ਵਿੱਚੋਂ ਆਪਣਾ ਨਾਂ ਕਟਾ ਜਾਂਦਾ। 40 ਲੱਖ ਮੁੰਡਾ ਕੁੜੀਆਂ ਇਸ ਵੇਲੇ ਬੇਰੁਜ਼ਗਾਰ ਪੰਜਾਬ 'ਚ ਤੁਰਿਆ ਫਿਰਦਾ, ਉਹ ਇਹਨਾਂ ਭੋਲੇ ਭਾਲੇ ਲੋਕਾਂ ਦਾ ਹੀ ਆ। ਉਹਨਾਂ ਨੂੰ ਨਹੀਂ ਪਤਾ ਕਿ ਡਿਗਰੀਆਂ ਕਿੰਨੀਆਂ ਮਹਿੰਗੀਆਂ ਲੈ ਕੇ ਅੱਜ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ। ਪੰਜਾਬ ਦੀ ਸਾਰੀ ਇੰਡਸਟਰੀ ਜਿਹੜੀ ਹੈ ਇੱਥੋਂ ਕਿਉਂ ਬਾਹਰ ਤੁਰੀ ਜਾ ਰਹੀ ਹੈ। ਪੰਜਾਬ ਦੀ ਬਿਜਲੀ ਸਮੁੱਚੇ ਮੁਲਕ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਹਿੰਗੀ ਕਿਉਂ ਆ। ਭੋਲੇ ਭਾਲੇ ਲੋਕਾਂ ਦੇ ਬਿੱਲ ਵੀ ਤਾਂ 1000 ਤੋਂ ਲੈ ਕੇ 6-6000 ਹੋ ਗਏ ਨੇ। ਜੇ ਉਹਨਾਂ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਤਾਂ ਪਤਾ ਨਹੀਂ ਕਦੋਂ ਆਉਣੀ ਹੈ ਜੀ। ਜੀ ਬਿਲਕੁਲ ਬਿਲਕੁਲ, ਲੋਕੀ ਇੰਨੇ ਵੀ ਭੋਲੇ ਭਾਲੇ ਨਹੀਂ ਹੈਗੇ, ਆਪਣੀਆਂ ਗਰਜਾਂ ਦੇ ਖਾਤਰ ਇਹ ਕੁਛ ਕਰ ਰਿਹਾ। ਜਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀ ਭਾਜੀ ਵਾਸਤੇ ਵੀ ਅੱਜ ਕੱਲ੍ਹ ਇੱਥੇ ਮਤਲਬ ਕਿ ਪਾਸਪੋਰਟ ਚੇਂਜ ਕਰਨੇ ਬੰਦ ਕਰ ਦਿੱਤੇ ਨੇ ਇਹਨਾਂ ਨੇ। ਔਰ ਜਦੋਂ ਅਸੀਂ ਮੈਸੇਜ ਜਾਂਦੇ ਹਾਂ ਉਹ ਕਹਿੰਦੇ ਵੀ ਜਿੰਨੇ ਬੰਦੇ ਬਾਹਰ ਲਿਆ ਉਹਨਾਂ ਨੂੰ ਪਾਸਪੋਰਟ ਦੇਣੇ ਗੌਰਮੈਂਟ ਨੇ ਬੰਦ ਕਰ ਛੱਡੇ ਨੇ। ਕੀ ਉੱਥੇ ਕੋਈ ਖਬਰ ਹੈਗੀ ਇਸ ਚੀਜ਼ ਦੀ? ਥੈਂਕ ਯੂ ਜੀ, ਥੈਂਕ ਯੂ ਜਰਨੈਲ ਸਿੰਘ ਜੀ। ਇਹ ਤਾਂ ਵੈਸੇ ਇੱਥੇ ਦਾ ਮਸਲਾ ਹੈਗਾ ਆ। ਤੇ ਕੋਈ ਖਬਰ ਪੜ੍ਹੀ ਹੈ ਬੰਨੂ ਸਾਹਿਬ ਤੁਸੀਂ ਕੋਈ ਪਾਸਪੋਰਟ ਬਾਰੇ, ਜਿਹੜੇ ਬਾਹਰ ਬੈਠੇ ਲੋਕ ਉਹਨਾਂ ਲਈ? ਮੇਰੇ ਵਾਸਤੇ ਖਬਰ ਆ ਜੀ ਤੁਸੀਂ ਦਿੱਤੀ ਹੈ ਇੱਥੇ, ਕਿਉਂਕਿ ਅੱਜ ਕੱਲ੍ਹ ਬੜਾ ਈਜ਼ੀ ਹੈ ਪਰਨੀਤ ਕੌਰ ਹੋਰਾਂ ਨੂੰ ਮਿਲ ਲੈਣਾ। ਕਿਤੇ ਨਾ ਕਿਤੇ ਜਲਸੇ ਦੇ ਵਿੱਚ ਮਿਲ ਹੀ ਪੈਂਦੇ ਨੇ। ਮੈਂ ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚਦਾ ਕਰੂੰਗਾ ਕਿਉਂਕਿ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਨਾਲ ਰਿਲੇਟਡ ਨੇ ਉਹ ਜੀ। ਜੀ ਇਹ ਸੱਚੀ ਜਰਨੈਲ ਸਿੰਘ ਕਨੈਕਟੀਕਟ ਤੋਂ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਕਿ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਪ੍ਰੋਬਲਮ ਹੁੰਦੀ ਆ ਜਾਣ ਤੋਂ ਬੈਠੇ ਹੁੰਦੇ ਆ। ਜਗਦੀਸ਼ ਗੁਰਧਾਮੀ ਜੀ ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿ ਗੱਲਾਂ ਸੁਣ ਕੇ ਬਸ ਬਹੁਤ ਜਾਣੀ ਵਧੀਆ ਗੱਲਾਂ ਕਰ ਰਹੇ ਆ, ਪਰ ਅੱਜ ਹੀ ਹੁਣ ਮੈਨੂੰ ਪਿੰਡ ਫੋਨ ਕੀਤਾ ਸੀ ਤੇ ਉੱਥੇ ਸਾਡੇ ਪਿੰਡ ਦਾ ਦੋਤਾ ਇਹ ਡੋਡੇ ਨਸ਼ੇ ਪੀ ਕੇ ਤਾਂ ਮਰ ਗਿਆ ਜਵਾਨ ਜੀ। ਤੇ ਏਦਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਜਾਨਾਂ ਚਲ ਗਈਆਂ ਤੇ ਕਿੰਨੇ ਕੁ ਲੋਕ ਬਾਦਲ ਦੀ ਜਾਨ ਨੂੰ ਰੋ ਰਹੇ ਆ, ਮਾਂ ਪੇ ਭੈਣਾਂ ਭਰਾ, ਔਰ ਅਸਰ ਕੁਛ ਨਹੀਂ ਹੋ ਰਿਹਾ। ਅਸਰ ਮੈਂ ਪੰਨੂ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਅਸਰ ਕਿੱਦਾਂ ਹੋਊਗਾ ਜਾਂ ਕੀ ਕਰਨਾ ਪਊਗਾ। ਉਹਨਾਂ ਨੇ ਏਦਾਂ ਗੱਲਾਂ ਨਾਲ ਨਹੀਂ ਸਮਝਣਾ, ਜਿਹੜੀਆਂ ਆਪਣੀਆਂ ਗੱਲਾਂ ਆ ਇਹ ਗੱਲਾਂ ਬਹੁਤ ਆ। ਮੈਂ ਬਾਦਲ ਅਕਾਲੀ ਦਲ ਬਾਦਲ ਦੇ ਵਿੱਚੋਂ 2 ਵਾਰੀ ਇਲੈਕਸ਼ਨ ਲੜ ਚੁੱਕੀ ਹਾਂ। ਵੱਡੀਆਂ ਮੱਛੀਆਂ ਜਿਹੜੀਆਂ ਉਹ ਛੋਟੀਆਂ ਨੂੰ ਖਾਈ ਜਾਂਦੀਆਂ। ਬਹੁਤ ਕੁਛ ਘਪਲੇ ਹੋ ਰਹੇ ਆ, ਬਹੁਤ ਕੁਛ ਆਪਾਂ ਜਰ ਰਹੇ ਆ, ਇੱਥੋਂ ਤੱਕ ਕਿ ਮਾਵਾਂ ਦੇ ਪੁੱਤ ਮਰ ਰਹੇ ਆ ਤੇ ਅਸੀਂ ਗੱਲਾਂ ਦੇ ਨਾਲ ਕਿੱਦਾਂ ਸਾਰਾਂਗੇ। ਤੇ ਜੇ ਬਲੀ ਦੇਣ ਦੀ ਲੋੜ ਆ ਤਾਂ ਮੈਨੂੰ ਘਰੋਂ ਮੋੜੇ। ਥੈਂਕ ਯੂ ਜੀ। ਜੀ ਬੰਨੂ ਸਾਹਿਬ। ਨਹੀਂ ਇਸ ਤਰ੍ਹਾਂ ਜੀ ਕਿ ਜਦੋਂ ਇਹ ਚੋਣ ਲੜੀ ਹੈ ਸ਼ਾਇਦ ਉਦੋਂ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾਂਦੀਆਂ ਹੋਣਗੀਆਂ। ਪੰਜਾਬ ਰੂਪੀ ਇਸ ਤਲਾਬ ਦੇ ਵਿੱਚ ਹੁਣ ਮੱਛੀਆਂ ਰਹੀਆਂ ਨਹੀਂ ਜੀ, ਇੱਥੇ ਤਾਂ ਮਗਰ ਮੱਛਾਂ ਦਾ ਰਾਜ ਹੈ। ਇਹ ਤਾਂ ਹੁਣ ਬਹੁਤ ਮੋਟੇ ਜਿਹੜੇ ਹੋ ਗਏ ਜੀ। ਮੱਛੀ ਵਾਲੀ ਗੱਲ ਤਾਂ ਕਿਤੇ ਪਾਸੇ ਗਈ। ਹੁਣ ਨਹੀਂ ਕਿਸੇ ਨੂੰ ਇਹ ਜਿਹੜਾ ਜੀ ਨੇੜੇ ਆਉਣ ਦਿੰਦੇ। ਕਿਵੇਂ ਚੇਂਜ ਹੋਊਗੀ ਦੇਖੋ, ਮੈਂ ਇਸ ਗੱਲ ਦਾ ਪੱਕਾ ਧਾਰਨੀ ਹੈ ਜੀ ਕਿ ਚੇਂਜ ਜਿਹੜੀ ਆ ਉਹ ਜ਼ਰੂਰ ਆਉਂਦੀ ਹੈ। ਇਹ ਕੁਦਰਤ ਦਾ ਅਸੂਲ ਹੈ ਔਰ ਚੇਂਜ ਆਊਗੀ। ਤੁਸੀਂ ਵੇਖਣਾ ਜੀ ਚੇਂਜ ਆਊਗੀ ਜ਼ਰੂਰ, ਔਰ ਐਸੀ ਆਊਗੀ ਕਿ ਲੋਕਾਂ ਦੇ ਮੂੰਹਾਂ 'ਚ ਉਂਗਲਾਂ ਪੈ ਜਾਣਗੀਆਂ ਜਦੋਂ ਮਰਜ਼ੀ ਆ ਜਾਏ। ਇਹ ਨਹੀਂ ਮੈਂ ਕਹਿੰਦਾ ਕਿ ਉਹ ਐਤਕੀ ਆ ਜਾਣੀ, 30 ਤਰੀਕ ਨੂੰ ਆ ਜਾਣੀ, ਕਿੱਡੀ ਨੂੰ ਆ ਜਾਣੀ ਹੈ। ਚੇਂਜ ਆਊਗੀ। ਔਰ ਉਸ ਤੋਂ ਬਾਅਦ ਦੇਖੋ ਚਟਾਲਿਆਂ ਨੇ ਹਰਿਆਣੇ ਦੇ ਵਿੱਚ ਕੀ ਕੀਤਾ ਸੀ। ਉਹਨਾਂ ਨੇ ਏਡੀ ਗੁੰਡਾਗਰਦੀ ਜਿਹੜੀ ਮਚਾਈ ਸੀ ਹਰਿਆਣੇ ਦੇ ਵਿੱਚ। ਕੋਈ ਬੰਦਾ ਕੋਠੀ ਜੇ ਕੋਈ ਚੰਗੀ ਪਾ ਲੈਂਦਾ ਸੀ ਤਾਂ ਉਹ ਕੋਠੀ ਖੋਹ ਲਈ ਜਾਂਦੀ ਸੀ। ਕਿਸੇ ਬੰਦੇ ਦੇ ਕਿਸੇ IAS ਆਫੀਸਰ ਦੀ ਘਰ ਵਾਲੀ ਦੇ ਗਲ 'ਚ ਰਾਣੀ ਹਾਰ ਪਾਇਆ ਸੀ, ਉਹ ਲਵਾ ਲਿਆ ਗਿਆ ਸੀਗਾ। ਅੱਜ ਚਟਾਲਾ ਕਿੱਥੇ ਹੈ? ਚਟਾਲੇ ਦਾ ਮੁੰਡਾ ਕਿੱਥੇ ਹੈ? ਦੋਨੋਂ ਜਣੇ ਜੇਲ੍ਹ 'ਚ ਬੈਠੇ ਬਿਸਕੁਟ ਬਣਾ ਰਹੇ ਨੇ ਜੀ। ਜੀ ਬਿਲਕੁਲ ਬਿਲਕੁਲ। ਤੇ ਜਿਹੜੀ ਚੇਂਜ ਲਿਆਉਣੀ ਆ ਉਹ ਲੋਕਾਂ ਨੇ ਲਿਆਉਣੀ ਆ। ਅਸੀਂ ਵੀ ਉਹਦੇ ਵਿੱਚ ਮਦਦ ਕਰ ਸਕਦੇ ਹਾਂ ਲੋਕਾਂ ਨੂੰ ਚੇਂਜ ਲਿਆਉਣ ਦੇ ਵਿੱਚ। ਕਈ ਵਾਰੀ ਪਤਾ ਹੀ ਨਹੀਂ ਹੁੰਦਾ ਸਰੋਤਿਓ ਉੱਥੇ ਦੇ ਲੋਕਾਂ ਨੂੰ ਕਿ ਚੇਂਜ ਕਿਵੇਂ ਲਿਆਉਣੀ ਆ। ਜੇ ਇਲੈਕਸ਼ਨਾਂ ਆ ਤੇ ਇਲੈਕਸ਼ਨਾਂ ਰਾਹੀਂ ਚੇਂਜ ਬਹੁਤ ਵਧੀਆ ਆ ਸਕਦੀ ਆ। ਮਿਸਿਸ ਸੰਧੂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬੰਨੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਗੱਲ ਕਰਨੀ ਸੀ ਕਿ ਕੱਲ ਨੇ ਇੱਕ ਫੋਨ ਕੀਤਾ ਉਧਰ ਅੰਮ੍ਰਿਤਸਰ ਵੱਲ ਤੇ ਉਹਨਾਂ ਨੇ ਦੱਸਿਆ ਕਿ ਇੱਕ ਪਿੰਡ ਕਾਲੀਆ ਸੰਗਤਰਾ ਆਇਆ ਵਾ ਟੋਏ ਦੇ ਕੋਲ ਕਰਕੇ ਜੀ। ਤੇ ਉੱਥੇ 15 ਸਾਲ ਦਾ ਲੜਕਾ ਜਿਹੜਾ ਆ ਉਹ ਬਹੁਤ ਖਾਂਦਾ ਸੀ, ਡਰੱਗ ਖਾਂਦਾ ਸੀ ਤੇ ਉਹ ਮਰ ਗਿਆ।
ਤੇ ਉੱਥੇ ਵਿਰਸਾ ਸਿੰਘ ਵਲਟੋਆ ਜਿਹੜਾ ਆ MLA ਉਹ ਗਿਆ ਹੈ ਉੱਥੇ ਅਫਸੋਸ ਕਰਨ ਵਾਸਤੇ ਉਹਨਾਂ ਦੇ ਘਰ, ਤੇ ਉਹ ਸਾਰੇ ਲੋਕਾਂ ਨੇ ਬਹੁਤ ਪਿੱਟ ਸਿਆਪਾ ਕੀਤਾ ਤੇ ਉਹਨੂੰ ਭਜਾ ਦਿੱਤਾ ਉੱਥੋਂ, ਤੇ ਫਿਰ ਉਹਨੂੰ ਗਾਲਾਂ ਕੱਢੀਆਂ ਵੀ ਹੁਣ ਮਰ ਗਿਆ ਤੇ ਤੂੰ ਆ ਗਿਆ। ਤੇ ਇੱਥੇ ਨਾ ਫਿਰ ਬੜੀ ਸਾਰੇ ਬੱਚੇ ਉੱਥੇ ਕਾਫੀ ਪਏ ਹੋਏ ਆ, 2-3 ਤਾਂ ਅਸੀਂ ਆਪ ਜਦੋਂ ਗਏ ਆ ਉੱਥੇ ਅਸੀਂ ਲੋਕਾਂ ਉਹ ਹੀ ਬੱਚੇ ਜਿਹੜੇ ਇੰਨੇ ਚੰਗੇ ਸੀ, ਅੱਗੋਂ ਮਿਲਦੇ ਹੁੰਦੇ ਸੀ ਬੜੀ ਚੰਗੀ ਤਰ੍ਹਾਂ ਤੇ 100 ਚੀਜ਼ ਅੱਗੋਂ ਇੱਜ਼ਤ ਕਰਦੇ ਹੁੰਦੇ ਸੀ, ਉਹ ਘਰਾਂ ਦੇ ਵਿੱਚ ਅੰਦਰ ਪਏ ਹੋਏ ਨੇ ਕਮਰਿਆਂ ਦੇ ਵਿੱਚ ਤੇ ਲਟਕ ਖੜਾਉਂਦੇ ਡਿੱਗਦੇ ਫਿਰਦੇ ਆ। ਜੀ ਜੀ ਪੰਨੂ ਜੀ, ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ? ਜਿਹੜੀ ਇਹਨਾਂ ਨੇ ਪਹਿਲੀ ਗੱਲ ਕੀਤੀ ਸੀ ਨਾ, ਮੈਂ ਤਾਂ ਉਹ ਰੱਖੂੰਗਾ ਜੀ ਕਿ ਰਵਿੰਦਰਨਾਥ ਟੈਗੋਰ ਦੀ ਕਵਿਤਾ ਹੈ ਨਾ ਜੀ ਕਿ ਡੁੱਬ ਰਹੇ ਸੂਰਜ ਨੇ ਪੁੱਛਿਆ ਕਿ ਕੋਈ ਹੈ ਜੋ ਮੇਰੇ ਤੋਂ ਬਾਅਦ ਚਾਨਣ ਕਰ ਸਕੇ, ਤਾਂ ਇੱਕ ਟਿਮਟਮਾਉਂਦੇ ਦੀਵੇ ਨੇ ਕਿਹਾ ਮੈਂ ਕੋਸ਼ਿਸ਼ ਕਰੂੰਗਾ। ਉਹ ਦੀਵੇ ਦੇ ਰੂਪ ਦੇ ਵਿੱਚ ਹੀ ਸਹੀ ਟਿਮਟਮਾਉਂਦੇ ਦੀਵੇ। ਜੇ ਵਿਰਸਾ ਸਿੰਘ ਵਲਟੋਹਾ ਦਾ ਉੱਥੇ ਵਿਰੋਧ ਉਹਨਾਂ ਨੇ ਕੀਤਾ ਤਾਂ ਸੇਕ ਤਾਂ ਉਹਨਾਂ ਨੂੰ ਪਹੁੰਚ ਗਿਆ ਨਾ ਜੀ, ਉਹ ਨੌਜਵਾਨਾਂ ਨੂੰ, ਉਹਨਾਂ ਨੂੰ ਪਤਾ ਹੈ ਕਿ ਕਿਹੜੇ ਲੋਕ ਨੇ। ਇਹ ਖਬਰਾਂ ਮੀਡੀਆ ਦੇ ਵਿੱਚ ਨਹੀਂ ਆ ਰਹੀਆਂ। ਮੈਂ ਬਾਰ-ਬਾਰ ਇਹ ਗੱਲ ਇੱਥੇ ਪੰਜਾਬੀ ਰੇਡੀਓ ਨਾਲ ਕਈ ਵਾਰੀ ਕੀਤੀਆਂ ਨੇ ਕਿ ਮੀਡੀਆ ਦੇ ਵਿੱਚ ਇਹ ਖਬਰਾਂ ਨਹੀਂ ਆ ਰਹੀਆਂ ਜਿੱਥੇ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਵੀ ਜਿਹੜੀ ਢੀਂਡਸਾ ਸਾਹਿਬ ਦੀ ਰੈਲੀ 'ਚ ਕੁਰਸੀਆਂ ਚੱਲੀਆਂ ਨੇ, ਪੰਥਕ ਅਖਬਾਰਾਂ ਨੇ ਤਾਂ ਉਹ ਸਾਰੀ ਖਬਰ ਛੁਪਾ ਲਈ। ਇਹ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜੀ ਬਹੁਤੀ ਜਿਹੜੀ ਬਾਹਰ ਉਹ ਨਿਕਲ ਆਈ, ਨਹੀਂ ਤਾਂ ਸਾਰੀ ਦੱਬ ਲਈ ਗਈ ਜੀ। ਉਹਨਾਂ ਦੇ ਵਾਸਤੇ ਤਾਂ ਪੰਜਾਬ ਦੇ ਵਿੱਚ ਕੋਈ ਸਿਆਸੀ ਪਾਰਟੀ ਲੜਾਈ ਲੜਦੀ ਹੈ, ਉਹ ਅਕਾਲੀ ਦਲ BJP ਹੈ, ਦੂਜੇ ਤਾਂ ਕੋਈ ਉਮੀਦਵਾਰ ਹੀ ਨਹੀਂ ਹੈਗਾ ਜੀ। ਇਸ ਕਰਕੇ ਖਬਰਾਂ ਵੀ ਸਾਰੀਆਂ ਦੀਆਂ ਸਾਰੀਆਂ ਦਬਾ ਲਈਆਂ ਜਾਂਦੀਆਂ ਜੀ। ਪਰ ਕਿਉਂਕਿ ਇਹ ਨੈਟ ਦਾ ਯੁੱਗ, ਫੋਨ ਦਾ ਜਿਹੜਾ ਯੁੱਗ ਹੈ ਜੀ, ਤੁਸੀਂ ਫਿਕਰਮੰਦ ਹੋ, ਫੋਨ ਕਰੀ ਜਾ ਰਹੇ ਹੋ, ਖਬਰਾਂ ਤੁਹਾਨੂੰ ਵੀ ਮਿਲੀਆਂ ਜਾ ਰਹੀਆਂ ਨੇ ਕਿ ਉੱਥੇ ਮੁੰਡੇ ਦੀ ਡੈਥ ਹੋ ਗਈ, ਵਲਟੋਆ ਸਾਹਿਬ ਆਏ ਤੇ ਉਹਨਾਂ ਦਾ ਵਿਰੋਧ ਆ ਜਿਹੜਾ ਜੀ ਉਹ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਹਾਂ ਤੇ ਜੀ ਆਪਾਂ ਲੈ ਲੈਂਦੇ ਜੀ ਅਗਲੇ ਕਾਲਰ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਹੈ ਜੀ, ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਤੇ ਆਪਾਂ ਉੱਥੇ ਵਿਨੋਦ ਖੰਨਾ ਜੀ ਖੜੇ ਨੇ, ਉਹ ਪਲੱਸ ਉਧਰੋਂ ਆਪਣਾ ਪ੍ਰਤਾਪ ਸਿੰਘ ਬਾਜਵਾ ਛੋਟੇ ਭੋਰਾ। ਜਿਵੇਂ ਆਪਣਾ ਕੈਪਟਨ ਉਹਦੀ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਜੀ ਦੇ, ਉਹ ਆਪ ਇੱਕ ਬਹੁਤ ਵੱਡਾ ਡਰੱਗਿਸਟ ਹੈ। ਜੇ ਵਿਨੋਦ ਖੰਨਾ ਦੀ ਗੱਲ ਕਰੀਏ ਤਾਂ ਉਹ ਆਪ 5 ਸਾਲ ਵੜਿਆ ਨਹੀਂ। ਆਪਾਂ ਕਿਸ ਕੈਂਡੀਡੇਟ ਨੂੰ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਮੋਰ ਸਟਰੋਂਗਰ ਹੈ? ਤੇ ਮੈਂ ਪੰਨੂ ਸਾਹਿਬ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਆਪਾਂ ਸਾਰੇ ਇੱਥੇ ਬਹਿ ਕੇ ਇੰਨਾ ਕੁਛ ਬੋਲਦੇ ਹਾਂ ਤੇ ਕੈਨ ਯੂ ਬਿਲੀਵ ਕਿ ਆਪਾਂ ਸਾਰੇ ਰਲ ਕੇ ਤੇ ਇੱਥੇ ਬਹਿ ਕੇ ਕੁਛ ਨਹੀਂ ਕਰ ਸਕਦੇ? ਜੋ ਕਰਨਾ ਪੰਜਾਬ ਵਾਲਿਆਂ ਨੇ ਕਰਨਾ, ਤੇ ਪੰਜਾਬ ਵਾਲਿਆਂ ਨੂੰ ਜਾਂ ਸ਼ਰਾਬ ਮਿਲ ਜਾਂਦੀ ਹੈ ਜਾਂ ਪੈਸੇ ਮਿਲ ਜਾਂਦੇ ਆ, ਤੇ ਇਹਦਾ ਅਸੀਂ ਕੀ ਹੱਲ ਕਰ ਸਕਦੇ? ਥੈਂਕ ਯੂ ਜੀ, ਥੈਂਕ ਯੂ। ਪ੍ਰੈਸ਼ਰ ਬਣਾ ਕੇ ਰੱਖੋ ਜੀ, ਪ੍ਰੈਸ਼ਰ ਬਣਾ ਕੇ ਰੱਖੋ। ਸੁੱਚਾ ਸਿੰਘ ਛੋਟੇਪੁਰ ਜਿਸ ਤਰ੍ਹਾਂ ਦੇ ਮਰਜ਼ੀ ਹੋਣ, ਉਹਦੇ ਤੇ ਕਦੀ ਕਰਪਸ਼ਨ ਦਾ ਦੋਸ਼ ਤਾਂ ਨਹੀਂ ਲੱਗਿਆ, ਉਹ ਨਸ਼ੇ ਦੇ ਵਪਾਰੀਆਂ ਦੀ ਸਾਥ ਦਿੰਦਾ ਤਾਂ ਨਹੀਂ ਫੜਿਆ ਗਿਆ। ਇਹਨਾਂ ਮਾਮਲਿਆਂ ਦੇ ਉੱਤੇ ਤਾਂ ਕਦੀ ਉਹ ਚਰਚਿਤ ਨਹੀਂ ਹੋਇਆ। ਬੇਸ਼ੱਕ ਇੰਨਾ ਜ਼ਰੂਰ ਆ ਉਹਦੇ ਉੱਤੇ ਇੱਕ ਦੋਸ਼ ਲੱਗਦਾ ਕਿ ਉਹਨੇ ਪਾਰਟੀਆਂ ਜਿਹੜੀਆਂ ਉਹ ਬਦਲੀਆਂ ਨੇ, ਪਰ ਪਾਰਟੀਆਂ ਵੀ ਉਹਨੂੰ ਮਜਬੂਰੀ ਦੇ ਵਿੱਚ ਹੀ ਬਦਲਦੀਆਂ ਪਈਆਂ ਨੇ। ਤੁਸੀਂ ਜਿਹੜਾ ਜੀ ਉਹ ਪਾ ਸਕਦੇ ਹੋ। ਇੱਕ ਗੱਲ ਪੱਕੀ ਹੈ ਜੀ, ਜਿਹੜੇ ਬਾਹਰ ਰਹਿੰਦੇ ਲੋਕ ਨੇ ਉਹਨਾਂ ਦੀ ਗੱਲ ਸੁਣੀ ਤਾਂ ਜਾਂਦੀ ਹੈ ਜੀ ਕਿਤੇ ਨਾ ਕਿਤੇ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੀ ਗੱਲ ਜਿਹੜੀ ਸੁਣੀ ਨਹੀਂ ਜਾਂਦੀ। ਇੱਕ ਵਾਰੀ ਫੋਨ ਕਰ ਦੇਣ ਦੇ ਨਾਲ ਤੁਹਾਡਾ ਨਹੀਂ ਹੋਣਾ ਜੀ, ਤੁਹਾਨੂੰ ਬਾਰ-ਬਾਰ ਜਿਹੜਾ ਫੋਨ ਹੈ ਉਹ ਕਰਨਾ ਪਊਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਬਣਦਾ ਸਰਦਾ ਜਿਹੜਾ ਯੋਗਦਾਨ ਹੈ ਨਾ ਜੀ ਉਹ ਪਾਓ, ਕਿਉਂਕਿ ਜਿਹੜੀ ਚੇਂਜ ਹੈ ਨਾ ਜੀ ਉਹ ਹੁਣ ਮਸ਼ੀਨ ਚੋਂ ਨਿਕਲਣੀ ਹੈ ਜੀ, ਮਸ਼ੀਨ ਦੇ ਚੋਂ ਨਿਕਲਣੀ ਹੈ। ਉਹ ਗੱਲਾਂ ਤੁਸੀਂ ਛੱਡ ਦਿਓ ਜੀ, ਜਿਹੜੀਆਂ ਹਿੰਸਕ ਗੱਲਾਂ ਆਪਾਂ ਉਹ ਨਾ ਕਰੀਏ ਜਿਹੜੀਆਂ, ਕਿਉਂਕਿ ਤੁਹਾਡੇ ਸਾਹਮਣੇ ਚੇਂਜ ਹੈ, ਤੁਹਾਡੇ ਬੂਹੇ ਦੇ ਉੱਤੇ ਖੜੀ ਹੈ ਜੀ। ਜੇ 1857 ਦਾ ਗਦਰ ਜਿਹੜਾ ਸੀਗਾ ਉਹ ਫੇਲ ਨਾ ਹੁੰਦਾ, ਫੇਲ ਹੋ ਗਿਆ ਉਹ, ਇਸ ਕਰਕੇ ਆਜ਼ਾਦੀ ਜਿਹੜੀ ਸੀ ਉਹ ਲੇਟ ਹੋ ਗਈ। ਹੁਣ ਜੇ ਇਸ ਵਾਰੀ ਵੀ ਜਿਹੜਾ ਹੈ ਜੀ ਉਹ ਮੁਕਾਬਲਾ ਤਕੜਾ ਨਾ ਹੋਇਆ ਤਾਂ ਫਿਰ ਇਹ ਹੋ ਸਕਦਾ ਜੀ ਕਿ ਇਹ ਚੇਂਜ ਜਿਹੜੀ ਆ ਉਹ ਲੇਟ ਹੋ ਜੂਗੀ, ਬਹੁਤ ਲੇਟ ਹੋ ਜੂਗੀ। ਬਿਲਕੁਲ ਜੀ, ਮੈਂ ਇਸ ਦੇ ਵਿੱਚ ਐਡ ਜ਼ਰੂਰ ਕਰਨਾ ਚਾਹਾਂਗੀ ਕਿ ਰੁਪਿੰਦਰ ਸਿੰਘ ਜੀ ਤੁਸੀਂ ਇੱਥੇ ਬੈਠੇ ਬਹੁਤ ਕੁਛ ਕਰ ਸਕਦੇ ਆ। ਜਦੋਂ ਤੁਹਾਡੇ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਜਾਂ ਤੁਹਾਡੇ ਪਿੰਡ ਨੂੰ ਪੈਂਦੀ ਆ ਤੇ ਆਪਾਂ ਬੜਾ ਭੱਜ ਕੇ ਉੱਥੇ ਉਹਨਾਂ ਦੀ ਹੈਲਪ ਕਰਦੇ ਆ। ਤੁਸੀਂ ਕਾਲ ਕਰ ਸਕਦੇ ਆ। ਤੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਇਕੱਲੇ ਗੱਲਾਂ ਹੀ ਕਰ ਰਹੇ ਹਾਂ, ਆਪਾਂ ਗੱਲਾਂ ਨਹੀਂ ਇੱਥੇ ਕਰ ਰਹੇ, ਸਾਡੀਆਂ ਗੱਲਾਂ ਜਿਹੜੀਆਂ ਉੱਥੇ ਉਹਨਾਂ ਨੂੰ ਬਹੁਤ ਦੁੱਖ, ਬਾਹਰਲੇ ਲੋਕ ਆ ਜਿਹੜੇ ਕੀ ਸੋਚ ਰਹੇ ਆ। ਇੱਥੇ ਅਮਰੀਕਾ ਦੇ ਵਿੱਚ ਵੀ ਜੀ ਕਾਲ ਸੈਂਟਰ ਬਣੇ ਪਏ ਆ, ਇਕੱਲੇ ਪੰਜਾਬੀਆਂ ਦੀ ਨਹੀਂ ਮੈਂ ਗੱਲ ਕਰ ਰਹੀ, ਦੂਸਰੀਆਂ ਕਮਿਊਨਿਟੀਆਂ ਵੀ ਆ ਜਿਹੜੀਆਂ ਉਹਨਾਂ ਨੇ ਕਾਲ ਸੈਂਟਰ ਬਣਾ ਕੇ ਉਹ ਕਾਲਾਂ ਕਰਦੇ ਆ ਜੀ। ਸਾਡੇ ਵੀ ਇੱਥੇ ਜਿਹੜੇ ਕੰਮ ਕਰਦੇ ਆ
ਉਹ ਪੰਜਾਬ ਤੋਂ ਬਾਹਰਲੇ ਆ, ਉਹ ਵੀ ਘਰੀ ਜਾ ਕੇ ਰਾਤ ਨੂੰ ਕਾਲਾਂ ਕਰਦੇ ਆ, ਕਿਉਂਕਿ ਉੱਥੇ ਇੰਡੀਆ ਦੇ ਵਿੱਚ ਦਿਨ ਹੁੰਦਾ ਆ। ਤੁਸੀਂ ਬਹੁਤ ਕੁਝ ਕਰ ਸਕਦੇ ਜੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਬੈਠੇ। ਇਹ ਜ਼ਮਾਨਾ ਉਹ ਚਿੱਠੀਆਂ ਲਿਖਣ ਵਾਲਾ ਨਹੀਂ ਹੁਣ ਰਹਿ ਗਿਆ, ਕਿਉਂਕਿ ਆਪਾਂ ਦੀ ਜਿਹੜੀਆਂ ਦੂਰੀਆਂ ਆ ਉਹ ਮਿਟ ਗਈਆਂ। ਤੁਸੀਂ ਜ਼ਰੂਰ ਕਰੋ, ਜਿੱਥੇ ਵੀ ਕੋਈ ਬੈਠਾ ਹੈ ਜ਼ਰੂਰ। ਅਸੀਂ ਤਾਂ ਕਹਿੰਦੇ ਹਾਂ ਕਿ ਚੇਂਜ ਲਿਆਉਣ ਲਈ ਆ ਜਿਹੜਾ ਉਹ ਬਹੁਤ ਵੱਡਾ ਹਮਲਾ ਮਾਰਨ ਦੀ ਲੋੜ ਹੈ। ਸੁਖਦੇਵ ਸਿੰਘ ਦਿਓਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਲੁਧਿਆਣੇ ਦੇ ਵਿੱਚ ਕੀ ਸਥਿਤੀ ਆ ਕਿ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੀ, ਅਕਾਲੀ ਦਲ ਦੀ ਤੇ ਬੈਂਸ ਦੀ ਲੁਧਿਆਣੇ ਦੇ ਵਿੱਚ? ਠੀਕ ਹੈ ਜੀ। ਹਾਂਜੀ ਹਾਂਜੀ। ਤੇ ਦੂਜੀ ਗੱਲ ਇਹ ਪੁੱਛਣੀ ਚਾਹੁੰਦਾ ਕਿ ਐਤਕੀ ਸੰਤ ਸਮਾਜ ਦੇ ਆਗੂ ਬਾਦਲ ਸਾਹਿਬ ਹੁਣ ਨਜ਼ਰ ਨਹੀਂ ਆ ਰਹੇ, ਉਹਨਾਂ ਦਾ ਵੱਡਾ ਕਾਰਨ ਕੀ ਆ? ਉਹ ਜੀ ਕੈਂਪੇਨ ਕਰਦੇ ਹੋਣੇ ਆ। ਥੈਂਕ ਯੂ ਜੀ। ਜੀ ਜੀ, ਸੰਤ ਸਮਾਜ ਵਾਲੇ ਵਾਕਈ ਤੁਹਾਡੀ ਗੱਲ ਠੀਕ ਹੈ ਜੀ। ਉਹ ਐਕਚੁਅਲੀ ਆਪਸ 'ਚ ਹੀ ਪਾਟੇ ਹੋਏ ਨੇ, ਇਸ ਕਰਕੇ ਉਹ ਬਹੁਤੇ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ। ਸ਼ਾਇਦ ਦੂਸਰਾ ਕਾਰਨ ਇਹ ਹੈ ਕਿ ਬੀਜੇਪੀ ਭਾਰੂ ਹੋ ਗਈ ਹੈ, ਇਸ ਕਰਕੇ ਸੰਤ ਸਮਾਜ ਸ਼ਾਇਦ ਕਿਤੇ ਨਾ ਕਿਤੇ ਦੂਰੀ ਬਣਾ ਕੇ ਚੱਲਣ ਦੀ ਕੋਸ਼ਿਸ਼ ਜਿਹੜੀ ਹੈ ਕਰ ਰਿਹਾ। ਔਰ ਜਾਂ ਫਿਰ ਅਕਾਲੀ ਦਲ ਵਾਲੇ ਇਹ ਸਮਝਦੇ ਆ ਕਿ ਹੁਣ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਕਿਤੇ ਜਦੋਂ ਜ਼ਿਮਨੀ ਚੋਣ ਹੋਈ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਉਦੋਂ ਪੁੱਛਾਂਗੇ ਕਿ ਸੰਤ ਸਮਾਜ ਵਾਲੇ ਵੀ ਕੋਈ ਹੈਗੇ ਆ ਜਾਂ ਨਹੀਂ। ਦੂਜੀ ਗੱਲ ਤੁਸੀਂ ਪੁੱਛੀ ਹੈ ਲੁਧਿਆਣੇ ਵਾਲੀ ਸੀਟ ਦੇ ਉੱਤੇ ਟੱਕਰ ਬੜੀ ਪਸਮੀ ਹੈ ਜੀ। ਚੌਕੋਣੀ ਮੁਕਾਬਲਾ ਇੱਥੇ ਹੈ। ਬੀਜੇਪੀ ਦੇ ਮਨਪ੍ਰੀਤ ਸਿੰਘ ਇਆਲੀ ਔਰ ਕਾਂਗਰਸ ਦੀ ਤਰਫੋਂ ਰਵਨੀਤ ਸਿੰਘ ਬਿੱਟੂ ਹੋਣਾ ਉਮੀਦਵਾਰ ਨੇ, ਔਰ ਆਮ ਆਦਮੀ ਪਾਰਟੀ ਦੇ ਤੁਸੀਂ ਜਾਣਦੇ ਹੋ HS ਫੂਲਕਾ ਸਾਹਿਬ ਤੇ ਬੈਂਸ ਭਰਾ ਜਿਹੜੇ ਨੇ ਉਹ ਇੱਥੋਂ ਜਿਹੜੀ ਚੋਣ ਲੜ ਰਹੇ ਨੇ। ਬੜਾ ਕੁਝ ਡਿਪੈਂਡ ਕਰੂਗਾ ਬੈਂਸ ਦੇ ਉੱਤੇ ਕਿ ਉਹ ਕਿੰਨੀ ਵੋਟ ਤੋੜਦਾ, ਕਿਹਦੀ ਵੋਟ ਤੋੜਦਾ, ਫੈਸਲਾ ਜਿਹੜਾ ਉਹਦੇ ਵਿੱਚੋਂ ਹੋਣਾ। ਜੇ ਉਹ ਅਕਾਲੀ ਦਲ ਤੇ ਕਾਂਗਰਸ ਦੀ ਵੋਟ ਤੋੜਦਾ ਤਾਂ ਫੂਲਕਾ ਸਾਹਿਬ ਦਾ ਰਾਹ ਵਿੱਚੋਂ ਸਿੱਧਾ ਹੋ ਜਾਂਦਾ, ਕਿਉਂਕਿ ਫੂਲਕਾ ਸਾਹਿਬ ਦੇ ਨਾਲ ਜੁੜਨ ਵਾਲੀ ਜਿਹੜੀ ਵੋਟ ਹੈ ਉਹ ਕਾਫੀ ਹੱਦ ਤੱਕ ਉਹ ਹੋਣੀ ਹੈ, ਕਿਉਂਕਿ ਲੁਧਿਆਣੇ ਸ਼ਹਿਰ ਦੀ ਜਿਹੜੀ ਵੋਟ ਹੈ ਉਹਦੇ 'ਚ ਪੜ੍ਹੀ ਲਿਖੀ ਵੋਟ ਬੜੀ ਹੈ, ਇੰਡਸਟਰੀ ਵਾਲਿਆਂ ਦੀ ਵੋਟ ਬੜੀ ਹੈ, ਜਿਹੜੇ ਅਕਸਰ ਇਹ ਕਹਿੰਦੇ ਨੇ ਕਿ ਅਸੀਂ ਲਾਈਨ 'ਚ ਨਹੀਂ ਲੱਗਣਾ, ਉਦੋਂ ਉਹ ਛੁੱਟੀਆਂ ਤੇ ਚਲੇ ਜਾਂਦੇ ਨੇ ਉੱਪਰ ਪਹਾੜਾਂ ਤੇ ਸ਼ਿਮਲੇ। ਤਾਂ ਇਸ ਵਾਰੀ ਇਹ ਚਾਂਸਸ ਨੇ ਪੂਰੇ ਕਿ ਪੜ੍ਹੀ ਲਿਖੀ ਵੋਟ ਜਿਹੜੀ ਆ ਉਹ ਨਿਕਲੂਗੀ। ਜੇ ਇਹ ਟੱਕਰ ਤਿੰਨਾਂ ਦੇ ਵਿਚਾਲੇ ਬਣ ਜਾਂਦੀ ਹੈ, ਬੈਂਸ ਭਰਾ, ਇਆਲੀ ਤੇ ਰਵਨੀਤ ਬਿੱਟੂ ਦੇ ਵਿਚਾਲੇ, ਤਾਂ ਫੂਲਕਾ ਸਾਹਿਬ ਜਿਹੜੇ ਨੇ ਉਹ ਇਹਨਾਂ ਤਿੰਨਾਂ ਦੇ ਵਿੱਚੋਂ ਸੀਟ ਜਿਹੜੀ ਆ ਉਹ ਕੱਢ ਸਕਦੇ ਨੇ। ਜੇ ਇਹ ਟੱਕਰ ਬੈਂਸ ਤੇ ਅਕਾਲੀ ਦਲ ਦੇ ਵਿਚਾਲੇ ਹੋ ਜਾਂਦੀ ਹੈ, ਫਿਰ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਚਾਂਸ ਨੇ ਉਹ ਜ਼ਿਆਦਾ ਬਣ ਜਾਂਦੇ ਨੇ। ਇਹਦੇ ਵਾਸਤੇ ਥੋੜਾ ਇੰਤਜ਼ਾਰ ਕਰਨਾ ਪਊਗਾ ਜੀ। ਜੇ ਇਹ ਟੱਕਰ ਜੇ ਤਿਕੋਣੀ ਬਣਦੀ ਹੈ ਜਾਂ ਚੌਕੋਣੀ ਬਣਦੀ ਹੈ, ਇਹਦੇ ਉੱਤੇ ਬਹੁਤਾ ਨਿਰਭਰ ਰਹੂਗਾ ਜੀ। ਸਾਡੇ ਅਗਲੇ ਕਾਲ ਨੇ ਪ੍ਰੇਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਪੁੱਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੇ ਆ ਜਿਹੜਾ ਆਪਾਂ ਸੁਣ ਰਹੇ ਹਾਂ ਰੋਜ਼ ਹੀ, ਕਦੇ ਸੁਖਬੀਰ ਬਾਦਲ ਕਰਦਾ ਕਹਿੰਦਾ ਜੀ ਫੁਲਕਾ ਸਾਹਿਬ ਨੇ ਸਾਡੇ ਕੋਲੋਂ ਪੈਸੇ ਲੈ ਲਏ, ਇਹਨਾਂ ਨੇ ਕੇਸ ਲੜਨ ਦੇ, ਕਦੇ ਭਗਵੰਤ ਮਾਨ ਨੂੰ ਕਹਿੰਦਾ ਜੀ ਇਹਨੇ ਸਾਡੇ ਕੋਲੋਂ ਇੰਨਾ ਸਾਡੀ ਪਾਰਟੀ 'ਚ ਆਉਣਾ ਚਾਹੁੰਦੇ ਸੀ, ਇਹਨਾਂ ਨੂੰ ਇਸ ਤੋਂ ਕਦੇ ਕਹਿੰਦਾ ਜੀ ਮੈਨੂੰ ਕੈਲੀਫੋਰਨੀਆ ਬਣਾ ਦੂੰਗਾ ਪੰਜਾਬ ਨੂੰ, ਕਦੇ ਕਹਿੰਦਾ ਆਮ ਆਦਮੀ ਅੰਬ ਚੂਪ ਰਿਹਾ, ਕਦੇ ਕਹਿੰਦਾ ਆਮ ਆਦਮੀ ਦੀ ਹਵਾ ਨਿਕਲ ਗਈ। ਇਹ ਇਸ ਤਰ੍ਹਾਂ ਦੀ ਕਿਉਂ ਗੱਲਾਂ ਕਰਦਾ ਹੈਗਾ ਇਹ? ਥੈਂਕ ਯੂ ਜੀ। ਹੋਰ ਉਹਨਾਂ ਕੋਲੇ ਹੈ ਵੀ ਕੀ ਜੀ ਇਸ ਤੋਂ ਬਿਨਾਂ ਕਰਨ ਦਾ? ਫੂਲਕਾ ਸਾਹਿਬ ਵਾਲੇ ਮਾਮਲੇ 'ਚ ਉਹ ਘਿਰੇ ਨੇ ਜੀ, ਜਵਾਬ ਤਾਂ ਕੋਈ ਨਹੀਂ ਨਾ ਦੇ ਸਕੇ। ਮੈਂ ਪੜ੍ਹ ਰਿਹਾ ਸੀਗਾ 3 ਦਿਨ ਪਹਿਲਾਂ ਕਿਸੇ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਮੰਗੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਣਕਾਰੀ ਕਿ ਫੂਲਕਾ ਸਾਹਿਬ ਨੂੰ ਕਿੰਨੇ ਪੈਸੇ ਦਿੱਤੇ ਗਏ ਨੇ। 1.5 ਮਹੀਨੇ ਦੇ ਕਰੀਬ ਹੋ ਗਿਆ ਜੀ, ਉਹ ਅਜੇ ਤੱਕ ਜਾਣਕਾਰੀ ਨਹੀਂ ਪ੍ਰੋਵਾਈਡ ਕਰ ਸਕੇ, ਕਿਉਂਕਿ ਹੈ ਨਹੀਂ। ਭਗਵੰਤ ਮਾਨ ਹੋਰਾਂ ਨੇ ਚੈਲੰਜ ਕੀਤਾ ਸੀਗਾ ਕਿ ਦਰਬਾਰ ਸਾਹਿਬ ਚਲੋ, ਉੱਥੇ ਆ ਕੇ ਸਹੁੰ ਚੁੱਕੋ, ਦੱਸੋ ਕਿਹੜੇ ਬੰਦਿਆਂ ਦੇ ਕੋਲ ਅਪਰੋਚ ਕੀਤਾ ਸੀ ਅਕਾਲੀ ਦਲ ਜਾਣ ਦੇ ਵਾਸਤੇ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਜਾਂ ਫਿਰ ਮੈਂ ਦੱਸੂਗਾ ਕਿ ਤੁਹਾਡੇ ਕਿਹੜੇ ਬੰਦੇ ਮੈਨੂੰ ਆਏ ਸਨ ਇਹ ਕਹਿਣ ਦੇ ਵਾਸਤੇ ਕਿ ਸਾਡੇ ਵੱਲੋਂ ਟਿਕਟ ਲੈ ਲਈ, PPP ਦਾ ਸਾਥ ਛੱਡ ਦੇ। ਉਸ ਮਾਮਲੇ 'ਚ ਵੀ ਉਹ ਝੂਠੇ ਸਾਬਤ ਹੋਏ ਨੇ। ਸਭ ਨੂੰ ਪਤਾ ਜੀ ਕਿ ਉਹ ਕਿਹੜੇ ਤਰੀਕੇ ਦੇ ਨਾਲ ਕੀ ਕੁਝ ਬੋਲ ਜਾਂਦੇ ਨੇ, ਪਰ ਬਾਅਦ 'ਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਤਾਂ ਇਹ ਵੀ ਸਨ ਕਿ ਪੰਜਾਬ ਦੀਆਂ ਸੜਕਾਂ ਏਦਾਂ ਦੀਆਂ ਬਣਾਤੀਆਂ, ਭਾਵੇਂ ਪੈਗ ਪਾ ਕੇ ਕਾਰ 'ਚ ਤੁਰੇ ਜਾਓ, ਪੈਗ ਨਹੀਂ ਡੁੱਲੂਗਾ। ਜੀ ਜੀ, ਬਿਲਕੁਲ ਬਿਲਕੁਲ। ਟੋਟ ਕਿਨਾਰੇ ਦੇ ਉੱਤੇ ਜਿੱਤਦੇ ਰਹੇ ਆ। ਲਵੀ ਜੀ ਸਰੀ ਤੋਂ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਕਾਲ ਕਰਦਾ ਸੀ ਕਿਉਂਕਿ ਮੇਰੇ ਧਿਆਨ ਵਿੱਚ ਇੱਕ ਗੱਲ ਆਈ ਸੀ ਅੱਜ। ਮਤਲਬ ਵੀ ਜਿਹੜਾ ਆਪਾਂ AAP ਦੇ ਆਪਾਂ ਵੈਬਸਾਈਟ ਤੇ ਜਾ ਕੇ ਆਪਾਂ ਸਾਈਨ ਅਪ ਕਰਕੇ ਨਾ ਫੋਨ ਕਰ ਸਕਦੇ ਹਾਂ ਜੀ। ਉਹਦੇ ਲਈ ਜਿਵੇਂ ਜਦੋਂ ਉਹ ਆਪਾਂ ਨੂੰ ਨੰਬਰ ਖੁਦ ਦਿੰਦੇ ਨੇ ਵੀ ਫੋਨ ਕਰੋ ਤੇ ਤੁਸੀਂ ਮਤਲਬ ਆਪਣਾ ਕੰਟਰੀਬਿਊਸ਼ਨ ਕਰ ਸਕਦੇ ਹੋ। ਇੱਕ ਤਰ੍ਹਾਂ ਦੀ ਤੁਸੀਂ ਆਪਦੀ ਵੋਟ ਪਾ ਸਕਦੇ ਹੋ। ਜੇ ਤੁਸੀਂ ਇੱਕ ਬੰਦੇ ਨੂੰ ਵੀ ਕਨਵਿੰਸ ਕਰ ਲੈਂਦੇ ਆ ਤਾਂ ਮੈਂ ਸਮਝੂਗਾ ਵੀ ਤੁਹਾਡਾ ਕਰਨਾ ਸਫਲ ਆ ਜੀ। ਠੀਕ ਆ। ਜਿਵੇਂ ਹੁਣ ਆਪਾਂ ਗੱਲ ਕਰਦੇ ਵੀ ਇੱਥੋਂ ਬੈਠੇ ਕੀ ਕਰ ਸਕਦੇ ਆ। ਦੇਖੋ, ਜੇ ਹੁਣ ਆਪਾਂ ਇੱਕ ਬੰਦੇ ਨੂੰ ਕਨਵਿੰਸ ਕਰ ਲਿਆ ਤਾਂ ਆਪਣਾ ਕਰਨਾ ਸਫਲ ਆ। ਜਿਵੇਂ ਉਹ ਕਿਸੇ ਨੇ ਚਿੜੀ ਵਾਲੀ ਕਹਾਵਤ ਆ, ਮੈਂ ਲੰਬੀ ਨਹੀਂ ਲੈ ਕੇ ਜਾਂਦਾ ਗੱਲ। ਕਹਿੰਦੇ ਵੀ ਕਿਤੇ ਅੱਗ ਲੱਗੀ ਸੀ ਤੇ ਚਿੜੀ
ਜਦੋਂ ਪਾਣੀ ਪਾਉਂਦੀ ਸੀ ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੇਰੀ ਇੱਕ ਚੁੰਝ ਨੇ ਅੱਗ ਥੋੜੀ ਬੁਝਾ ਦੇਣੀ ਹੈ ਜੰਗਲ ਦੀ, ਤਾਂ ਉਹ ਚਿੜੀ ਕਹਿੰਦੀ ਵੀ ਮੈਨੂੰ ਪਤਾ ਵੀ ਚਾਹੇ ਮੇਰੀ ਇੱਕ ਚੁੰਝ ਨਾਲ ਪਾਣੀ ਦੀ ਨਾਲ ਅੱਗ ਨਹੀਂ ਬੁਝਣੀ, ਪਰ ਜਦੋਂ ਧਰਮਰਾਜ ਕੋਲ ਜਾ ਕੇ ਲੇਖਾ ਜੋਖਾ ਹੋਣਾ ਤਾਂ ਮੇਰੀ ਜਿਹੜੀ ਗਿਣਤੀ ਆ ਉਹ ਬਚਾਉਣ ਵਾਲਿਆਂ ਵਿੱਚ, ਅੱਗ ਬੁਝਾਉਣ ਵਾਲਿਆਂ ਵਿੱਚ ਹੋਊਗੀ, ਨਾ ਕਿ ਅੱਗ ਲਾਉਣ ਵਾਲਿਆਂ ਵਿੱਚ। ਜੇ ਵੀ ਮੈਂ ਆਪਦੀ ਚੁੰਝ ਵਾਲੀ ਕੰਟਰੀਬਿਊਟ ਕਰਾਂ ਤਾਂ ਇਹੀ ਬਹੁਤ ਵੱਡੀ ਗੱਲ ਹੋਊਗੀ। ਤੇ ਮੈਂ ਇਹੀ ਕਹਿਣਾ ਸੀਗਾ ਜੀ, ਵੱਧ ਤੋਂ ਵੱਧ ਲੋਕ ਜਿਹੜੇ ਬਹੁਤ ਇੱਥੇ ਹੈਗੇ ਨੇ ਜਿਨ੍ਹਾਂ ਨੇ ਹੈਗਾ ਵੀ ਹਾਂ ਅਸੀਂ ਕੁਛ ਕਰਨਾ ਚਾਹੁੰਦੇ ਹਾਂ, ਵੀ ਅਸੀਂ ਚਾਹੇ ਪਿੰਡ ਫੋਨ ਕਰਨੇ ਉੱਥੇ ਕਰੋ। ਤੇ ਦੂਜੀ ਗੱਲ ਇਹ ਆ ਵੀ ਹੁਣ ਜਿਵੇਂ ਤੁਸੀਂ ਮਾੜਾ ਜਿਹਾ ਐਫਰਟ ਕਰੋ, ਆਪਣੇ ਘਰਦਿਆਂ ਤੋਂ ਕਰਵਾਓ ਤੇ ਬੱਚਿਆਂ ਤੋਂ ਕਰਵਾਓ। ਜਿਹੜੇ ਬਜ਼ੁਰਗ ਲੋਕ ਨੇ ਆਪਦੇ ਬੱਚਿਆਂ ਨੂੰ ਕਹੋ ਵੀ ਸਾਨੂੰ ਭਾਈ ਸਾਈਨ ਅਪ ਕਰਕੇ ਦਿਓ ਤੇ ਸਾਨੂੰ ਨੰਬਰ, ਉਸ ਤੋਂ ਬਾਅਦ ਬੈਠੇ ਜਿੰਨੇ ਮਰਜ਼ੀ ਨੰਬਰ ਮਿਲਾਓ ਤੁਸੀਂ। ਮੈਂ ਮੁੰਡੇ ਨੂੰ ਜਾਣਦਾ ਨਿਊਜ਼ੀਲੈਂਡ, ਉਹਨੇ 103 ਫੋਨ ਮਿਲਾਏ ਇੱਕ ਦਿਨ ਵਿੱਚ, ਕੱਲ ਅੱਜ ਫੇਰ ਉਹ ਮਿਲਾ ਰਿਹਾ ਉਹਨੇ। ਤੇ ਜਿਹਦੇ ਮਨ ਵਿੱਚ ਹੈਗਾ ਜੀ ਉਹ ਕਰ ਸਕਦਾ। ਓਕੇ, ਧੰਨਵਾਦ, ਮਿਹਰਬਾਨੀ ਜੀ। ਥੈਂਕ ਯੂ ਜੀ। ਬਿਲਕੁਲ ਜੀ, ਅਸੀਂ ਐਫਰਟ ਕਰ ਸਕਦੇ, ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਇੱਥੇ ਬੈਠਿਆਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਪੈ ਜਾਏ। ਅਸੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਬੈਠੇ ਹਾਂ, ਜੇ ਚੇਂਜ ਲਿਆਉਣੀ ਆ ਅਸੀਂ ਲਿਆ ਸਕਦੇ ਹਾਂ। ਜਗਤਾਰ ਸਿੰਘ ਜੀ, ਹਾਂਜੀ, ਤੁਹਾਡੇ ਨਾਲ ਇਹ ਗੱਲ ਕਰਨੀ ਮੰਗਦੇ ਵੀ ਜਿਹੜਾ ਇੰਨਾ ਸਮੈਕ ਇੱਕ ਲੇਡੀ ਦੀ ਕਾਰ ਆਈ ਸੀ, ਸਾਡਾ ਰਿਲੇਟਿਵ ਕੋਈ ਉੱਥੇ ਡੈਥ ਹੋ ਗਈ ਜੀ। ਹਾਂਜੀ, ਤੇ ਇੰਨਾ ਵੋਟਾਂ ਦੇ ਉੱਤੇ ਤਾਂ ਜ਼ੋਰ ਲਾ ਰਹੇ ਤੇ ਪਰ ਥਾਣਿਆਂ ਦੇ ਸਾਹਮਣੇ ਜਿਹੜੀ ਸਮੈਕ ਬੈਕ ਰਹੀ ਆ ਤੇ ਉਹਦਾ ਕੀ ਇਲਾਜ ਹੋਊਗਾ ਜੀ ਪੰਜਾਬ ਦੇ ਵਿੱਚ? ਜੀ ਬਿਲਕੁਲ ਜੀ, ਇਹਨਾਂ ਨੇ ਆਪ ਹੀ ਸੁਝਾਅ ਹੀ ਦਿੱਤਾ ਜੀ। ਉਹਦਾ ਕੀ ਹੋਊਗਾ, ਇਹਦੇ ਵਾਸਤੇ ਤਾਂ ਤੁਹਾਨੂੰ ਸਿਸਟਮ ਜਿਹੜਾ ਨਾ ਜੀ ਉਹ ਬਦਲਣਾ ਪਊਗਾ। ਸਿਸਟਮ ਬਦਲਣ ਦੇ ਵਾਸਤੇ ਮਿਹਨਤ ਬੜੀ ਕਰਨੀ ਪੈਣੀ ਹੈ, ਲੜਾਈ ਬੜੀ ਔਖੀ ਹੈ, ਲੜਾਈ ਬੜੀ ਲੰਬੀ ਹੈ, ਪਰ ਏਦਾਂ ਦੀ ਲੜਾਈ ਨਹੀਂ ਹੈ ਕਿ ਜਿੱਤੀ ਨਾ ਜਾ ਸਕੇ। ਹਾਂਜੀ, ਬਿਲਕੁਲ, ਕਦੀ ਵੀ ਜਿਹੜਾ ਹੌਸਲਾ ਨਹੀਂ ਢਾਉਣਾ ਚਾਹੀਦਾ, ਆਸ ਰੱਖਣੀ ਚਾਹੀਦੀ ਹੈ। ਸਾਡੇ ਲਾਸਟ ਕਾਲਰ ਨੇ ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਨਰਿੰਦਰ ਸਿੰਘ ਜੀ, ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ SSP ਉਮਰਾ ਨੰਗਲ ਤੇ ਦੋਸ਼ ਲੱਗਾ ਸੀ ਵੀ ਉਹ 25 ਕਰੋੜ ਰੁਪਈਆ ਸੇਖਾਂ ਲਈ ਲੈ ਗਿਆ। ਐਤਕੀ ਉਹਦੇ ਬਾਰੇ ਕੋਈ ਖਬਰ ਨਹੀਂ ਆਈ, ਕੀ ਖਬਰ ਹੈ ਉਹਦੇ ਬਾਰੇ? ਥੈਂਕ ਯੂ ਜੀ। ਜੀ ਪੰਨੂ, ਉਹ ਬਿਲਕੁਲ ਵੀ ਕਿਤੇ ਚਰਚਿਤ ਨਹੀਂ ਹੈਗੇ ਜੀ। ਉਹਨਾਂ ਦਾ ਨਾਮ ਤਾਂ ਇਹ ਵੀ ਆਇਆ ਸੀਗਾ ਪਿੱਛੇ ਜੇ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨਾਂ ਤੋਂ ਪੁੱਛਗਿੱਛ ਕਰ ਸਕਦੀ ਹੈ, ਸ਼ਾਇਦ ਇਸੇ ਕਰਕੇ ਉਹਨਾਂ ਨੂੰ ਲੁਕੋ ਹੀ ਲਿਆ ਗਿਆ ਜੀ ਐਤਕੀ। ਜੀ ਬਲਤੇਜ ਪੰਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਣ ਕੇ ਸਾਡੇ ਸਰੋਤਿਆਂ ਦੇ ਜਿਹੜੇ ਕੁਐਸਚਨ ਸੀਗੇ ਉਹਨਾਂ ਦੇ ਜਵਾਬ ਦਿੱਤੇ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਆ ਨੈੱਟ ਤੇ, ਰੇਡੀਓ ਤੇ ਜੇ ਤੁਹਾਡੇ ਕੋਲ ਸਮਾਰਟਫੋਨ ਆ ਤੇ ਉਹਦੇ ਥਰੂ ਵੀ ਸੁਣ ਸਕਦੇ ਆ। ਜੇ ਕਿਸੇ ਦੇ ਕੋਲ ਅਨਲਿਮਟਿਡ ਮਿੰਟ ਹੈਗੇ ਆ ਤੇ ਉਹ ਫੋਨ ਤੇ ਵੀ ਸੁਣ ਸਕਦੇ ਆ ਜੀ। ਫੋਨ ਤੇ ਸੁਣਨੇ ਲਈ 832 551 5029, ਦੂਸਰਾ ਫੋਨ ਨੰਬਰ 605 475 6868। ਜੇ ਤੁਹਾਡੇ ਕੋਲ ਸਮਾਰਟਫੋਨ ਹੈ ਤੇ ਇਹਦੀ ਐਪ ਹੈ ਜਿਹੜੀ ਉਹਨੂੰ ਜ਼ਰੂਰ ਡਾਊਨਲੋਡ ਕਰ ਲਓ ਜੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ